ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋਤਿਓ ਪ੍ਰੋਗਰਾਮ ਪੰਜਾਬ ਚੋਣ ਦੰਗਲ 2017 ਦੇ ਇੱਕ ਹੋਰ ਬੁਲਟਨ ਦੇ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਇੱਕ ਹੋਰ ਜਿਹੜੇ ਜੀ ਜਿੱਦਾਂ ਤੁਸੀਂ ਜਾਣਦੇ ਹੋ ਪ੍ਰੋਗਰਾਮ ਪੰਜਾਬ ਚੋਣ ਦੰਗਲ, ਇਸ ਦੇ ਵਿੱਚ ਤੁਹਾਡੇ ਨਾਲ ਪੰਜਾਬ ਦੇ ਜਿਹੜੇ ਚੋਣਾਂ ਦੇ ਵਿਸ਼ਿਆਂ ਨੂੰ ਲੈ ਕੇ ਗੱਲਬਾਤ ਹੁੰਦੀ ਆ ਅਤੇ ਇਸ ਦੇ ਨਾਲ ਨਾਲ ਜਿਹੜੀ ਆ ਸਾਡੀ ਕੋਸ਼ਿਸ਼ ਹੁੰਦੀ ਆ ਜਿਹੜੇ ਜੀ ਵੱਖ-ਵੱਖ ਉਮੀਦਵਾਰਾਂ ਦੇ ਨਾਲ ਤੁਹਾਡੀ ਜਿਹੜੀ ਇਹ ਗੱਲਬਾਤ ਉਹ ਕਰਵਾਈ ਜਾਵੇ। ਅਤੇ ਇਸ ਸਿਲਸਿਲੇ ਦੇ ਵਿੱਚ ਆਲਰੇਡੀ ਆਪਾਂ ਜਿਹੜੇ 3 ਉਮੀਦਵਾਰ ਜਿਹੜੇ ਇਸ ਟਾਈਮ ਜਿਨ੍ਹਾਂ ਦੇ ਸਾਨੂੰ ਨੰਬਰ ਤੁਹਾਡੇ ਵਿੱਚੋਂ ਹੀ ਦਿੰਦੇ ਨੇ, ਜਿਹੜੇ ਸਰੋਤੇ ਸਾਨੂੰ ਨੰਬਰ ਦਿੰਦੇ ਨੇ, ਜਿਹੜੇ ਵੀ ਹਲਕੇ ਦੇ ਜਿਹੜੇ ਸਰੋਤੇ ਆ ਉਹ ਆਪੋ ਆਪਣੇ ਹਲਕੇ ਦੇ ਉਮੀਦਵਾਰ ਨੂੰ ਜਿਨ੍ਹਾਂ ਨੂੰ ਵੀ ਉਹ ਤੁਸੀਂ ਰੇਡੀਓ 'ਤੇ ਲਿਆਉਣਾ ਚਾਹੁੰਦੇ ਹੋ ਅਤੇ ਉਹਨਾਂ ਦੇ ਨਾਲ ਜਿਹੜੀ ਆਪਾਂ ਫਿਰ ਗੱਲਬਾਤ ਕਰਦੇ ਹਾਂ। ਅਤੇ ਅੱਜ ਇੱਕ ਵਾਰੀ ਫਿਰ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ਆ ਜੀ ਇੱਕ ਉਮੀਦਵਾਰ ਆ ਉਹ ਜੁੜੇ ਨੇ, ਸੋ ਉਹਨਾਂ ਦੇ ਨਾਲ ਜਿਹੜੀ ਆਪਾਂ ਗੱਲਬਾਤ ਆ ਉਹ ਕਰਾਂਗੇ। ਅਤੇ ਦੱਸ ਜਾਈ ਵੀ ਇਹ ਜਿਹੜਾ ਵਿਸ਼ੇਸ਼ ਪ੍ਰੋਗਰਾਮ ਪੰਜਾਬ ਚੋਣ ਦੰਗਲ ਪੰਜਾਬ ਦੀ ਜਿਹੜੇ ਜੀ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਤੁਹਾਡੇ ਸਾਰਿਆਂ ਦੀ ਪੁਰਜ਼ੋਰ ਮੰਗ ਦੇ ਉੱਤੇ ਇਸ ਨੂੰ ਸ਼ੁਰੂ ਕੀਤਾ ਗਿਆ। ਅਤੇ ਇਸ ਦੀ ਜਗ੍ਹਾ ਦੇ ਉੱਤੇ ਜਿਹੜਾ ਪਹਿਲਾਂ ਪ੍ਰੋਗਰਾਮ ਸੱਜਰੀ ਸਵੇਰ ਹੁੰਦਾ ਸੀਗਾ ਉਸ ਦਾ ਸਮਾਂ ਜਿਹੜਾ ਆ ਉਨੇ ਸਮੇਂ ਦੇ ਲਈ ਤਬਦੀਲ ਕਰਕੇ ਜਿਹੜਾ ਆ 11 ਵਜੇ ਕੀਤਾ ਗਿਆ ਆ ਵੀ ਸਵੇਰ ਨੂੰ 11 ਵਜੇ ਜਿਹੜਾ ਆ ਤੁਸੀਂ ਪ੍ਰੋਗਰਾਮ ਸੱਜਰੀ ਸਵੇਰ ਉਦੋਂ ਸੁਣ ਸਕਿਆ ਕਰੋਗੇ। ਪਰ ਹੁਣ ਪੰਜਾਬੀ ਰੇਡੀਓ USA ਦੇ ਉੱਤੇ ਜਿਹੜੇ ਇਸ ਪ੍ਰੋਗਰਾਮ ਦਾ ਸਮਾਂ ਹੋ ਚੁੱਕਾ ਅਤੇ ਪ੍ਰੋਗਰਾਮ ਨੂੰ ਆਪਾਂ ਸ਼ੁਰੂ ਕਰਾਂਗੇ। ਅਤੇ ਪ੍ਰੋਗਰਾਮ ਦੇ ਵਿੱਚ ਅੱਜ ਜਿਹੜੀ ਆ ਅਸੀਂ ਗੱਲਬਾਤ ਕਰਵਾਉਣ ਜਾ ਰਹੇ ਹਾਂ ਆਮ ਆਦਮੀ ਪਾਰਟੀ ਦੇ ਹੀ ਇੱਕ ਹੋਰ ਉਮੀਦਵਾਰ ਰਾਜਾ ਸਾਂਸੀ ਹਲਕੇ ਤੋਂ ਜਗਜੋਤ ਸਿੰਘ ਖਾਲਸਾ ਜੀ, ਉਹ ਜਿਹੜੇ ਅੱਜ ਆਪਣੇ ਨਾਲ ਜੁੜੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਅਤੇ ਇਸ ਤੋਂ ਪਹਿਲਾਂ ਆਪਾਂ ਪ੍ਰੋਗਰਾਮ ਨੂੰ ਸ਼ੁਰੂ ਕਰੀਏ, ਸਾਡੇ ਇਸ ਪ੍ਰੋਗਰਾਮ ਦੇ ਸਪੋਂਸਰਸ ਜਿਹੜੇ ਆ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਜਰਨੈਲ ਸਿੰਘ ਜੀ ਲਿਨਵੁੱਡ ਵਾਸ਼ਿੰਗਟਨ ਤੋਂ ਅਤੇ ਮਾਸਟਰ ਨਿਰਮਲ ਸਿੰਘ ਲਾਲੀ ਯੂਬਾ ਸਿਟੀ ਕੈਲੀਫੋਰਨੀਆ ਤੋਂ, ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ। ਅਤੇ ਆਓ ਜਿਹੜੀ ਆਪਣੀ ਗੱਲਬਾਤ ਦਾ ਸਿਲਸਿਲਾ ਅੱਜ ਦਾ ਉਹ ਸ਼ੁਰੂ ਕਰਾਂਗੇ। ਰਾਜਾ ਸਾਂਸੀ ਦੇ ਹਲਕਾ ਦੇ ਉਮੀਦਵਾਰ ਆਮ ਆਦਮੀ ਪਾਰਟੀ ਦੇ ਵੱਲੋਂ ਸਰਦਾਰ ਜਗਜੋਤ ਸਿੰਘ ਖਾਲਸਾ ਜੀ ਸਾਡੇ ਨਾਲ ਜੁੜ ਚੁੱਕੇ ਨੇ। ਜਗਜੋਤ ਸਿੰਘ ਖਾਲਸਾ ਜੀ, ਨਿੱਘੀ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਿਲਕੁਲ ਜਗਜੋਤ ਸਿੰਘ ਜੀ, ਜਿੱਦਾਂ ਆਪਣੇ ਸਰੋਤੇ ਵੀ ਸਾਰੇ ਜਾਣੇ ਜਾਣਦੇ ਆ ਵੀ ਆਮ ਆਦਮੀ ਪਾਰਟੀ ਨੇ ਬਹੁਤ ਸਾਰੇ ਜਿਹੜੇ ਨਵੇਂ ਚਿਹਰਿਆਂ ਨੂੰ ਜਿਹੜਾ ਆ ਉਹ ਇਸ ਵਾਰੀ ਮੌਕਾ ਦਿੱਤਾ ਹੈ ਵੱਖ-ਵੱਖ ਹਲਕਿਆਂ ਤੋਂ। ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਥੋੜ੍ਹੇ ਪਿਛੋਕੜ ਦੇ ਬਾਰੇ ਦੱਸੋ, ਜਗਜੋਤ ਸਿੰਘ ਖਾਲਸਾ ਕੌਣ ਆ? ਜੀ, ਸਭ ਤੋਂ ਪਹਿਲਾਂ ਤਾਂ ਜੀ ਸਾਰੀ ਸੰਗਤ ਜੋ ਅੱਜ ਇਸ ਪੰਜਾਬੀ ਰੇਡੀਓ ਤੇ ਸੁਣ ਰਹੀ ਹੈ ਔਰ ਆਪ ਸਭ ਪੰਜਾਬੀ ਰੇਡੀਓ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ। ਅੱਜ ਇਸ ਆਮ ਜਿਹੇ ਮੱਦੇ ਨੂੰ ਟਾਈਮ ਦਿੱਤਾ ਔਰ ਸੰਗਤ ਦਾ ਬਹੁਤ ਬਹੁਤ ਧੰਨਵਾਦ ਔਰ ਸਾਰਿਆਂ ਨੂੰ ਇੱਕ ਵਾਰੀ ਸਤਿ ਸ਼੍ਰੀ ਅਕਾਲ ਔਰ ਇੱਕ ਵਾਰੀ ਦੁਬਾਰਾ ਫਤਿਹ ਬੁਲਾਉਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸੋ ਵੀਰੋ, ਜਗਜੋਤ ਸਿੰਘ ਇੱਕ ਆਮ ਜਿਹੇ ਘਰ ਤੋਂ, ਸਧਾਰਨ ਜਿਹੇ ਘਰ ਤੋਂ, ਅੰਮ੍ਰਿਤਸਰ ਤੋਂ ਰਹਿਣ ਵਾਲਾ। ਤਾਂ +2 ਤੋਂ ਬਾਅਦ ਉਹ UK 4 ਸਾਲ ਦੀ ਸਟੱਡੀ ਕਰਨ ਤੋਂ ਬਾਅਦ ਵਾਪਸ ਫਿਰ ਜਿਹੜਾ ਪੰਜਾਬ ਗਿਆ ਅਤੇ ਉੱਥੋਂ ਦੇ ਹਾਲਾਤ ਦੇਖੇ ਅਤੇ ਜਾਂ ਜੋ UK ਦੇ ਵਿੱਚ ਰਹਿ ਕੇ ਇਹਨੇ ਜੋ ਫੈਸਿਲਿਟੀਜ਼ ਗੌਰਮੈਂਟ ਦਿੰਦੀਆਂ ਉਸ ਮੁਤਾਬਕ ਜੀਵਨ ਜੋ ਵੇਖਿਆ ਅਤੇ ਉੱਥੇ ਜਾ ਕੇ ਵੇਖਿਆ ਅਤੇ ਉਸ ਤੋਂ ਬਾਅਦ ਇੱਕ ਉਸੇ ਹੀ ਦੌਰਾਨ ਜੋ ਸੰਘਰਸ਼ ਪੰਜਾਬ 'ਚ ਚੱਲਦੇ ਸੀ, ਜੋ ਅੰਦੋਲਨ ਚੱਲਣ ਦੇ ਸੀ, ਉਹਦੇ ਵਿੱਚ ਆਮ ਆਦਮੀ ਪਾਰਟੀ ਦਾ ਹਿੱਸਾ ਬਣੇ ਅਤੇ ਹਿੱਸਾ ਬਣ ਕੇ ਅਤੇ ਅੱਜ ਇਸ ਮਿਹਨਤ ਕੀਤੀ ਔਰ ਮਿਹਨਤ ਕਰਨ ਦੇ ਨਾਲ ਅਤੇ ਇੱਕ ਜੋ ਪਾਰਟੀ ਦਾ ਏਜੰਡਾ ਸੀ ਕਿ ਅਸੀਂ ਇੱਕ ਮਿਹਨਤੀ ਵਲੰਟੀਅਰ ਇਮਾਨਦਾਰ ਲੋਕਾਂ ਨੂੰ ਟਿਕਟਾਂ ਦੇਵਾਂਗੇ ਅਤੇ ਉਹਨਾਂ ਨੇ ਇੱਕ ਮਾਣ ਬਖਸ਼ਿਆ। ਬੜੀ ਖੁਸ਼ੀ ਦੀ ਗੱਲ ਹੈ ਔਰ ਬੜਾ ਧੰਨਵਾਦ ਕਰਦਾ ਪਾਰਟੀ ਦਾ ਕਿ ਜਿਨ੍ਹਾਂ ਵਾਕਈ ਇਹ ਚੀਜ਼ ਸਾਬਤ ਕਰਤੀ ਕਿ ਉਹ ਵਲੰਟੀਅਰ ਦੇ ਵਿੱਚੋਂ ਹੀ ਉਮੀਦਵਾਰਾਂ ਨੂੰ, ਲੀਡਰਾਂ ਨੂੰ ਪੈਦਾ ਕਰਨਗੇ, ਆਪਣੇ ਵਰਕਰਾਂ ਦੇ ਵਿੱਚੋਂ ਹੀ ਪੈਦਾ ਕਰਨਗੇ। ਬਹੁਤ ਖੁਸ਼ੀ ਦੀ ਗੱਲ ਹੈ ਔਰ ਉਹਨਾਂ ਨੇ ਇਹ ਚੀਜ਼ ਦਾ ਸਾਬਤ ਕਰਕੇ ਦਿਖਾਤੀ ਆਮ ਆਦਮੀ ਪਾਰਟੀ ਨੇ, ਇੱਕ ਮੇਰੇ ਵਰਗੇ ਆਮ ਜਿਹੇ ਬੰਦੇ ਨੂੰ ਟਿਕਟ ਦੇ ਕੇ। ਔਰ ਮੇਰਾ ਪਿਛੋਕੜ ਖਾਸ ਅੰਮ੍ਰਿਤਸਰ ਤੋਂ ਹੀ ਆ, ਮੈਂ ਰਹਿਣ ਵਾਲਾ 20-25 ਸਾਲ ਤੋਂ ਅੰਮ੍ਰਿਤਸਰ ਰਣਜੀਤ ਐਵਨਿਊ ਅਸੀਂ ਰਹਿ ਰਹੇ ਹਾਂ ਜੀ, ਅੰਮ੍ਰਿਤਸਰ ਤੋਂ ਲੋਕਲ ਹੀ ਹੈ ਜੀ। ਸੋ ਇਹ ਚੀਜ਼ ਜਗਜੋਤ ਸਿੰਘ ਦੇ ਬਾਰੇ ਸਾਨੂੰ ਪਤਾ ਲੱਗੀ ਅਤੇ ਤੁਸੀਂ ਆਖਿਆ ਵੀ ਸਿਆਸਤ ਦੇ ਵਿੱਚ ਤੁਹਾਡੇ ਆਉਣ ਦਾ ਮੁੱਖ ਕਾਰਨ ਇਹੀ ਸੀਗਾ ਵੀ ਤੁਸੀਂ ਬਾਹਰ ਦੇਖ ਕੇ ਆਏ ਵੀ ਉੱਥੇ ਬਹੁਤ ਫਰਕ ਆ ਪੰਜਾਬ ਦੇ ਵਿੱਚ ਅਤੇ ਇੱਥੇ ਜਿਹੜਾ ਸੰਘਰਸ਼ ਚੱਲ ਰਿਹਾ ਆ
ਤੇ ਉਸ ਦੇ ਵਿੱਚ ਜੁੜਿਆ ਜਾਵੇ। ਫਿਰ ਵੀ ਕਈ ਚੀਜ਼ਾਂ ਹੁੰਦੀਆਂ ਜਦੋਂ ਕਿਸੇ ਚੀਜ਼ ਦੀਆਂ ਖਰਾਬ ਹੋਈਆਂ, ਕੋਈ ਭ੍ਰਿਸ਼ਟਾਚਾਰ ਦੀ ਗੱਲ ਕਰਦਾ, ਕੋਈ ਨਸ਼ੇਖੋਰੀ ਦੀ ਗੱਲ ਕਰਦਾ, ਕੋਈ ਲਾਲ ਬੱਤੀ ਵਾਲੇ ਕਲਚਰ ਦੀ ਗੱਲ ਕਰਦਾ। ਤੁਹਾਡੇ ਦਿਲ ਨੂੰ ਸਭ ਤੋਂ ਜ਼ਿਆਦਾ ਕਿਹੜੀ ਗੱਲ ਜਿਹੜੀ ਲੱਗਦੀ ਸੀਗੀ ਵੀ ਪੰਜਾਬ ਦੀ ਜਿਹੜੀ ਇਹ ਖਰਾਬ ਹੋ ਚੁੱਕੀ ਹੈ, ਜਿਹੜੇ ਤੁਸੀਂ ਕਹਿ ਰਹੇ ਹੋ ਵੀ ਇੱਥੇ ਜਿਹੜੇ ਅੰਦੋਲਨ ਚੱਲ ਰਹੇ ਸੀ ਤਾਂ ਕਰਕੇ ਜਿਹੜੇ ਜੁੜੇ ਆ? ਉਹ ਵੀਰ ਜੀ ਮੈਂ ਦੱਸਣਾ ਚਾਹੂੰਗਾ ਕਿ ਜੋ ਮੈਂ ਬਾਹਰ ਰਹਿ ਕੇ ਮਹਿਸੂਸ ਕੀਤਾ, ਜੋ ਮੈਂ ਗੱਲਾਂ ਨੂੰ ਅਬਜ਼ਰਵ ਕੀਤਾ ਕਿ ਜਿਹੜੀਆਂ ਬਾਹਰ ਦੀਆਂ ਕੰਟਰੀਆਂ ਜਿਨ੍ਹਾਂ ਵੱਲ ਅੱਜ ਸਾਡੇ ਪੰਜਾਬ ਦੇ ਲੋਕ, ਪੰਜਾਬ ਦੀ ਜਵਾਨੀ ਜਾਂ ਸਾਡੇ ਚੰਗੇ ਭਲੇ ਘਰਾਂ ਦੇ ਨੌਜਵਾਨ ਜਾਂ ਸਾਡੇ ਪਰਿਵਾਰ ਅੱਜ ਬਾਹਰ ਵਸਣ ਨੂੰ ਜਾਂ ਬਾਹਰ ਜਾਣ ਨੂੰ ਕਾਹਲੇ ਨੇ, ਉਹ ਕਾਰਨ ਜੋ ਮੈਂ ਰਹਿ ਕੇ ਉੱਥੇ 4 ਸਾਲ ਮਹਿਸੂਸ ਕੀਤਾ ਕਿ ਉੱਥੋਂ ਦੀ ਜੋ ਗੌਰਮੈਂਟ ਹੈ, ਜੋ ਉੱਥੋਂ ਦੀਆਂ ਸਰਕਾਰਾਂ ਨੇ, ਉਹਨਾਂ ਨੇ ਇੱਕ ਚੀਜ਼ ਬਹੁਤ ਵਧੀਆ ਕੀਤੀ ਕਿ ਜੋ ਉਹਨਾਂ ਨੇ ਸਾਡੀਆਂ ਮੁੱਢਲੀਆਂ 3 ਸਹੂਲਤਾਂ ਗਿਣੀਆਂ ਜਾਂਦੀਆਂ, ਤੇ ਜੋ ਕਿ ਮੈਂ ਸੋਚਦਾ ਹਾਂ ਕਿ ਕਿਸੇ ਵੀ ਸਮਾਜ ਦੀਆਂ, ਕਿਸੇ ਵੀ ਪਿੰਡ ਦੀਆਂ, ਕਿਸੇ ਵੀ ਕੌਮ ਦੀਆਂ, ਕਿਸੇ ਵੀ ਮੁਹੱਲੇ ਦੀਆਂ ਜੋ ਮੁੱਢਲੀਆਂ ਸਹੂਲਤਾਂ ਪੂਰੀਆਂ ਕਰ ਦਿੱਤੀਆਂ ਜਾਂਦੀਆਂ ਤੇ ਉਹਨਾਂ ਨੂੰ ਹੀ ਅਸਲੀ ਵਿਕਾਸ ਮੰਨਿਆ ਜਾਂਦਾ ਜੀ। ਉਹ 3 ਜ਼ਰੂਰਤਾਂ ਹੈ ਕੀ ਆ ਜੀ? ਉਹ ਸਭ ਤੋਂ ਪਹਿਲਾਂ ਤਾਂ ਹੈਗੀ ਹੈ ਸਿੱਖਿਆ, ਫਿਰ ਹੈਗੀ ਹੈ ਸਿਹਤ, ਤੇ ਤੀਸਰਾ ਹੈ ਰੋਜ਼ਗਾਰ। ਸੋ ਇਹਨਾਂ 3 ਹੀ ਚੀਜ਼ਾਂ ਦੇ ਉੱਪਰ ਅੱਜ ਸਾਡੀਆਂ ਜਿਹੜੀਆਂ ਬਾਹਰ ਦੀਆਂ ਗੌਰਮੈਂਟਸ ਹੈ ਇਹ ਬਿਲਕੁਲ ਕੰਮ ਕਰਦੀਆਂ। ਜੋ ਗੌਰਮੈਂਟ ਦਾ ਕੰਮ ਹੁੰਦਾ ਤਾਂ ਪੰਜਾਬ ਕਹਿ ਲਾ ਮੈਂ, ਇੰਡੀਆ ਕਹਿ ਲਾ ਮੈਂ, ਇਹਨਾਂ ਤੋਂ ਜਿਹੜੀਆਂ ਸਰਕਾਰਾਂ ਭੱਜ ਰਹੀਆਂ ਇਹਨਾਂ 3 ਕੰਮਾਂ ਤੋਂ। ਤੇ ਜਦ ਤੱਕ ਅਸੀਂ ਕਿਸੇ ਕਹਿ ਲਓ ਸੂਬੇ ਦੀ, ਦੇਸ਼ ਦੀ ਜਾਂ ਕਿਸੇ ਸ਼ਹਿਰ ਦੀ ਜਾਂ ਕਿਸੇ ਪਿੰਡ ਦੀਆਂ ਇਹ 3 ਮੁੱਢਲੀਆਂ ਸਹੂਲਤਾਂ ਜਿਹੜੀਆਂ ਪੂਰੀਆਂ ਨਹੀਂ ਕਰਾਂਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਉਸ ਪਿੰਡ ਜਾਂ ਉਸ ਸੂਬੇ ਜਾਂ ਉਸ ਮੁਹੱਲੇ ਨੂੰ ਕਿਤੇ ਆਪਾਂ ਕਿਸੇ ਵਰਲਡ ਦੇ ਕਿਸੇ ਚੈਨਲ ਤੇ ਜਾਂ ਕਿਸੇ ਵੀ ਥਾਂ ਤੇ ਰੁਸ਼ਨਾਇਆ ਹੋਇਆ ਦੇਖ ਸਕਦੇ ਹਾਂ। ਉਹਨਾਂ ਦਾ ਕਦੇ ਵੀ ਡਿਵੈਲਪਮੈਂਟ ਨਹੀਂ ਹੋ ਸਕਦੀ ਉਸ ਲੋਕਾਈ ਦੀ, ਉਸ ਸੂਬੇ ਦੀ, ਉਸ ਪਿੰਡ ਦੀ ਕਦੇ ਜਿਹੜੀ ਆ ਉਹ ਵਿਕਾਸ ਨਹੀਂ ਹੋ ਸਕਦਾ, ਕਿਉਂਕਿ ਉਹ ਮੁੱਢਲੀਆਂ ਸਹੂਲਤਾਂ ਦੇ ਵਿੱਚ ਹੀ ਉਲਝਿਆ ਰਹਿੰਦਾ। ਸੋ ਅੱਜ ਜਿਹੜੀ ਬਾਹਰ ਦੇ ਲੋਕ ਤਰੱਕੀ 'ਚ ਨੇ ਤੇ ਉਹ ਇਸੇ ਹੀ ਕਰਕੇ ਨੇ ਕਿ ਉਹਨਾਂ ਦੀਆਂ 3 ਮੁੱਢਲੀਆਂ ਜ਼ਰੂਰਤਾਂ ਜਿਹੜੀਆਂ ਪੂਰੀਆਂ ਹੋ ਰਹੀਆਂ। ਤੇ ਔਰ ਆਮ ਆਦਮੀ ਪਾਰਟੀ ਦੇ ਨਾਲ ਖਾਸ ਕਰਕੇ ਜੁੜਨ ਦਾ ਕਾਰਨ ਹੀ ਇਹ ਬਣਿਆ ਕਿ ਆਮ ਆਦਮੀ ਪਾਰਟੀ ਦਾ ਏਜੰਡਾ ਹੀ ਇਹ ਆ ਕਿ ਅਸੀਂ ਇਹ 3 ਮੁੱਢਲੀਆਂ ਸਹੂਲਤਾਂ ਜਿਹੜੀਆਂ ਉਹ ਪੂਰੀਆਂ ਕਰਾਂਗੀਆਂ, ਸਮਾਜ ਦੀਆਂ ਜਿਹੜੀਆਂ 3 ਮੁੱਢਲੀਆਂ ਲੋੜਾਂ ਜੀ। ਅਤੇ ਜਗਜੋਤ ਸਿੰਘ ਜੀ, ਤੁਸੀਂ ਰਾਜਾ ਸਾਂਸੀ ਹਲਕੇ ਦੇ ਵਿੱਚੋਂ ਤੁਸੀਂ ਇੱਕ ਉਮੀਦਵਾਰ ਹੋ। ਅੰਮ੍ਰਿਤਸਰ ਬਿਲਕੁਲ ਨਜ਼ਦੀਕ ਇੱਕ ਹਿਸਾਬ ਦੇ ਨਾਲ ਹਿੱਸਾ ਹੀ ਆਪਾਂ ਕਹਿ ਸਕਦੇ ਹਾਂ ਵੀ ਰਾਜਾ ਸਾਂਸੀ ਉਸਦਾ ਆਲਮੋਸਟ ਬਣਨ ਦੇ ਕਰੀਬ ਹੀ ਆ। ਤੁਸੀਂ ਉੱਥੇ ਵਿਚਰਦੇ ਹੋ, ਤੁਸੀਂ ਰਾਜਾ ਸਾਂਸੀ ਹਲਕੇ ਦੀਆਂ ਕਿਹੜੀਆਂ ਜਿਹੜੀਆਂ ਅਹਿਮ ਸਮੱਸਿਆਵਾਂ ਨੂੰ ਦੇਖਦੇ ਹੋ? ਤੁਸੀਂ ਡੋਰ ਟੂ ਡੋਰ ਕੈਂਪੇਨ 'ਚ ਵੀ ਜਾਂਦੇ ਹੋਵੋਗੇ, ਰੈਲੀਆਂ ਵੀ ਉੱਥੇ ਕਰਦੇ ਹੋਵੋਗੇ। ਕੀ ਲੋਕਾਂ ਦੇ ਕੋਲੋਂ ਜਿਹੜੀ ਇਹ ਸਮੱਸਿਆਵਾਂ ਦਾ ਪਤਾ ਲੱਗ ਰਿਹਾ ਤੇ ਤੁਸੀਂ ਆਪ ਕੀ ਸੋਚਦੇ ਹੋ ਵੀ ਕਿਹੜੀਆਂ ਸਮੱਸਿਆਵਾਂ ਨੇ? ਜੀ ਸਭ ਤੋਂ ਪਹਿਲਾਂ ਤਾਂ ਮੇਨ ਜਿਹੜੀਆਂ ਇਹ 3 ਪ੍ਰੋਬਲਮਸ ਮੈਂ ਦੱਸੀਆਂ ਉਹ ਤਾਂ ਸਾਰੇ ਪੰਜਾਬ ਦੀਆਂ ਹੀ ਨੇ। ਹਲਕਾ ਰਾਜਾ ਸਾਂਸੀ ਦੀ ਜੇ ਤੁਸੀਂ ਗੱਲ ਕਰਦੇ ਜੋ, ਉਹ ਵੀ ਇੱਕ ਪੰਜਾਬ 'ਚ ਹੀ ਆਉਂਦਾ। ਇਹ 3 ਤੇ ਹੈ ਹੀ ਆ। ਫਿਰ ਮੈਂ ਐਸੀਆਂ ਪ੍ਰੋਬਲਮਸ ਤੁਹਾਨੂੰ ਦੱਸੂਗਾ ਕਿ ਤੁਸੀਂ ਹੈਰਾਨ ਹੋ ਜਾਓਗੇ, ਔਰ ਜਿੰਨੀ ਵੀ ਅੱਜ ਸੰਗਤ ਮੈਨੂੰ ਸੁਣ ਰਹੀ ਹੈ ਇੱਥੇ ਉਹ ਵੀ ਹੈਰਾਨ ਹੋ ਜਾਏਗੀ ਕਿ ਸੁਖਬੀਰ ਬਾਦਲ ਜਾਂ ਪੰਜਾਬ ਸਰਕਾਰ ਵਿਕਾਸ ਦੀਆਂ ਜਿਹੜੀਆਂ ਗੱਲਾਂ ਕਰਦੀ ਆ ਜਾਂ ਕੁਛ ਹੋਰ ਕਹਿ ਰਹੀ ਹੈ ਕਿ ਅਸੀਂ ਵਿਕਾਸ ਦੇ ਨਾਂ ਤੇ ਵੋਟਾਂ ਮੰਗਾਂਗੇ, ਅਸੀਂ ਕਿਸੇ ਹੋਰ ਤਰੀਕੇ ਦੀ ਨਹੀਂ, ਸਾਨੂੰ ਲੋਕ ਸਾਡੇ ਵਿਕਾਸ ਕਰਕੇ ਵੋਟਾਂ ਪਾਉਣਗੇ। ਸੋ ਮੈਂ ਦੱਸਣਾ ਚਾਹੂੰਗਾ ਮੇਰੇ ਹਲਕੇ ਦੇ ਵਿੱਚ ਵੀਰੋ 7 ਪਿੰਡ ਪੈਂਦੇ ਨੇ, ਕਹੋ ਤੇ ਮੈਂ ਉਹਦੇ ਨਾਮ ਵੀ ਗਿਣ ਕੇ ਦੱਸ ਸਕਦਾ। 7 ਪਿੰਡ ਪੈਂਦੇ ਨੇ। ਲੋਪੋ ਕੇ, ਵੀਰਸੋ ਲੋਪੋ ਕੇ ਜੋ ਇਹਨਾਂ ਦਾ ਚੇਅਰਮੈਨ ਹੈ ਇਸ ਟਾਈਮ ਡਿਵੈਲਪਮੈਂਟ ਬੋਰਡ ਦਾ, ਅਕਾਲੀ ਦਲ ਵੱਲੋਂ ਦੁਬਾਰਾ ਟਿਕਟ ਵੀ ਉਹਨਾਂ ਨੂੰ ਮਿਲੀ ਹੈ। ਤੋ ਉਸ ਪਿੰਡ ਦੇ ਨਾਲ ਦੇ ਲੱਗਦੇ ਬਾਰਡਰ ਬੈਲਟ ਦੇ ਵਿੱਚ 7 ਪਿੰਡ ਨੇ ਜਿਸ ਦੇ ਵਿੱਚ ਬੱਸ ਨਹੀਂ ਜਾਂਦੀ ਮੇਰੇ ਵੀਰੋ। ਉਹ ਉੱਥੇ ਕਿਸੇ ਨੂੰ 10 ਕਿਲੋਮੀਟਰ ਚੱਲ ਕੇ ਆਉਣਾ ਪੈਂਦਾ ਤੇ ਕਿਸੇ ਨੂੰ 7 ਕਿਲੋਮੀਟਰ ਤੇ ਕਿਸੇ ਨੂੰ 4 ਕਿਲੋਮੀਟਰ ਤੇ ਕਿਸੇ ਨੂੰ 5 ਕਿਲੋਮੀਟਰ ਕਿਸੇ ਪਿੰਡ ਨੂੰ। ਠੀਕ ਹੈ, ਬੱਸ ਜਿਹੜੀ ਉੱਥੇ ਜਾਂਦੀ ਨਹੀਂ ਆ। ਤੇ ਚੰਡੀਗੜ੍ਹ ਨੂੰ ਇਹਨਾਂ ਦੀਆਂ ਬੱਸਾਂ ਦੇ ਪਰਮਿਟ, ਇੱਕ ਪਰਮਿਟ ਦੇ ਉੱਤੇ 10-10 ਬੱਸਾਂ ਚੱਲਦੀਆਂ। ਤਾਂ ਮੈਂ ਕਹਿ ਰਿਹਾ ਕਿ ਬਾਦਲ ਸਾਹਿਬ ਆਪਣੀ ਹੀ ਬੱਸ ਪਾਲਣ, ਪੰਜਾਬ ਸਰਕਾਰ ਆਪਣੀ ਹੀ ਬੱਸ ਪਾਲਣ, ਪਰ ਉਸ ਪਿੰਡ ਨੂੰ, ਉਸ ਲੋਕਾਂ ਨੂੰ ਬੱਸ ਤਾਂ ਜ਼ਰੂਰ ਮੁਹੱਈਆ ਕਰਾਉਣ ਜਿਨ੍ਹਾਂ ਨੂੰ 10-10 ਕਿਲੋਮੀਟਰ, 5-5, 7-7 ਕਿਲੋਮੀਟਰ ਚੱਲ ਕੇ ਆਉਣਾ ਪੈਂਦਾ। ਐਸੀਆਂ ਸਮੱਸਿਆਵਾਂ।
ਨਸ਼ੇ ਦੀ ਇੰਨੀ ਜ਼ਿਆਦਾ ਸਮੱਸਿਆ ਹੈ ਇਸ ਬਾਰਡਰ ਬੈਲਟ ਦੇ ਵਿੱਚ। ਐਸੇ ਪਰਿਵਾਰ ਸਾਨੂੰ ਦੇਖਣ ਨੂੰ ਮਿਲੇ ਨੇ ਤੇ ਐਸੇ ਪਰਿਵਾਰਾਂ ਦੀਆਂ ਕੁਝ ਸਮੱਸਿਆਵਾਂ ਅਸੀਂ ਹੱਲ ਕੀਤੀਆਂ ਜੀ। 7 ਸਾਲ 10 ਸਾਲ ਹੋ ਗਏ ਬੱਚਿਆਂ ਨੂੰ ਨਸ਼ੇ ਦੇ ਵਿੱਚ, ਔਰ ਐਸੇ ਨਸ਼ੇ 'ਚ ਉਹ ਜ਼ਿਆਦਾ ਡੁੱਬ ਚੁੱਕੇ ਨੇ ਕਿ ਮੈਂ ਤੁਹਾਨੂੰ ਇੱਕ ਮੇਰੇ ਨਾਲ ਜਿਹੜੀ ਖੁਦ ਬੀਤੀ ਉਹਦੀ ਗੱਲ ਸੁਣਾਉਣ ਲੱਗਾ ਸਾਰੀ ਸੰਗਤ ਨੂੰ ਜੀ। ਨੂਰੋਵਾਲ ਪਿੰਡ ਪੈਂਦਾ ਹੈ ਜੀ, ਹਲਕਾ ਰਾਜਾ ਸਾਂਸੀ ਦੇ ਵਿੱਚ ਬਾਰਡਰ ਬੈਲਟ ਤੇ ਬਿਲਕੁਲ। ਉਸ ਪਿੰਡ ਦੇ ਵਿੱਚ ਇੱਕ 7-8 ਸਾਲ ਤੋਂ ਨੌਜਵਾਨ ਨਸ਼ਾ ਕਰਦਾ ਹੈ ਤੇ ਉਹ ਆਪਣੇ ਮਾਂ ਪਿਓ ਨੂੰ ਕਮਰੇ ਦੇ ਵਿੱਚ ਬੰਦ ਕਰਕੇ ਤੇ ਉਹਨਾਂ ਨੂੰ ਕਹਿੰਦਾ ਹੈ ਪੈਸੇ ਲਿਆ ਕੇ ਦਿਓ, ਔਰ ਪੈਸੇ ਆੜਤੀਏ ਨੂੰ ਫੋਨ ਕਰੋ ਘਰੇ ਆ ਕੇ ਦੇਵੇ, ਨਹੀਂ ਤੇ ਫਿਰ ਉਨੀ ਦੇਰ ਮੈਂ ਤੁਹਾਡਾ ਦਰਵਾਜ਼ਾ ਜਿਹੜਾ ਖੋਲਣਾ ਨਹੀਂ। 2-2 3-3 ਦਿਨ ਉਸ ਮਾਂ ਪਿਓ ਨੂੰ ਉਸ ਕਮਰੇ 'ਚ ਬੰਦ ਰਹਿਣਾ ਪੈਂਦਾ, ਬਿਨਾਂ ਕਿਸੇ ਖਾਧੇ ਪੀਤੇ ਤੇ ਜਾਂ ਬਿਨਾਂ ਕੁਛ ਹੋਰ ਆਪਣਾ ਫਰੈਸ਼ ਹੋਏ ਜੀ। ਤੇ ਉਹ ਆਪਣੀ ਮਾਂ ਦੀਆਂ ਜਿਹੜੀਆਂ 3 ਥਾਂ ਤੋਂ ਉਹਨੇ ਬਾਂਹ ਤੋੜੀ ਆ, ਔਰ ਮਾਂ ਜਦੋਂ ਉਹਦਾ ਪਿਓ ਮੈਨੂੰ ਮਿਲਿਆ ਸੀ ਕਿ ਸਾਡੇ ਆਹ ਹਾਲਾਤ ਨੇ ਤੁਹਾਡੀ ਕੋਈ ਮਦਦ ਕਰੋ, ਤੇ ਉਸ ਟਾਈਮ ਉਹਦਾ ਮਾਂ ਪਿਓ ਦਰਬਾਰ ਸਾਹਿਬ ਜਿਹੜਾ ਉਹ ਰਹਿ ਰਿਹਾ ਸੀ। ਉਹਦੀ ਮਾਂ ਇੱਕ ਜਿਹੜੀ ਘਿਓ ਦੀ ਫੈਕਟਰੀ 'ਚ 150 ਰੁਪਏ ਦਿਹਾੜੀ ਦੇ ਉੱਤੇ ਕੰਮ ਕਰਕੇ ਤੇ ਸ਼ਾਮ ਨੂੰ ਦਰਬਾਰ ਸਾਹਿਬ ਲੰਗਰ ਛਕ ਕੇ ਤੇ ਉੱਥੇ ਪਰਿਕਰਮਾ 'ਚ ਪੈ ਕੇ ਜਿਹੜੀ ਰਾਤ ਗੁਜ਼ਾਰਦੇ ਸੀ। ਸੋ ਐਸੇ ਹਾਲਾਤ ਜੋ ਸਾਡੇ ਪੰਜਾਬ ਦੇ ਨੇ, ਤੇ ਪਰ ਇਹ ਸਰਕਾਰਾਂ ਜਿਹੜੀਆਂ ਕਹਿੰਦੀਆਂ ਕਿ ਇਹ ਲੋਕ ਸਾਨੂੰ ਬਦਨਾਮ ਕਰਨਾ ਚਾਹੁੰਦੇ ਨੇ, ਇਹ ਦੂਸਰੇ ਲੋਕ ਜਿਹੜੇ ਪੰਜਾਬ ਨੂੰ ਬਦਨਾਮ ਕਰ ਰਹੇ ਆ, ਪੰਜਾਬੀਆਂ ਨੂੰ ਬਦਨਾਮ ਕਰ ਰਹੇ ਆ। ਮੈਂ ਦੱਸਣਾ ਚਾਹੁੰਦਾ ਕਿਤੇ ਸਾਡੇ ਇਸ ਹਲਕੇ 'ਚ ਆ ਕੇ ਦੇਖੋ, ਲੋਕਾਂ ਦੇ ਹਾਲਾਤ ਦੇਖੋ। ਦੁਕਾਨਾਂ ਤੋਂ ਜੈਸੇ ਖੰਡ ਪੱਤੀ ਮਿਲਦੀ ਹੈ, ਏਦਾਂ ਅੱਜ ਸਾਡੇ ਇੱਥੇ ਨਸ਼ਾ ਮਿਲ ਰਿਹਾ ਦੁਕਾਨਾਂ ਤੋਂ ਜੀ। ਤੋ ਐਸੇ ਹਾਲਾਤ, ਉਹ ਮਾਂ ਪਿਓ ਜਿਹਨੇ ਬੱਚਿਆਂ ਨੂੰ ਪਾਲਿਆ, ਇੰਨਾ ਵੱਡਾ ਕੀਤਾ, ਤੇ ਉਹਨਾਂ ਨੂੰ ਆਪਣੇ ਬੱਚਿਆਂ ਤੋਂ ਹੀ ਮਾਰ ਖਾਣੀ ਪੈ ਰਹੀ ਆ, ਔਰ ਬਾਹਾਂ ਤੋੜੀਆਂ ਜਾ ਰਹੀਆਂ ਉਹਨਾਂ ਮਾਂ ਪਿਓ ਦੀਆਂ, ਤੇ ਆਪਣੇ ਜੋ ਉਹਨਾਂ ਦੇ ਘਰ ਦੇ ਕੋਈ ਟੋਕੇ ਵਾਲੀ ਮੋਟਰ, ਕੋਈ ਡੰਗਰ ਸੀ, ਸਭ ਕੁਝ ਉਹਨਾਂ ਨੇ ਵੇਚ ਦਿੱਤੇ ਜੀ। ਅਤੇ ਜਗਜੋਤ ਸਿੰਘ ਫਿਰ ਉਹ ਹਾਂਜੀ ਕੰਟੀਨਿਊ ਕਰੋ ਗੱਲ ਆਪਣੀ। ਉਹ ਬਜ਼ੁਰਗ ਮੇਰੇ ਕੋਲ ਪਹੁੰਚੇ ਤੇ ਫਿਰ ਮੈਂ ਇੱਕ ਨਸ਼ਾ ਛੁਡਾਊ ਸੈਂਟਰ ਵਾਲਿਆਂ ਦਾ ਮੇਰੇ ਕੋਲ ਨੰਬਰ ਸੀ, ਮੈਂ ਨੰਬਰ ਦੇ ਕੇ ਉਹਦਾ ਇਲਾਜ ਵਾਸਤੇ ਉਹਨੂੰ ਉਹਦੇ ਘਰੋਂ ਚੁਕਾਇਆ ਤੇ 3 ਮਹੀਨੇ ਉਹਦੇ ਉੱਥੇ ਸੈਂਟਰ ਦੇ ਵਿੱਚ ਲਵਾ ਕੇ, ਤੇ ਅੱਜ ਮੈਂ ਥੋੜੇ ਦਿਨ ਹੋ ਗਏ ਫਿਰ ਉਹਦੇ ਘਰ ਮਿਲ ਕੇ ਆਇਆ। ਤਾਂ ਉਹ ਚਲੋ ਨੌਜਵਾਨ ਆਪਣੇ ਘਰ ਕੰਮ ਕਰ ਰਿਹਾ ਸੀ, ਤੇ ਮੈਂ ਇਹੀ ਮੁੰਡਾ ਆ, ਇਹੀ ਸਿੰਘ ਆ? ਉਹ ਕਹਿੰਦੇ ਹਾਂਜੀ ਇਹੀ ਹੈ ਜੀ। ਜੀ ਤੇ ਠੀਕ ਹੈ, ਉਹ ਕੰਮ ਕਰ ਰਿਹਾ ਸੀ, ਹੌਲੀ ਹੌਲੀ ਉਹ ਰਿਕਵਰ ਹੋਇਆ। ਉਹਨੂੰ ਫਿਰ ਸਮਝਾਇਆ ਮੈਂ ਕਿ ਤੂੰ ਕੀ ਕਰਦਾ? ਕਹਿੰਦਾ ਮੇਰੇ ਕੋਲ ਗਲਤੀਆਂ ਹੋਈਆਂ, ਚਲੋ ਬਹੁਤ ਹੋਇਆ, ਪਰ ਨਸ਼ਾ ਹੈਗਾ। ਐਸੇ ਹਾਲਾਤ ਨੇ, ਐਸੇ ਘਰ ਨੇ, ਤੁਹਾਨੂੰ ਕਈ, ਇਹ ਤਾਂ ਮੈਂ ਇੱਕ ਜਿਹਦੇ ਨਾਲ ਮੇਰਾ ਵਾਹ ਪੈ ਗਿਆ ਮੈਂ ਉਹ ਤੁਹਾਨੂੰ ਦੱਸ ਦਿੱਤਾ। ਐਸੇ ਕਈ ਐਵਰੇਜ ਹੈ ਪੂਰੀ ਘੱਟੋ ਘੱਟ 40 ਤੋਂ 50%। ਜੀ ਬਿਲਕੁਲ। ਸੋ ਕਾਫੀ ਸਮੱਸਿਆਵਾਂ ਨੇ ਜਿੱਦਾਂ ਤੁਸੀਂ ਦੱਸਿਆ ਤੁਹਾਡੇ ਹਲਕੇ ਦੀਆਂ, ਤੇ ਤੁਸੀਂ ਇਹਨਾਂ ਚੀਜ਼ਾਂ ਨੂੰ, ਜੇ ਤੁਸੀਂ ਉੱਥੋਂ ਚੁਣ ਕੇ ਜਾਂਦੇ ਹੋ, ਤੁਸੀਂ ਉੱਥੋਂ ਜਿਹੜੇ ਆ ਵਿਧਾਨ ਸਭਾ ਦੇ ਵਿੱਚ ਜਾਂਦੇ ਹੋ, ਤੇ ਤੁਸੀਂ ਕੀ ਸੋਚ ਰਹੇ ਹੋ? ਤੁਹਾਡੇ ਪਲਾਨ ਆਫ ਐਕਸ਼ਨ ਕੀ ਹੈ ਇਹ ਚੀਜ਼ਾਂ ਨੂੰ, ਇਹਨਾਂ ਤੋਂ ਨਿਜਾਤ ਪਾਉਣ ਦੇ ਲਈ? ਬਿਲਕੁਲ ਜੀ, ਅਸੀਂ ਪਹਿਲ ਦੇ ਆਧਾਰ ਤੇ ਸਾਡੀ ਪਾਰਟੀ ਦਾ ਵੀ ਏਜੰਡਾ ਹੈ, ਔਰ ਪਾਰਟੀ ਦੇ ਨਾਲ ਮੇਰਾ ਵੀ ਇਹੀ ਮੰਨਣਾ ਹੈ ਕਿ ਪਹਿਲ ਦੇ ਆਧਾਰ ਤੇ ਸਾਡਾ ਜੋ ਨਸ਼ੇ ਨੂੰ ਅਸੀਂ ਨੱਥ ਪਾਵਾਂਗੇ, ਨਸ਼ੇ ਦੇ ਉੱਤੇ ਜੋ ਅਸੀਂ ਹਟਾਉਣ ਦੀ ਪੂਰੀ ਕੋਸ਼ਿਸ਼ ਕਰਕੇ, ਔਰ ਜੋ ਇਸ ਨੈਕਸਸ ਚੱਲਦਾ ਆ ਨਸ਼ੇ ਦਾ, ਸਮਗਲਰ ਦਾ, ਔਰ ਇਹਨਾਂ ਰਾਜਨੀਤਿਕ ਬੰਦਿਆਂ ਦਾ, ਔਰ ਪ੍ਰਸ਼ਾਸਨ ਦਾ, ਇਸ ਨੈਕਸਸ ਨੂੰ ਤੋੜ ਕੇ ਦੋਸ਼ੀਆਂ ਨੂੰ ਫੜ ਕੇ ਸਜ਼ਾਵਾਂ ਦਵਾਵਾਂਗੇ। ਇਹ ਸਾਡਾ ਪਹਿਲਾ ਮੁੱਖ ਕੰਮ ਹੈ ਸਾਡਾ। ਤੇ ਔਰ ਜੋ ਨਸ਼ੇ ਦੇ ਵਿੱਚ ਮਰੀਜ਼ ਬਣ ਚੁੱਕੇ ਸਾਡੇ ਇਸ ਪੰਜਾਬ ਦੇ ਨੌਜਵਾਨ ਨੇ, ਉਹਨਾਂ ਨੂੰ ਰਿਕਵਰ ਕਰਕੇ ਉਹਨਾਂ ਦਾ ਇਲਾਜ ਕੀਤਾ ਜਾਊਗਾ, ਔਰ ਉਹਨਾਂ ਨੂੰ ਫਿਰ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਫਿਰ ਦੁਬਾਰਾ ਉਸੇ ਹੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਖੁਸ਼ਹਾਲ ਜ਼ਿੰਦਗੀ ਦੇਣ ਦੀ ਕੋਸ਼ਿਸ਼ ਕੀਤੀ ਜਾਏਗੀ ਜੀ। ਬਿਲਕੁਲ ਜੀ। ਤੇ ਦੂਸਰੀ ਜਿਹੜੀਆਂ ਉਹ ਗੱਲਾਂ ਸਾਡੀਆਂ, ਉਹ ਤਾਂ ਅਸੀਂ ਜਿਹੜੀ ਤੁਹਾਨੂੰ ਦੱਸ ਰਹੇ ਹਾਂ, ਬੱਸ ਦੀ ਪ੍ਰੋਬਲਮ ਆ, ਉਹ ਵੀ ਬਹੁਤ ਮੇਜਰ ਪ੍ਰੋਬਲਮ ਆ। ਪਹਿਲ ਦੇ ਆਧਾਰ ਤੇ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਹੱਲ ਕੀਤੀਆਂ ਜਾਣਗੀਆਂ। ਤੁਸੀਂ ਜਗਜੋਤ ਜੀ ਇਹ ਆਖਿਆ ਵੀ ਜਿਹੜੇ ਵਲੰਟੀਅਰਸ ਆ ਉਹਨਾਂ ਨੂੰ ਜਿਹੜੀ ਆਮ ਆਦਮੀ ਪਾਰਟੀ ਆ ਉਹ ਟਿਕਟਾਂ ਦੇ ਰਹੀ ਆ, ਜਦ ਕਿ ਬਹੁਤ ਸਾਰੇ ਐਸੇ ਸਵਾਲ ਉੱਠਦੇ ਆ ਕਈ ਜਗ੍ਹਾ ਦੇ ਉੱਤੇ, ਇੱਦਾਂ ਵੀ ਜਿਹੜਾ ਸਾਹਮਣੇ ਆ ਰਿਹਾ ਆ ਵੀ ਕਈ ਵਲੰਟੀਅਰ ਬਹੁਤ ਨਾਰਾਜ਼ ਨੇ ਵੀ ਜਿਹੜਾ ਉੱਥੋਂ ਐਕਚੁਅਲ ਦੇ ਵਿੱਚ ਜਿਹਦਾ ਹੱਕ ਬਣਦਾ ਵਲੰਟੀਅਰ ਦਾ, ਉਸ ਨੂੰ ਟਿਕਟ ਨਹੀਂ ਮਿਲੀ, ਬਲਕਿ ਕਿਸੇ ਧਨਾੜ ਬੰਦੇ ਨੂੰ ਮਿਲ ਗਈ ਆ।
ਇਹ ਜਿਹੜੀਆਂ ਪੈਸੇ ਦੇ ਲੈਣ ਦੇਣ ਦੇ ਉੱਤੇ ਜਿਹੜੀਆਂ ਟਿਕਟਾਂ ਚੱਲਦੀਆਂ ਆ, ਇਸ ਦੇ ਉੱਤੇ ਤੁਹਾਡਾ ਕੀ ਕਹਿਣਾ? ਨਹੀਂ ਜੀ, ਇਹ ਤਾਂ ਬਿਲਕੁਲ ਹੀ ਇਲਜ਼ਾਮਬਾਜ਼ੀ ਆ। ਮੈਂ ਉਹ ਚੀਜ਼ ਨਹੀਂ ਕਹਿ ਰਿਹਾ ਕਿ ਵਲੰਟੀਅਰਸ ਨੂੰ ਦੇਖੋ, ਐਵਰੇਜ ਹਰ ਇੱਕ ਚੀਜ਼ ਦੀ ਐਵਰੇਜ ਦੇਖਣੀ ਪੈਂਦੀ ਆ। ਬਿਲਕੁਲ ਜਿੱਥੇ ਕਿਤੇ ਕੈਪੇਬਲ ਬੰਦਾ ਹੈਗਾ ਜੀ, ਜੇ ਕਿਤੇ ਮੰਨ ਲਓ ਪੈਸੇ ਵਾਲੇ ਬੰਦੇ ਨੂੰ, ਦੇਖੋ ਪੈਸਾ ਹੈ ਤਾਂ ਉਹ ਕਿਸੇ ਨੂੰ ਉਹਦੀ ਆਪਣੇ ਕਰਮ ਆ, ਉਹ ਬਿਲਕੁਲ ਉਹਨੂੰ ਮੁਬਾਰਕ ਹੈ ਜਿਹਦੇ ਕੋਲ ਪੈਸਾ ਆ। ਔਰ ਪੈਸੇ ਜਿਹਦੇ ਕੋਲ ਹੋਣਾ, ਇਹਦਾ ਮਤਲਬ ਇਹ ਨਹੀਂ ਕਿ ਉਹ ਬੰਦਾ ਚੋਰ ਹੈ ਜਾਂ ਉਹ ਬੰਦਾ ਗਲਤ ਆ। ਜੀ ਬਿਲਕੁਲ ਇਹ ਚੀਜ਼ ਪਾਰਟੀ ਸਾਡੀ ਦਾ ਏਜੰਡਾ ਹੈ ਕਿ ਬੰਦੇ ਦੇ ਕਿਰਦਾਰ ਨੂੰ ਦੇਖਿਆ ਜਾਏਗਾ, ਬੰਦੇ ਦੇ ਕਰੈਕਟਰ ਨੂੰ ਦੇਖ ਕੇ ਬੰਦੇ ਦੇ ਪਿੱਛੇ ਉਹਦਾ ਜੋ ਕੋਈ ਕਿਸੇ ਤਰ੍ਹਾਂ ਦਾ ਦਾਗ ਤਾਂ ਨਹੀਂ ਹੈਗਾ, ਉਹ ਚਾਹੇ ਅਮੀਰ ਆ ਚਾਹੇ ਕੁਝ ਵੀ ਆ। ਪਰ ਵਰਕਰ ਜਿੱਥੇ ਵੀ ਕਿਤੇ ਸਾਡਾ ਉਹਨਾਂ ਨੂੰ ਲੱਗ ਰਿਹਾ ਹੈ ਕਿ ਇਹ ਬੰਦਾ ਕੈਪੇਬਲ ਆ, ਇਹ ਸਾਡੇ ਲਈ ਕੰਮ ਆ ਸਕਦਾ ਆ ਜਾਂ ਇਹ ਟਿਕਟ ਦਾ ਹੱਕਦਾਰ ਆ ਔਰ ਇਹਦੇ ਲੋਕ ਇਸ ਨੂੰ ਪਸੰਦ ਕਰਦੇ ਨੇ, ਤਾਂ ਉਹਦੇ ਲਈ ਜ਼ਰੂਰ ਉਹੀ ਜੋ ਪਾਰਟੀ ਉਸ ਨੂੰ ਹੀ ਉਤਾਰਦੀ ਆ। ਔਰ ਕਈ ਜਿਹੜੇ ਸਾਡੇ ਜਿਹੜੇ ਹੁੰਦੇ ਨੇ ਪਾਰਟੀ ਦੇ ਪ੍ਰੋਟੋਕੋਲਸ ਨੇ, ਉਹ ਉਹਨਾਂ ਨੂੰ ਫੋਲੋ ਕਰਨਾ ਪੈਂਦਾ ਆ। ਸੋ ਉਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਣਾ ਪੈਂਦਾ। ਇਹ ਨਹੀਂ ਹੋ ਸਕਦਾ ਕਿ ਜੇ ਹੁਣ ਮੇਰੇ ਹਲਕੇ ਦੇ ਦੀ ਮੈਂ ਗੱਲ ਕਰਾਂ ਤਾਂ 8 ਬੰਦਿਆਂ ਨੇ ਫਾਰਮ ਭਰੇ ਸੀ ਵੀਰ ਜੀ। ਉਹ ਸਭ ਸੰਗਤਾਂ ਨੂੰ ਦੱਸਣਾ ਚਾਹੂੰਗਾ ਕਿ 8 ਬੰਦਿਆਂ ਨੇ ਫਾਰਮ ਭਰੇ ਸੀ ਤੇ 8 ਚੋਂ ਕਿਸੇ ਇੱਕ ਨੂੰ ਹੀ ਮਿਲਣੀ ਸੀ। ਚਲੋ ਉਹ ਮਾਲਕ ਦੀ ਕਿਰਪਾ ਹੋਈ, ਉਹ ਸਤਿਗੁਰੂ ਸਾਹਿਬ ਜੀ ਨੇ ਸੇਵਾ ਕਰਨ ਦਾ ਬਲ ਜੋ ਮੌਕਾ ਬਖਸ਼ਿਆ ਤੇ ਉਹ ਸਾਡੇ ਹਿੱਸੇ ਸੇਵਾ ਲੱਗੀ ਆ। ਤਾਂ ਜੇ ਕਿਸੇ ਨੂੰ ਵੀ ਮਿਲਦੀ ਤਾਂ ਉਹ ਅਸੀਂ ਨਾਲੇ ਜਦੋਂ ਤੁਰੇ ਸੀ, ਅਸੀਂ ਕਿਸੇ ਟਿਕਟਾਂ ਕਰਕੇ ਨਹੀਂ ਤੁਰੇ ਸੀ, ਅਸੀਂ ਸਿਰਫ ਪੰਜਾਬ ਨੂੰ ਬਦਲਣ ਵਾਸਤੇ ਔਰ ਇਸ ਪੰਜਾਬ ਨੂੰ ਦੁਬਾਰਾ ਖੁਸ਼ਹਾਲ ਪੰਜਾਬ ਬਣਾਉਣ ਵਾਸਤੇ, ਇਹਨਾਂ ਜ਼ੁਲਮੀ ਰਾਜ ਔਰ ਪਰਿਵਾਰਵਾਦ ਨੂੰ ਖਤਮ ਕਰਨ ਵਾਸਤੇ ਤੁਰੇ ਸੀ। ਇਹ ਤਾਂ ਕਿਸੇ ਇੱਕ ਨੂੰ ਹੀ ਮਿਲਣੀ ਆ। ਉਹ ਜੋ ਪਾਰਟੀ ਦੇਖਦੀ ਆ, ਉਹ ਪਾਰਟੀ ਨੂੰ ਸਹੀ ਲੱਗਦਾ, ਪਾਰਟੀ ਦੇ ਜੋ ਏਜੰਡੇ ਅਧੀਨ ਜਿਹੜਾ ਆ ਰਿਹਾ ਉਹ ਉਹਨੂੰ ਹੀ ਦਿੰਦੀ ਆ। ਉਹ ਸਾਰੇ ਪ੍ਰੋਟੋਕੋਲ ਨੂੰ ਫੋਲੋ ਕਰਕੇ ਹੀ ਉਸ ਬੰਦੇ ਨੂੰ ਟਿਕਟ ਦਿੱਤੀ ਜਾਂਦੀ। ਮੈਂ ਸੋਚਦਾ ਕਿ ਸਾਨੂੰ ਨਾਰਾਜ਼ਗੀ ਨਹੀਂ ਕਰਨੀ ਚਾਹੀਦੀ, ਸਗੋਂ ਉਹਨਾਂ ਵੀਰਾਂ ਦਾ ਸਾਥ ਦੇਣਾ ਚਾਹੀਦਾ ਹੈ ਔਰ ਇਸ ਜ਼ੁਲਮੀ ਰਾਜ ਔਰ ਪਰਿਵਾਰਵਾਦ ਨੂੰ ਖਤਮ ਕਰਨ ਵਿੱਚ ਉਹਨਾਂ ਦਾ ਸਹਿਯੋਗ ਕਰਨਾ ਚਾਹੀਦਾ। ਇੱਕ ਵਧੀਆ ਸਿਸਟਮ ਹੋ ਗਿਆ, ਇੱਕ ਵਧੀਆ ਸਮਾਜ ਸਿਰਜਿਆ ਗਿਆ ਤਾਂ ਸਭ ਕੁਝ ਠੀਕ ਹੋ ਜਾਏਗਾ ਤੇ ਉਹ ਸਾਰੇ ਹੀ MLA ਹੋਣਗੇ। ਔਰ ਕਿਉਂਕਿ ਜੋ ਬਰਾਬਰ ਦਾ ਹੱਕ ਹੋ ਗਿਆ, ਕਾਨੂੰਨ ਦਾ ਰਾਜ ਹੋ ਗਿਆ, ਲੋਕਤੰਤਰ ਹੋ ਗਿਆ, ਤਾਂ ਕੋਈ ਅੱਜ ਇਹਨਾਂ ਲੋਕਾਂ ਨੇ ਬਸ ਇਸੇ ਕਰਕੇ ਆਪਾਂ ਨੂੰ ਉਹ ਫਰਕ ਪਾ ਕੇ ਰੱਖੇ ਨੇ ਕਿ ਇਹ VIP ਕਲਚਰ ਕਰਕੇ। ਜਦੋਂ VIP ਕਲਚਰ ਖਤਮ ਹੋ ਗਿਆ ਤਾਂ ਲੋਕਤੰਤਰ ਹੋ ਗਿਆ, ਕਾਨੂੰਨ ਦਾ ਰਾਜ ਹੋ ਗਿਆ ਤੇ ਸਾਰੇ ਬਰਾਬਰ ਹੋਣਗੇ, ਚਾਹੇ ਉਹ ਵਲੰਟੀਅਰ ਨੇ ਚਾਹੇ ਉਹ ਕੋਈ MLA ਹੈ ਜੀ। ਅਤੇ ਜਗਜੋਤ ਸਿੰਘ ਜੀ, ਇੱਦਾਂ ਹੀ ਆਪਾਂ ਜੁੜੇ ਰਹਾਂਗੇ, ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰੱਖਾਂਗੇ, ਪਰ ਇੱਕ ਸਮਾਂ ਹੋ ਚੁੱਕਾ ਇੱਕ ਛੋਟੀ ਜਿਹੀ ਬ੍ਰੇਕ ਲੈਣ ਦਾ। ਆਪਾਂ ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ ਤੇ ਬ੍ਰੇਕ ਤੋਂ ਬਾਅਦ 'ਚ ਮੁੜ ਕੇ ਫਿਰ ਵਾਪਸ ਆਉਂਦੇ ਹਾਂ। ਤੁਸੀਂ ਇੱਦਾਂ ਹੀ ਜੁੜੇ ਰਹੋ ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤੇ ਆ ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਇੱਕ ਬ੍ਰੇਕ ਤੋਂ ਬਾਅਦ ਦੇ ਵਿੱਚ ਮੁੜ ਕੇ ਫਿਰ ਵਾਪਸ ਆ ਰਹੇ ਹਾਂ। ਪ੍ਰੋਗਰਾਮ ਪੰਜਾਬ ਚੋਣ ਦੰਗਲ 2017 ਇੱਦਾਂ ਹੀ ਜਾਰੀ ਰਹੇਗਾ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ, ਤੁਹਾਡਾ ਆਪਣਾ ਪੰਜਾਬੀ ਰੇਡੀਓ USA, ਧੜਕਦੇ ਦਿਲਾਂ ਦੇ ਨਾਲ ਨਾਲ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਇੱਕ ਵਾਰੀ ਫੇਰ ਨਿੱਕੀ ਜੀ ਆਇਆਂ ਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫੇਰ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵਿਸ਼ੇਸ਼ ਪ੍ਰੋਗਰਾਮ ਪੰਜਾਬੀ ਰੇਡੀਓ USA ਦਾ ਪੰਜਾਬ ਚੋਣ ਦੰਗਲ 2017, ਜਿਸ ਦੇ ਵਿੱਚ ਅੱਜ ਸਾਡੇ ਨਾਲ ਰਾਜਾ ਸੰਸੀ ਹਲਕੇ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਦਾਰ ਜਗਜੋਤ ਸਿੰਘ ਖਾਲਸਾ ਜੀ ਉਹ ਸਾਡੇ ਨਾਲ ਜੁੜੇ ਹੋਏ ਨੇ। ਜਗਜੋਤ ਸਿੰਘ ਜੀ, ਇੱਕ ਵਾਰੀ ਫੇਰ ਨਿੱਕੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਬਿਲਕੁਲ ਜਗਜੋਤ ਸਿੰਘ ਜੀ, ਆਪਾਂ ਆਪਣਾ ਗੱਲਬਾਤ ਦਾ ਸਿਲਸਿਲਾ ਉਹ ਵੀ ਜਾਰੀ ਰੱਖਾਂਗੇ ਤੇ ਨਾਲ ਜਿਹੜੇ ਕੁਛ ਸਰੋਤੇ ਵੀ ਆਪਣੇ ਨਾਲ ਹੁਣ ਜੁੜ ਰਹੇ ਨੇ, ਉਹ ਵੀ ਤੁਹਾਡੇ ਕੋਲੋਂ ਜਿਹੜੇ ਕੁਛ ਨਾ ਕੁਛ ਸਵਾਲ ਪੁੱਛਣਾ ਚਾਹੁੰਦੇ ਨੇ। ਤੇ ਸਰੋਤਿਓ, ਤੁਸੀਂ ਵੀ ਕਾਲ ਕਰ ਸਕਦੇ ਹੋ 408 272 5200 4082725200। ਇਸ ਨੰਬਰ ਦੇ ਉੱਤੇ ਤੁਸੀਂ ਪੰਜਾਬੀ ਰੇਡੀਓ USA ਦੇ ਉੱਤੇ ਕਾਲ ਕਰਕੇ ਸਵਾਲ ਜਿਹੜੇ ਜਗਜੋਤ ਸਿੰਘ ਹੁਣਾਂ ਨੂੰ ਪੁੱਛ ਸਕਦੇ ਹੋ। ਅਤੇ ਨਾਲੇ ਤੁਸੀਂ ਪੰਜਾਬੀ ਰੇਡੀਓ USA ਨੂੰ ਇਸ ਟਾਈਮ ਸੁਣ ਰਹੇ ਹੋ 1300 AM ਫਰੈਜ਼ਨੋ ਦੇ ਇਲਾਕੇ ਦੇ ਵਿੱਚ, 1470 AM ਸੈਕਰਾਮੈਂਟੋ ਦੇ ਇਲਾਕੇ ਵਿੱਚ ਅਤੇ ਯੂਬਾ ਸਿਟੀ ਇਲਾਕੇ ਦੇ ਵਿੱਚ 1450 AM ਅਤੇ 96.5 96.5
FM ਦੇ ਉੱਤੇ। ਅਤੇ ਇਸ ਦੇ ਨਾਲ ਨਾਲ ਜਿਹੜੇ ਜੀ ਤੁਸੀਂ ਸਾਡੀ ਵੈਬਸਾਈਟ www.punjabiradiousa.com ਉਸ ਦੇ ਉੱਤੇ ਤੁਸੀਂ ਜੁੜੇ ਹੋਏ ਹੋ। ਐਂਡਰੋਇਡ ਆਈਫੋਨ ਦੀਆਂ ਐਪਸ ਨੂੰ ਡਾਊਨਲੋਡ ਕਰ ਸਕਦੇ ਹੋ ਅਤੇ ਵੱਖ-ਵੱਖ ਫ਼ੋਨ ਨੰਬਰਸ ਦੇ ਉੱਤੇ ਡਾਇਲ ਕਰਕੇ ਵੀ ਤੁਸੀਂ ਸੁਣ ਸਕਦੇ ਹੋ। ਅਤੇ ਆਪਣੀ ਗੱਲਬਾਤ ਦਾ ਸਿਲਸਿਲਾ ਅੱਗੇ ਤੋਰਦੇ ਹਾਂ ਅਤੇ ਆਪਣੇ ਜਿਹੜੇ ਕਾਲਰ ਜੁੜੇ ਆ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਜਸਵੀਰ ਸਿੰਘ ਜੀ ਜੁੜੇ ਹੋਏ ਨੇ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਹੈ ਜੀ ਤੁਹਾਡਾ? ਜੀ ਰਾਜਕਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸ਼ੁਕਰੀਆ ਜੀ ਸਾਰਿਆਂ ਨੂੰ। ਤੇ ਮੇਰਾ ਸਵਾਲ ਇਹ ਹੈ ਕਿ ਨਸ਼ਾ ਤੇ ਨਸ਼ਾ ਹੀ ਹੈ, ਉਹ ਭਾਵੇਂ ਸਿਗਰਟ ਦਾ ਹੋਵੇ ਜਾਂ ਤੰਬਾਕੂ ਦਾ ਹੋਵੇ ਜਾਂ ਸਮੈਕ ਦਾ ਹੋਵੇ ਤੇ ਜਾਂ ਸ਼ਰਾਬ ਦਾ ਹੋਵੇ। ਤੇ ਮੈਂ ਭਾਈ ਸਾਹਿਬ ਤੋਂ ਇਹ ਕੁਐਸਚਨ ਪੁੱਛਣਾ ਚਾਹੁੰਦਾ ਵੀ ਦਿੱਲੀ ਦੇ ਵਿੱਚ ਸੂਤਰ ਦੱਸਦੇ ਆ ਕਿ ਜਿੰਨੇ ਸ਼ਰਾਬ ਦੇ ਠੇਕੇ ਆਮ ਆਦਮੀ ਪਾਰਟੀ ਦੇ ਆਉਣ ਦੇ ਬਾਅਦ ਖੁੱਲੇ ਆ, ਉਹ ਤੋਂ ਪਹਿਲਾਂ ਉਹਨਾਂ ਦੀ ਗਿਣਤੀ ਘੱਟ ਸੀ। ਤੇ ਇਹ ਕਿ ਜਿਹੜਾ ਹੁਣ ਸਿਰਫ ਇਹਨਾਂ ਨੇ ਇੱਕ ਇਸ਼ੂ ਰੱਖਿਆ ਹੋਇਆ ਕਿ ਅਸੀਂ ਨਸ਼ਾ ਬੰਦ ਕਰਾਵਾਂਗੇ, ਇਹ ਵੀ ਕਿਤੇ ਆਪਣਾ ਨਰਿੰਦਰ ਮੋਦੀ ਅਗਰ ਜੁਮਲੇ ਤੇ ਨਹੀਂ ਹੈਗੇ ਕਿ 15 ਲੱਖ ਆ ਜਾਣਾ ਸੀ ਸਾਰਿਆਂ ਦੇ ਅਕਾਊਂਟ 'ਚ, ਬਾਅਦ ਜਿਨ੍ਹਾਂ ਦੇ ਸੱਤਾ ਜਾਣ ਤੋਂ ਬਾਅਦ ਉਹੀ ਹਾਲ ਹੋਵੇ ਵੀ ਜਿੱਦਾਂ ਠੇਕੇ ਦਿੱਲੀ ਦੇ ਵਿੱਚ ਗਿਣਤੀ ਵਧੀ ਹੈ, ਇੱਥੇ ਵੀ ਨਸ਼ਿਆਂ ਦੀ ਗਿਣਤੀ ਵੱਧ ਜਾਵੇ। ਜੀ ਧੰਨਵਾਦ ਜਸਵੀਰ ਜੀ ਸਵਾਲ ਦੇ ਲਈ। ਜੀ ਜਗਜੋਤ ਜੀ। ਜੀ ਮੈਂ ਇਹਨਾਂ ਦੀ ਗੱਲ ਦੇ ਨਾਲ ਬਿਲਕੁਲ ਦਰੁਸਤ ਹਾਂ ਕਿ ਇਹਨਾਂ ਨੂੰ, ਕਿਉਂਕਿ ਉਹ ਗੱਲ ਬਿਲਕੁਲ ਸਹੀ ਹੈ ਇਹਨਾਂ ਵੀਰ ਜੀ ਦੀ ਕਿ 70 ਸਾਲ ਹੋ ਗਏ ਇਹਨਾਂ ਨੂੰ ਉਹਨਾਂ ਪਾਰਟੀਆਂ ਨੂੰ ਦੇਖਦੇ ਆਏ ਤੇ ਉਹ ਸਾਡੀ ਪੰਜਾਬੀ ਦੀ ਕਹਾਵਤ ਆ ਕਿ ਦੁੱਧ ਦਾ ਸੜਿਆ ਲੱਸੀ ਨੂੰ ਵੀ ਫੂਕਾ ਮਾਰ ਕੇ ਪੀਂਦਾ ਆ। ਤਾਂ ਬਿਲਕੁਲ ਇਹਨਾਂ ਨੂੰ ਉਹੀ ਮਹਿਸੂਸ ਹੁੰਦਾ ਆ। ਇਹ ਬਿਲਕੁਲ ਆਪਣੀ ਜਗ੍ਹਾ ਤੇ ਠੀਕ ਨੇ ਕਿ ਇਹਨਾਂ ਨੂੰ ਡਰ ਅੱਜ ਵੀ ਹੈਗਾ, ਪੰਜਾਬੀਆਂ ਨੂੰ ਡਰ ਅੱਜ ਵੀ ਹੈਗਾ ਕਿਤੇ ਇਹ ਵੀ ਪਾਰਟੀ ਉਹਨਾਂ ਵਰਗੀ ਨਾ ਨਿਕਲੇ। ਪਰ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਆ ਕਿ ਇਹ ਇੱਕ ਅੰਦੋਲਨ ਦੇ ਵਿੱਚੋਂ ਨਿਕਲੀ, ਇੱਕ ਸੰਘਰਸ਼ ਦੇ ਵਿੱਚੋਂ ਨਿਕਲੀ ਪਾਰਟੀ ਆ। ਔਰ ਇਹ ਇਕੱਲਾ ਕੋਈ ਵੀ ਜਿਹੜਾ ਨਰਿੰਦਰ ਮੋਦੀ ਵਰਗਾ ਜਾਂ ਕਿਸੇ ਹੋਰ ਸਰਕਾਰਾਂ ਵਾਂਗੂ ਜੁਮਲੇ ਜਾਂ ਝੂਠੇ ਵਾਅਦਿਆਂ ਵਾਲੀ ਸਰਕਾਰ ਨਹੀਂ, ਇੱਕ ਇਮਾਨਦਾਰ ਤੇ ਇੱਕ ਸਾਫ਼ ਅੱਖ ਵਾਲੀ, ਇੱਕ ਪੜ੍ਹੇ ਲਿਖਿਆਂ ਵਾਲੀ ਆ। ਔਰ ਜਿਹੜੀ ਗੱਲ ਇਹਨਾਂ ਨੇ ਕੀਤੀ ਆ ਕਿ ਉਹ ਨਸ਼ੇ ਜਿਹੜੇ, ਉਹ ਨਸ਼ਾ ਤਾਂ ਹਰ ਤਰ੍ਹਾਂ ਦਾ ਨਸ਼ਾ, ਬਿਲਕੁਲ ਅਸੀਂ ਸਹਿਮਤ ਹਾਂ। ਔਰ ਅੱਜ ਪੰਜਾਬ ਦੇ ਵਿੱਚ ਵੀ ਜੇ ਮੈਂ ਗੱਲ ਕਰਾਂ ਤੇ ਇੱਥੇ ਬਾਈਪਾਸ ਦੇ ਉੱਪਰ ਜੋ ਕਾਨੂੰਨੀ ਤੌਰ ਤੇ ਠੇਕੇ ਮਨਾ ਕੀਤੇ ਗਏ ਨੇ, ਪਰ ਫਿਰ ਵੀ ਅੱਜ ਇੱਥੇ ਖੁੱਲੇ ਨੇ। ਹਰ ਬਾਈਪਾਸ ਦੇ ਉੱਤੇ ਠੇਕਾ ਖੁੱਲਾ ਆ ਔਰ ਟਾਈਮਿੰਗ ਕੋਈ ਨਹੀਂ ਹੈਗੀ। ਸਵੇਰੇ 5 ਵਜੇ ਚਾਹੇ ਤੁਸੀਂ ਲੈ ਲਓ, ਚਾਹੇ ਰਾਤ 12 ਵਜੇ ਲੈ ਲਓ। ਇਹਨਾਂ ਚੀਜ਼ਾਂ ਤੇ ਵੀ ਕੰਟਰੋਲ ਕੀਤਾ ਜਾਊਗਾ ਵੀਰ ਜੀ। ਕੀ ਟਾਈਮਿੰਗ ਹੋਊਗੀ ਕੋਈ ਸ਼ਾਮ ਤੋਂ ਲੈ ਕੇ ਕੋਈ 8 ਵਜੇ ਤੱਕ, 9 ਵਜੇ ਤੱਕ, ਸ਼ਾਮੀ 5 ਵਜੇ ਤੋਂ ਲੈ ਕੇ ਜਾਂ 4 ਵਜੇ ਤੋਂ ਲੈ ਕੇ। ਔਰ ਕੋਈ ਵੀ ਨੈਸ਼ਨਲ ਹਾਈਵੇ ਦੇ ਉੱਤੇ ਕੋਈ ਐਸਾ ਠੇਕਾ, ਐਸੇ ਇਹਨਾਂ ਉੱਤੇ ਵੀ ਪਾਬੰਦੀ ਜਿਹੜੀ ਉਹ ਲਾਈ ਜਾਏਗੀ। ਔਰ ਖਾਸ ਤੌਰ ਤੇ ਸਾਡੀ ਪਾਰਟੀ ਨੇ ਮੈਨੀਫੈਸਟੋ ਦੇ ਵਿੱਚ ਵੀ ਇਹ ਚੀਜ਼ਾਂ ਪਾ ਦਿੱਤੀਆਂ ਨੇ ਕਿ ਜਿਹੜਾ ਅੰਮ੍ਰਿਤਸਰ ਨੂੰ ਤੇ ਸ਼੍ਰੀ ਅਨੰਦਪੁਰ ਸਾਹਿਬ ਜੀ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਊਗਾ। ਇਹਨਾਂ ਚੀਜ਼ਾਂ ਦੇ ਵਿੱਚ ਇਹ ਸਭ ਕੁਝ ਰਹਿਤ ਹੋਊਗਾ ਇਹਨਾਂ ਦੋਵਾਂ ਸ਼ਹਿਰਾਂ ਦੇ ਵਿੱਚ ਜੀ। ਔਰ ਨਸ਼ੇ ਦੇ ਹਰ ਪ੍ਰਕਾਰ ਦੇ ਨਸ਼ੇ ਦੇ ਉੱਤੇ ਸਾਡੀ ਪਾਰਟੀ ਕੰਟਰੋਲ ਕਰੂਗੀ। ਔਰ ਤੁਸੀਂ ਯਕੀਨ ਮੰਨੋ ਸਾਡੇ ਦਾ, ਤੇ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਇਹ ਕਿਸੇ ਪ੍ਰਕਾਰ ਦਾ ਕੋਈ ਜੁਮਲਾ ਨਹੀਂ ਹੋਊਗਾ। ਇਹ ਤੁਹਾਨੂੰ ਔਰ ਇਸ ਪੰਜਾਬ ਨੂੰ ਦੁਬਾਰਾ ਉਹ ਜੋ ਪੁਰਾਣਾ ਪੰਜਾਬ ਸੀ ਔਰ ਨਸ਼ਾ ਰਹਿਤ ਪੰਜਾਬ ਜਿਹੜਾ ਉਹ ਬਣਾ ਕੇ ਦਿਖਾਵਾਂਗੇ। ਇੱਕ ਵਾਰੀ ਤੁਹਾਨੂੰ ਵਿਸ਼ਵਾਸ ਕਰਨਾ ਪਊਗਾ ਜੀ ਸਾਡੀ ਆਮ ਆਦਮੀ ਪਾਰਟੀ ਤੇ, ਔਰ ਤੁਹਾਡੇ ਵਿਸ਼ਵਾਸ ਤੇ ਅਸੀਂ ਖਰੇ ਉਤਰਾਂਗੇ। ਇਹ ਤੁਹਾਨੂੰ ਅਸੀਂ ਭਰੋਸਾ ਦਿਵਾਉਂਦੇ ਹਾਂ ਜੀ। ਅਤੇ ਜਗਜੋਤ ਸਿੰਘ ਜੀ ਆਪਣੇ ਅਗਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ। ਗੁਰਪਿੰਦਰ ਸਿੰਘ ਜੀ ਜੁੜੇ ਹੋਏ ਨੇ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜਗਜੋਤ ਸਿੰਘ ਜੀ, ਮੈਂ ਵੀ ਅੰਮ੍ਰਿਤਸਰ ਤੋਂ ਹਾਂ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਇਹ ਦੱਸ ਸਕਦੇ ਵੀ ਤੁਹਾਡਾ ਏਰੀਆ ਕਿਹੜਾ ਪੈਂਦਾ ਰਾਜਾ ਸਾਂਸੀ ਵਿੱਚ? ਜੀ ਮੇਰਾ ਏਰੀਆ ਰਾਜਾ ਸਾਂਸੀ ਤੋਂ, ਮੇਰਾ ਇੱਧਰਲੀ ਸਾਈਡ ਤੋਂ ਲਾਸਟ ਪਿੰਡ ਹੈਗਾ ਏਅਰਪੋਰਟ ਤੋਂ ਲੈ ਕੇ ਜਗਦੇ ਕਲਾਂ। ਤਾਂ ਉਧਰ ਦੂਸਰੀ ਸਾਈਡ ਤੇ ਘੁੰਮ ਜੋ ਆਪਣਾ ਭਿੰਡੀ ਸੈਦਾਂ ਤੋਂ ਲੈ ਕੇ ਲੋਪੋਕੇ ਤੋਂ ਰਾਣੀਆਂ ਬਾਰਡਰ ਤੋਂ ਲੈ ਕੇ ਬੱਚੀਵਿੰਡ ਤੋਂ ਲੈ ਕੇ ਰਾਮਤੀਰਥ, ਇਹ ਸਾਰਾ ਕੰਮ ਹੈ ਜੀ। ਅੰਮ੍ਰਿਤਸਰ ਰਹਿੰਦਾ ਹੋਵੇ ਉਹ ਤੁਹਾਡੀ ਕਿਵੇਂ ਹੈਲਪ ਕਰ ਸਕਦਾ ਹੈ ਜੀ? ਹੈਲਪ ਅੰਮ੍ਰਿਤਸਰ ਜੇ ਕੋਈ ਰਹਿੰਦਾ ਕੀ, ਮੈਂ ਤਾਂ ਕਹੂੰਗਾ ਜਿੱਥੇ ਵੀ ਕਿਤੇ ਕੋਈ ਪੰਜਾਬੀ ਜਾਂ ਕੋਈ ਵੀ ਕਿਤੇ ਵੀ ਮੇਰੇ ਕੋਈ ਹਲਕੇ ਦੇ ਵਿੱਚ ਕਿਸੇ ਦੇ ਰਿਲੇਟਿਵ ਨੇ, ਫਰੈਂਡਸ ਨੇ, ਉਹ ਜਿਸ ਤਰ੍ਹਾਂ ਵੀ ਉਹਨੂੰ ਚਾਹੇ ਉਹਨੂੰ ਫੋਨ ਕਰਕੇ, ਤੁਹਾਡੇ ਨਾ ਚਾਹੇ ਕੋਈ ਖੋਲਿਆ ਨਵਾਂ ਐਵਨਿਊ ਦੇ ਵਿੱਚ ਹੀ ਰਣਜੀਤ, ਮੇਰਾ ਦੋਸਤ ਹੈ, ਉਹ ਬਾਹਰੋਂ ਜਾ ਕੇ ਉਹਨੇ ਪੀਜ਼ਾ ਖੋਲਿਆ ਉੱਥੇ, ਕੁਲਬੀਰ ਸਿੰਘ ਹੈ ਉਹਦਾ ਨਾਂ।
ਤੇ ਮੈਂ ਉਹਨਾਂ ਨੂੰ ਕਹੂੰਗਾ ਵੀ ਤੁਹਾਡੀ ਹੈਲਪ ਕਰਨ ਵੱਧ ਤੋਂ ਵੱਧ। ਤੇ ਮੇਰੇ ਹਿਸਾਬ ਨਾਲ ਤੁਸੀਂ ਮਤਲਬ ਗੁਰਸਿੱਖ ਜੇ, ਰਾਈਟ? ਜੀ 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 ਹਾਂ, ਇਹ ਬਹੁਤ ਵਧੀਆ, ਤੁਹਾਨੂੰ ਕ੍ਰੈਡਿਟ ਜਾਂਦਾ ਹੈ। ਮੈਂ ਨਾ ਇੱਥੇ ਵੀ ਕਈ ਵਾਰ ਕਾਲ ਕੀਤੀ ਸੀ ਵੀ ਗੁਰਸਿੱਖ ਬੰਦਾ ਹੋਣਾ ਚਾਹੀਦਾ ਜਿਹਨੂੰ ਥੋੜਾ ਬਹੁਤਾ ਗੁਰਬਾਣੀ ਦਾ, ਸਿੱਖ ਧਰਮ ਬਾਰੇ ਨਾ ਮਤਲਬ ਜਾਣਕਾਰੀ ਹੋਵੇ। ਜੀ ਜੀ, ਤੇ ਉਹਦੇ ਵਿੱਚ ਬਹੁਤ ਵਧੀਆ ਤੁਹਾਡੇ ਪੁਆਇੰਟ ਹੈ। ਤੇ ਦੂਸਰੀ ਗੱਲ ਹੈ, ਮੈਂ ਕੱਲ ਹੀ ਅਜੇ ਗੱਲ ਕੀਤੀ ਸੀ, ਜਿਹੜੀ ਟੁੱਟ ਭੱਜ ਹੋ ਰਹੀ ਹੈ ਨਾ ਤੁਹਾਡੇ, ਮਤਲਬ ਕੋਈ ਲੋਕ ਜਾ ਰਹੇ ਆ, ਜਾਮਨੀ ਗੌਤਮ ਅੱਜ ਚਲੇਗੀ, ਬਲਵੀਰ ਸਿੰਘ ਬਾਠ, ਜਿਵੇਂ ਥੋੜਾ ਬਹੁਤਾ ਉਹਨਾਂ ਨੂੰ ਨਾਲ ਲੈ ਕੇ ਨਾ ਗੱਲਬਾਤ ਕਰਕੇ, ਜਿਹੜੇ ਮਤਲਬ ਲੋ ਲੈਵਲ ਤੇ ਥੋੜੇ ਜਿਹੇ, ਉਹਨਾਂ ਨੂੰ ਤੁਸੀਂ ਇਕੱਠੇ ਕਰਕੇ ਮੀਟਿੰਗ ਕਰਕੇ, ਜਿਹੜੇ ਬਾਹਰ ਜਾਂਦੇ ਉਹਨਾਂ ਨੂੰ ਕਹਿ ਸਕਦੇ ਵੀ ਤੁਹਾਨੂੰ ਗੌਰਮੈਂਟ ਬਣਦੇ ਕੋਈ ਨਾ ਕੋਈ ਅਹੁਦਾ ਦਿੱਤਾ ਜਾਊ। ਇਸ ਤਰ੍ਹਾਂ ਤੁਹਾਡਾ ਕਾਫੀ ਮਸਲਾ ਹੱਲ ਹੋ ਸਕਦਾ। ਤੇ ਜੇ ਤੁਸੀਂ ਵੀ ਵਿਟਰ ਕੇ ਬੈਠੇ ਰਹੇ ਤੇ ਉਹ ਵੀ ਵਿਟਰ ਕੇ ਦੂਸਰੀਆਂ ਪਾਰਟੀਆਂ ਵਾਲੇ ਜਾਂ ਵੱਖ ਪਾਰਟੀਆਂ ਬਣਾਉਂਦੇ ਰਹੇ, ਤੇ ਏਦਾਂ ਪਾਰਟੀ ਨੂੰ ਥੋੜਾ ਜਿਹਾ ਘਾਟਾ ਪੈਣ ਵਾਲੀ ਗੱਲ ਆ। ਜੀ ਜੀ ਜੀ, ਇਸ ਚੀਜ਼ ਤੇ ਬਿਲਕੁਲ ਗੌਰ ਕੀਤਾ ਜਾਊਗਾ। ਔਰ ਆਪਾਂ ਉਹਨਾਂ ਨਾਲ ਵੀ ਜਿਹੜੇ ਗਏ ਨੇ ਉਹਨਾਂ ਨਾਲ ਵੀ ਕਿਸੇ ਨਾ ਕਿਸੇ ਤਰੀਕੇ ਦੀ ਕੋਈ ਗੱਲ ਕਰਕੇ, ਜਾਂ ਹਾਈ ਕਮਾਂਡ ਦੇ ਨਾਲ ਵੀ ਗੱਲ ਕਰਕੇ ਹਰ ਇੱਕ ਬੰਦੇ ਨੂੰ ਕੌਨਫੀਡੈਂਸ ਦੇ ਵਿੱਚ ਲਿਆ ਜਾਊਗਾ। ਕੋਈ ਗੱਲ ਨਹੀਂ, ਇਸ ਚੀਜ਼ ਤੇ ਆਪਾਂ ਗੌਰ ਕਰਾਂਗੇ। ਔਰ ਬਾਕੀ ਤਾਂ ਮੈਂ ਇਹੀ ਗੱਲ, ਹਾਂਜੀ ਹਾਂਜੀ ਜੀ, ਤੁਸੀਂ ਕਹੋ ਕੀ ਕਹਿ ਰਹੇ ਸੀਗੇ ਜੀ? ਜੀ ਬਾਕੀ ਇਹੀ ਗੱਲ ਕਵਾਂਗੇ ਕਿ ਜੇ ਤਾਂ ਅਸੀਂ ਕੋਈ ਵੀ ਅੱਜ, ਜੇ ਮੈਂ ਵੀ ਇਸ ਪਾਰਟੀ ਦੇ ਵਿੱਚ ਹੈਗਾ ਜਾਂ ਮੈਂ ਕਿਸੇ ਵੀ ਪਾਰਟੀ ਦੇ ਵਿੱਚ ਹੈਗਾ, ਜਾਂ ਕੋਈ ਵੀ ਇਸ ਪਾਰਟੀ ਦੇ ਵਿੱਚ ਆਇਆ ਸੀ, ਤਾਂ ਉਹ ਕਿਸੇ ਨਿੱਜੀ ਸਵਾਰਥਾਂ ਕਰਕੇ ਜੇ ਨਹੀਂ ਆਇਆ ਸੀ ਤਾਂ ਫਿਰ ਉਹਨੂੰ ਜਾਣ ਦੀ ਕੋਈ ਲੋੜ ਨਹੀਂ। ਬੰਦਾ ਉਹੀ ਜਾਂਦਾ ਪਾਰਟੀ ਨੂੰ ਛੱਡ ਕੇ ਜੋ ਨਿੱਜੀ ਸਵਾਰਥਾਂ ਕਰਕੇ ਆਉਂਦਾ, ਜਿਹਦਾ ਸਵਾਰਥ ਪੂਰਾ ਨਹੀਂ ਹੁੰਦਾ, ਫਿਰ ਉਹਨੂੰ ਮਜਬੂਰਨ ਉਹਦਾ ਜਿਹੜਾ ਅੰਦਰ ਵਾਲਾ ਸਵਾਰਥ ਹੈ ਉਹਨੂੰ ਉਹ ਪਾਰਟੀ ਛੱਡਣ ਲਈ ਮਜਬੂਰ ਕਰ ਦਿੰਦਾ। ਸੋ ਮੈਂ ਕਹਿੰਦਾ ਕਿ ਜਿਹੜਾ ਵੀ ਇਸ ਪਾਰਟੀ ਨਾਲ ਜੁੜੇ, ਇਹ ਇੱਕ ਜ਼ਰੂਰ ਨਾਂ ਦੀ ਰਾਜਨੀਤਿਕ ਪਾਰਟੀ ਹੈ, ਪਰ ਇਹ ਇੱਕ ਅੰਦੋਲਨ ਹੈ। ਇੱਕ ਸਮੇਂ ਦੀ ਮੰਗ ਹੀ ਨਾ, ਜੋ ਅੱਜ ਸਮੇਂ ਦੀ ਮੰਗ ਸੀ ਕਿ ਪਰਿਵਾਰਵਾਦ ਨੂੰ ਖਤਮ ਕੀਤਾ ਜਾਵੇ, ਇਸ ਜ਼ੁਲਮੀ ਰਾਜ ਨੂੰ ਖਤਮ ਕੀਤਾ ਜਾਵੇ। ਸੋ ਉਸ ਸਮੇਂ ਦੀ ਮੰਗ ਦੀ ਇੱਕ ਲਹਿਰ ਆ। ਬਾਕੀ ਦਾ ਨਾਂ ਇੱਕ ਰਾਜਨੀਤਿਕ ਪਾਰਟੀ ਆ, ਆਮ ਆਦਮੀ ਪਾਰਟੀ ਦੇ ਰੂਪ ਵਿੱਚ ਆਈ ਆ। ਸੋ ਇੱਕ ਇਹ ਸੰਘਰਸ਼ ਆ, ਇੱਕ ਲਹਿਰ ਆ। ਇਹਦਾ ਜਿੰਨੇ ਵੀ ਹਿੱਸਾ ਬਣਨਾ ਨਿਰਸਵਾਰਥ ਹੋ ਕੇ ਆਪਣੇ ਨਿੱਜੀ ਸਵਾਰਥਾਂ ਦੇ ਉੱਤੇ ਉੱਠ ਕੇ ਬਣੇ, ਤੇ ਜ਼ਰੂਰ ਉਹ ਬੰਦਾ ਕਾਮਯਾਬ ਹੋਊਗਾ ਔਰ ਜ਼ਰੂਰ ਇਹ ਸੰਘਰਸ਼ ਵੀ ਕਾਮਯਾਬ ਹੋਊਗਾ। ਅਤੇ ਜਗਜੋਤ ਸਿੰਘ ਜੀ, ਹੁਣ ਤੁਹਾਡਾ, ਤੁਸੀਂ ਜਿੱਦਾਂ ਵੀ ਰਾਜਾ ਸਾਂਸੀ ਬਾਰਡਰ ਦੇ ਬਿਲਕੁਲ ਨਜ਼ਦੀਕ ਆ, ਉੱਥੋਂ ਦੇ ਜਿਹੜੇ ਕਿਸਾਨ ਆ, ਹੁਣ ਪਿਛਲੇ ਦਿਨਾਂ ਦੇ ਵਿੱਚ ਜਦੋਂ ਗੱਲ ਹੋਈ ਵੀ ਬਾਰਡਰ ਦੇ ਲਾਗੋਂ ਸਾਰਿਆਂ ਨੂੰ ਪਲਾਇਨ ਕਰਨ ਦੇ ਲਈ ਆਖਿਆ ਗਿਆ, ਬਹੁਤ ਸਾਰੇ ਲੋਕ ਜਿਹੜੇ ਆ ਉੱਥੋਂ ਉਹਨਾਂ ਨੂੰ ਉੱਠਣਾ ਪਿਆ, ਆਪੋ ਆਪਣੇ ਜਿੰਨਾ ਵੀ ਸਮਾਨ ਸੀ, ਘਰ-ਬਾਰ ਸੀ, ਸਾਰਾ ਕੁਛ ਛੱਡ ਕੇ ਉੱਥੋਂ ਤੁਰਨਾ ਪਿਆ। ਵਿੱਚੇ ਨਾਲ ਕਿਸਾਨ ਵੀ ਆਉਂਦੇ ਆ। ਆਮ ਆਦਮੀ ਪਾਰਟੀ ਵਾਲੇ ਇਹੋ ਜਿਹੇ ਲੋਕਾਂ ਦੇ ਲਈ ਜਾਂ ਇਹੋ ਜਿਹੇ ਕਿਸਾਨਾਂ ਦੇ ਲਈ ਜਿਨ੍ਹਾਂ ਦੀਆਂ ਫਸਲਾਂ ਦਾ ਇਹੀ ਨਹੀਂ ਪਤਾ ਲੱਗਦਾ, ਕਈ ਦੀ ਜਿਹੜਾ ਜੀ ਉੱਧਰ ਪਾਣੀ ਲਾਉਣ ਜਾਂਦੇ ਆ ਤੇ ਬਾਅਦ 'ਚ ਕਹਿ ਦਿੰਦੇ ਵੀ ਘੁਸਪੈਠ ਕਰਦਾ, ਉੱਧਰਲੇ ਪਾਸੇ ਜਿਹੜਾ ਜੀ ਉਹ ਧਰ ਲੈਂਦੇ ਆ, ਇਹੋ ਜਿਹੇ ਲੋਕਾਂ ਲਈ ਜਾਂ ਕਿਸਾਨਾਂ ਦੇ ਲਈ ਕੀ ਪ੍ਰਬੰਧ ਨੇ, ਕੀ ਤੁਸੀਂ ਕਰ ਰਹੇ ਹੋ? ਬਿਲਕੁਲ ਜੀ, ਇਹਨਾਂ ਦੇ ਲਈ ਆਪ ਜੀ ਨੇ ਬਹੁਤ ਵਧੀਆ ਸਵਾਲ ਪੁੱਛਿਆ। ਪਹਿਲ ਦੇ ਆਧਾਰ ਤੇ ਮੈਂ ਆਪ ਜੀ ਨੂੰ ਇੱਕ ਗੱਲ ਹੋਰ ਦੱਸਣਾ ਚਾਹੂੰਗਾ ਕਿ ਜਿਹੜੀਆਂ ਅਲਾਟ ਹੋਈਆਂ ਜ਼ਮੀਨਾਂ ਉਸ ਟਾਈਮ ਤੇ ਬਾਰਡਰ ਬੈਲਟ ਦੇ ਵਿੱਚ ਜੀ, ਉਹ ਅਲਾਟ ਹੋਈਆਂ ਜ਼ਮੀਨਾਂ ਨੂੰ ਅੱਜ ਤੱਕ ਜਿਹੜੀ ਉਹਨਾਂ ਦੀ ਇੰਤਕਾਲ ਨਹੀਂ ਹੋਈ, ਉਹ ਗਦੌਰੀਆਂ ਦੇ ਉੱਤੇ ਚੱਲ ਰਹੀ ਆ ਜੀ। ਔਰ ਉਸ ਜ਼ਮੀਨ ਦੇ ਉੱਤੇ ਨਾ ਤਾਂ ਕਿਸੇ ਨੂੰ ਕਨੈਕਸ਼ਨ ਮਿਲਦਾ ਜੀ, ਔਰ ਨਾ ਹੀ ਅੱਜ ਤੱਕ ਉੱਥੇ ਕਿਸੇ ਦੀ ਉਸ ਜ਼ਮੀਨ ਦੇ ਉੱਤੇ ਕੋਈ ਜ਼ਮਾਨਤ ਦੇ ਸਕਦਾ। ਜੈਸੇ ਨੰਬਰੀ ਜ਼ਮਾਨਤ ਚੱਲਦੀ, ਆਪਣੀ ਜ਼ਮੀਨ ਦੇ ਨੰਬਰ ਦੇ ਕੇ ਕੋਈ ਜ਼ਮਾਨਤ ਕਰਾਉਂਦਾ ਜੀ, ਉਸ ਜ਼ਮੀਨ ਦੀ ਕੋਈ ਵੈਲਿਊ ਨਹੀਂ ਹੈਗੀ, ਮਤਲਬ ਕਹਿਣ ਤੋਂ ਭਾਵ। ਔਰ ਇਹ ਵੀ ਇੱਕ ਬੜੀ ਵੱਡੀ ਸਮੱਸਿਆ ਹੈ ਸਾਡੇ ਇਸ ਮੇਰੇ ਹਲਕੇ ਦੀ ਨਹੀਂ, ਹੋਰ ਵੀ ਕਈ ਹਲਕਿਆਂ ਦੇ ਨਾਲ ਜਿਹੜੀ ਲਾਟ ਹੋਈਆਂ ਜ਼ਮੀਨਾਂ ਜਿਹੜੀਆਂ ਉਸ ਟਾਈਮ ਇਹ ਮਿਲੀਆਂ। ਸੋ ਉਹ ਜਦੋਂ ਦੇਸ਼ ਸਾਡਾ ਆਜ਼ਾਦ ਹੋਇਆ 1947 ਦੇ ਵਿੱਚ, ਉਦੋਂ ਦੀ ਇਹ ਜਿਹੜੀ ਚੱਲ ਰਹੀ ਆ, ਉਸ ਟਾਈਮ ਦੀਆਂ ਗਦੌਰੀਆਂ ਹੋਈਆਂ, ਅੱਜ ਤੱਕ ਇੰਤਕਾਲ ਨਹੀਂ ਹੋਈ। ਕਦੇ ਇਸ ਸਰਕਾਰ ਨੇ ਸੋਚਿਆ ਨਹੀਂ, ਕਦੇ ਇਸ ਦੋਵਾਂ ਸਰਕਾਰਾਂ ਨੇ ਇਸ ਚੀਜ਼ ਸੋਚੀ ਨਹੀਂ ਕਿ ਉਹਦੇ ਲਈ ਕੋਈ ਵੱਖਰਾ ਡਿਪਾਰਟਮੈਂਟ ਬਣਾ ਕੇ, ਕੋਈ ਐਸਾ ਫੋਰਮ ਬਣਾ ਕੇ ਉਹਨਾਂ ਦੀ ਕੋਈ ਵੈਲਿਊ ਬਣਾਈ ਜਾਵੇ, ਤਹਿਸੀਲਦਾਰ ਔਰ ਸਰਪੰਚ ਦੀ ਸਟੈਂਪ ਲਗਾ ਕੇ ਜਾਂ ਕੁਝ ਲਾ ਕੇ ਕਿ ਇਹ ਵਾਕਈ ਇਹ ਬੰਦਾ ਮੇਰਾ ਪਿੰਡ ਦਾ ਇੰਨੇ ਚਿਰ ਤੋਂ ਜ਼ਮੀਨ ਵਾਰ ਹੈ, ਇਹਦੀ ਜ਼ਮੀਨ ਆ, ਉਹਦੀ ਕੋਈ ਵੈਲਿਊ ਬਣਾਈ ਜਾਵੇ, ਉਹਨੂੰ ਕੋਈ ਕਨੈਕਸ਼ਨ ਦਿੱਤਾ ਜਾਵੇ, ਉਹ ਪਿੰਡ ਆਪਣੀ ਫਸਲ ਦੇ ਵਿੱਚ ਬੋਰ ਅਤੇ ਪੈੜੀ ਦੇ ਵਿੱਚ ਬੋਰ ਕਰਾ ਕੇ ਆਪਣੀ ਫਸਲ ਨੂੰ ਪਾਣੀ ਲਾ ਕੇ ਉਤੋਂ ਆਮਦਨ ਲੈ ਸਕੇ ਜੀ ਜੀ। ਇਹ ਵੀ ਇੱਕ ਸਮੱਸਿਆ। ਔਰ ਦੂਸਰੀ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਲੜਾਈ ਦੇ ਵਿੱਚ ਜਿਸ ਤਰ੍ਹਾਂ ਪਿਛਲਾ ਦਿਨ ਆਇਆ ਸੀ, ਪਰ ਉਹ ਤਾਂ ਇੱਕ ਚਲੋ ਇਹਨਾਂ ਦੀ ਇੱਕ ਖੇਡ ਸੀ, ਇੱਕ ਚਾਲ ਸੀ, ਕੋਈ ਲੜਾਈ ਦਾ ਮਾਹੌਲ ਕੋਈ ਨਹੀਂ ਸੀ ਉੱਥੇ, ਕੋਈ ਮਿਲਟਰੀ ਨੂੰ ਕੋਈ ਅਲਰਟ ਨਹੀਂ ਸੀ, ਕੋਈ ਕੁਝ ਨਹੀਂ ਸੀ, ਸਿਰਫ ਤੇ ਸਿਰਫ ਲੋਕਾਂ ਨੂੰ ਕੈਂਪਾਂ ਦੇ ਵਿੱਚ ਸੱਦ ਕੇ, ਕਿਉਂਕਿ ਹੁਣ ਇਹਨਾਂ ਕੋਲ ਲੋਕਾਂ ਦੇ ਵਿੱਚ ਜਾਣ ਜੋਗੇ ਨਹੀਂ ਹੈਗੇ ਲੋਕ, ਇਹਨਾਂ ਨੂੰ ਸਵਾਲ ਪੁੱਛਦੇ ਨੇ ਲੋਕ, ਇਹਨਾਂ ਦੇ ਨਾਲ
ਇਹ ਲੋਕਾਂ ਦੇ ਨਾਲ ਅੱਖਾਂ ਨਾਲ ਅੱਖਾਂ ਮਿਲਾ ਕੇ ਗੱਲ ਨਹੀਂ ਕਰ ਪਾਉਂਦੇ। ਸੋ ਇਹ ਉਹਨਾਂ ਨੂੰ ਕੈਂਪਾਂ 'ਚ ਸੱਦ ਕੇ ਤੇ ਉਹਨਾਂ ਨੂੰ ਮਜਬੂਰੀ ਵਸ ਕਰਕੇ ਉਹਨਾਂ ਨੂੰ ਆਪਣੇ ਭਾਸ਼ਣ ਜਿਹੜੇ ਉਹ ਸੁਣਾਉਣਾ ਚਾਹੁੰਦੇ ਸੀ, ਪਰ ਨਹੀਂ, ਉਸ ਟਾਈਮ ਵੀ ਫਸਲ ਜਿਹੜੀ ਉਹ ਪੱਕੀ ਪਈ ਸੀ। ਤਾਂ ਉੱਥੇ ਅਸੀਂ ਬਹੁਤ ਕਿਸਾਨਾਂ ਨੂੰ ਮਿਲੇ, ਬਹੁਤ ਪਰਿਵਾਰਾਂ ਕੋ ਗਏ। ਉਹ ਕਹਿੰਦੇ ਸਾਨੂੰ ਕਿ ਸਾਡੀ ਫਸਲ ਜਿਹੜੀ ਉਹ ਪੱਕੀ ਪਈ ਆ, ਅਸੀਂ ਜੇ ਛੱਡ ਕੇ ਜਾਂਦੇ ਆ ਤਾਂ ਇਹਦਾ ਮਤਲਬ ਸਾਡੀ ਮੌਤ ਆ। ਫਿਰ ਸਾਨੂੰ ਜੇ ਮਾਰਨਾ ਤਾਂ ਇੱਦਾਂ ਹੀ ਮਾਰ ਦਿਓ, ਕੋਈ ਚੱਕਰ ਨਹੀਂ, ਗੋਲੀ ਵੱਜ ਕੇ ਵੀ ਮਰ ਜਾਂਗੇ, ਉੱਦਾਂ ਭੁੱਖੇ ਵੀ ਮਰਨਾ। ਐਸੇ ਬੋਲ ਜਿਹੜੇ ਉਹ ਸਾਡੇ ਕੰਨਾਂ 'ਚ ਸੁਣਨ ਨੂੰ ਮਿਲੇ ਉੱਥੇ ਕਿਸਾਨਾਂ ਦੇ। ਜੀ, ਬਟ ਉਹ ਸਾਰਾ ਇਹਨਾਂ ਦਾ ਕੋਈ ਚਲਾਇਆ ਹੋਇਆ ਆਪਣਾ ਹੀ ਕੋਈ ਪੈਂਤੜਾ ਸੀ ਜੋ ਕਾਮਯਾਬ ਨਹੀਂ ਹੋਇਆ। ਤੇ ਹੋਰ ਵੀ ਗਾਂ ਸ਼ਾਇਦ ਕੋਈ ਨਾ ਕੋਈ ਇਹ ਸਰਕਾਰਾਂ ਜਿਹੜੀਆਂ ਰਾਜਨੀਤਿਕ ਪਰਿਵਾਰਕ ਇਹ ਹੈਗੇ ਆ ਦੋਵੇਂ, ਕਾਂਗਰਸੀ ਔਰ ਅਕਾਲੀ, ਇਹ ਕੁਝ ਨਾ ਕੁਝ ਆਪਣੇ ਰਾਜ ਨੂੰ ਬਚਾਉਣ ਦੇ ਲਈ, ਸੱਤਾ ਦੀ ਜਿਹੜੀ ਇਹਨਾਂ ਦੇ ਅੰਦਰ ਲਾਲਚਾ ਆ, ਜਿਹੜੀ ਉਹ ਭੁੱਖ ਆ, ਉਹਨੂੰ ਸਹੀ ਆਪਣੇ ਕਾਬਜ਼ ਰਹਿਣ ਲਈ ਬੜਾ ਕੁਝ ਆਮ ਜਨਤਾ ਦੇ ਨਾਲ, ਆਮ ਸੰਗਤ ਦੇ ਨਾਲ ਐਸਾ ਕਰਨਗੇ। ਪਰ ਲੋਕ ਇਸ ਵਾਰ ਬਹੁਤ ਅਵੇਅਰ ਨੇ, ਲੋਕ ਇਸ ਵਾਰ ਬਹੁਤ ਜਾਗਰੂਕ ਨੇ ਔਰ ਇਹਨਾਂ ਦੀਆਂ ਚਾਲਾਂ ਦੇ ਵਿੱਚ ਜਿਹੜੇ ਉਹ ਨਹੀਂ ਆਉਣ ਵਾਲੇ, ਉਹ ਹਰ ਇੱਕ ਗੱਲ ਨੂੰ ਸਮਝ ਰਹੇ ਆ। ਤਾਂ ਬਿਲਕੁਲ ਸਾਡੀ ਸਰਕਾਰ ਇਸ ਚੀਜ਼ ਨੂੰ ਆਪਾਂ ਮੈਨੀਫੈਸਟੋ ਦੇ ਵਿੱਚ ਵੀ ਪਾਇਆ ਕਿ ਜਿਹੜੀਆਂ ਲੋਕ ਜਿਹੜੇ ਬਾਰਡਰ ਤਾਰ ਤੋਂ ਦੂਸਰੀ ਸਾਈਡ ਤੇ ਵੀ ਆਪਣੀ ਫਸਲ ਬੀਜਣ ਜਾਂਦੇ ਨੇ, ਉਹਨਾਂ ਦੇ ਲਈ ਵੀ ਕੋਈ ਨਾ ਕੋਈ ਸਹੂਲਤਾਂ ਜਿਹੜੀਆਂ ਜ਼ਰੂਰ ਕੱਢੀਆਂ ਜਾਣਗੀਆਂ। ਅਗਰ ਜੇ ਕਿਸੇ ਦੀ ਕੋਈ ਫਸਲ ਜੋ ਖਰਾਬ ਹੁੰਦੀ ਆ ਤੇ ਉਹਦਾ ਮੁਆਵਜ਼ਾ ਜਿਹੜਾ ਉਸਨੂੰ ਦਿੱਤਾ ਜਾਏਗਾ ਔਰ ਉਹਨੂੰ ਕੋਈ ਰਾਹਤ ਦਿੱਤੀ ਜਾਏਗੀ, ਜਿਹੜੀ ਉਹਦੀ ਫਸਲ ਜਾਂ ਉਹਦੀ ਕੋਈ ਜਾਣ ਆਉਣ ਦੀ ਟਾਈਮਿੰਗ ਜਾਂ ਪਾਬੰਦੀਆਂ ਦੇ ਵਿੱਚ ਜਿਹੜੀ ਉਹ ਅਸੀਂ ਬਿਲਕੁਲ ਜੋ ਲੋਕਲ ਮੈਨੀਫੈਸਟੋ ਹੈ ਉਹਦੇ ਵਿੱਚ ਅਸੀਂ ਉਹਨਾਂ ਦੀਆਂ ਮੁਸ਼ਕਲਾਂ ਪੁੱਛ ਕੇ, ਹਰ ਸਾਡੀ ਪਾਰਟੀ ਨੇ ਇੱਕ ਲੋਕਲ ਮੈਨੀਫੈਸਟੋ ਅਨਾਊਂਸ ਕਰਨਾ, ਉਹ ਅਸੀਂ ਜਾ ਰਹੇ ਹਾਂ ਉਹਨਾਂ ਲੋਕਾਂ ਦੇ ਵਿੱਚ ਔਰ ਉਹਨਾਂ ਲੋਕਾਂ ਦੀਆਂ ਮੁਸ਼ਕਲਾਂ ਪੁੱਛ ਕੇ ਅਸੀਂ ਦੱਸ ਰਹੇ ਹਾਂ। ਫਿਰ ਜਿਹੜਾ ਅਸੀਂ ਲੋਕਲ ਮੈਨੀਫੈਸਟੋ ਅਨਾਊਂਸ ਕਰਨਾ, ਉਹਦੇ ਵਿੱਚ ਉਹਦੇ ਸਾਰੇ ਹੱਲ ਅਸੀਂ ਕੱਢ ਕੇ ਉਹਨਾਂ ਨੂੰ ਜਿਹੜੀਆਂ ਦੇਵਾਂਗੇ। ਜੀ, ਆਪਣੇ ਅਗਲੇ ਕਾਲਰ ਪ੍ਰਗਟ ਸਿੰਘ ਬਲ ਜੀ, ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਵੀ ਜਗਜੋਤ ਸਿੰਘ ਨੂੰ ਜੀ ਬੜੀ ਖੁਸ਼ੀ ਦੀ ਗੱਲ ਹੈ, ਸ੍ਰੀ ਅੰਮ੍ਰਿਤਸਰ ਤੋਂ ਰਾਜਾ ਸੰਸਦੀ ਹਲਕੇ ਤੋਂ ਇਹ ਉਮੀਦਵਾਰ ਹੈ। ਮੇਰਾ ਖਿਆਲ ਸਾਰੇ ਪੰਜਾਬ ਦੇ 117 ਹਲਕਿਆਂ ਚੋਂ ਪਹਿਲੇ ਗੁਰਸਿੱਖ ਪਰਪੱਕ ਨੇ। ਸਰੂਪ ਸਿੰਘ ਘੜਿਆਣਾ ਵੀ ਏਦਾਂ ਹੀ ਸੀਗਾ ਜੀ। ਹਾਂਜੀ ਹਾਂਜੀ, ਸਰੂਪ ਸਿੰਘ ਘੜਿਆਣਾ ਵੀ ਏਦਾਂ ਹੀ ਸੀਗਾ ਜੀ, ਉਹ ਢਾਡੀ ਨੇ। ਪਰ ਉਹ ਢਾਡੀ ਕਰਕੇ ਹੋਣਗੇ, ਆਪਣੇ ਰੋਜੀ ਰੋਟੀ ਨਾਲ ਜੁੜੇ ਕਰਕੇ ਉਹ ਬਾਦਲਾਂ ਦੀਆਂ ਵੀ ਸਟੇਜਾਂ ਤੇ ਗਾਉਂਦੇ ਰਹੇ ਹੋਣਗੇ। ਤੁਸੀਂ ਫਰੈਸ਼ ਜੀ। ਚਲੋ ਜੀ, ਪੁੱਛੋ ਕੀ ਕੋਈ ਸਵਾਲ ਹੈਗਾ ਤੇ। ਮੇਰਾ ਇੱਕ ਸਵਾਲ ਹੈ ਜੀ, ਜੇ ਨਤੀਸ਼ ਕੁਮਾਰ ਨੇ ਬਿਹਾਰ 'ਚ ਨਸ਼ਾਬੰਦੀ ਟੋਟਲ ਬੰਦ ਕਰਤੀ ਹੈ ਤੇ ਇਹ ਕੰਮ ਆਪਣਾ ਕਹਿੰਦੇ ਆ ਵੀ ਸਵੇਰੇ 8 ਵਜੇ ਟਾਈਮ ਨਾਲ ਠੇਕੇ ਖੁੱਲਿਆ ਕਰਨਗੇ, ਟਾਈਮ ਨਾਲ ਬੰਦ ਹੋਇਆ ਕਰਨਗੇ। ਅੱਜ ਦੀ ਡੇਟ 'ਚ 40 ਪੰਚਾਇਤਾਂ ਜਾਂ 100 ਤੋਂ ਘੱਟ ਪੰਚਾਇਤਾਂ ਨੇ ਮਤੇ ਪਾ ਕੇ ਦਿੱਤੇ ਆ ਜਿਹੜੇ ਇਹ ਚਾਹੁੰਦੇ ਆ ਵੀ ਸਾਡੇ ਪਿੰਡ 'ਚ ਨਸ਼ਾ ਨਾ ਹੋਵੇ। ਇਹਦਾ ਮਤਲਬ ਸਾਰੇ ਪੰਜਾਬ ਦੇ ਲੋਕ ਚਾਹੁੰਦੇ ਆ ਵੀ ਨਸ਼ਾ ਪਿੰਡਾਂ 'ਚ ਹੋਵੇ। ਤੇ ਫਿਰ ਇਹ ਕੀ ਕਰਨਗੇ ਕਿ ਇਹ ਤੇ ਟੋਟਲ ਆਪਣੇ ਮੈਨੀਫੈਸਟੋ 'ਚ ਪਾਉਂਦੇ ਨਤੀਸ਼ ਕੁਮਾਰ ਵਾਂਗੂ ਕਿ ਅਸੀਂ ਪੰਜਾਬ 'ਚ ਟੋਟਲ ਨਸ਼ਾਬੰਦੀ ਕਰਾਂਗੇ ਜੀ, ਸ਼ਰਾਬ ਦੀ। ਜੀ, ਥੈਂਕ ਯੂ ਪ੍ਰਗਟ ਸਿੰਘ ਜੀ। ਜੀ ਜੀ, ਜਗਜੋਤ ਜੀ। ਜਗਜੋਤ ਸਿੰਘ ਜੀ। ਜੀ ਜੀ ਜੀ, ਮੈਂ ਇਹਨਾਂ ਦੀ ਗੱਲ ਨਾਲ ਬਿਲਕੁਲ ਸਹਿਮਤ ਹੈ ਜੀ। ਅਸੀਂ ਆਪ ਇਸ ਗੱਲ ਦੇ ਨਾਲ ਐਗਰੀ ਹਾਂ। ਜੇ ਪੰਜਾਬ ਦੇ ਲੋਕ ਇਹ ਆਵਾਜ਼ ਦੇਣਗੇ, ਪੰਜਾਬ ਦੀ ਸੰਗਤ ਜੇ ਆਵਾਜ਼ ਬਣਾਏਗੀ ਕਿ ਪੰਜਾਬ ਨੂੰ ਬਿਲਕੁਲ ਨਸ਼ਾ ਰਹਿਤ ਕੀਤਾ ਜਾਵੇ, ਤੇ ਸਾਡੀ ਸਰਕਾਰ 1 ਮਿੰਟ ਵੀ ਨਹੀਂ ਲਾਊਗੀ। ਔਰ ਅਸੀਂ ਆਪ ਆਪਣੀ ਸਰਕਾਰ, ਆਪਣੀ ਕੈਬਨਿਟ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਆਪਣੀਆਂ ਵਿਧਾਨ ਸਭਾ ਦੇ ਵਿੱਚ ਬਿੱਲ ਪਾਸ ਕਰਾਂਗੇ ਕਿ ਪੰਜਾਬ ਦੇ ਵਿੱਚ ਇੱਕ ਵੀ ਠੇਕਾ ਨਾ ਰਹਿਣ ਦਿੱਤਾ ਜਾਵੇ, ਜੇ ਲੋਕਾਂ ਦੀ ਇਹ ਮੰਗ ਹੋਵੇਗੀ। ਕਿਉਂਕਿ ਸਾਡੀ ਪਾਰਟੀ ਲੋਕਤੰਤਰ ਨੂੰ ਮੰਨਦੀ ਹੈ। ਜੋ ਲੋਕਾਂ ਦੀ ਆਵਾਜ਼ ਹੈ ਉਸ ਨੂੰ ਜਿਹੜਾ ਕਾਮਯਾਬ ਕੀਤਾ ਜਾਊਗਾ, ਜੋ ਲੋਕਾਂ ਦੀ ਮੰਗ ਹੋਊਗੀ ਉਹਨੂੰ ਜ਼ਰੂਰ ਪੂਰਾ ਕੀਤਾ ਜਾਊਗਾ। ਜੀ, ਪਰਮਜੀਤ ਸੋਹਲ ਜੀ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਭਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਇਹ ਪੁੱਛਣਾ ਚਾਹੁੰਦਾ ਕਿ ਮਤਲਬ ਜਿਹੜੀਆਂ ਇਸ ਵੇਲੇ ਡਿਵੈਲਪਮੈਂਟ ਹੋ ਰਹੀਆਂ ਆਮ ਆਦਮੀ ਪਾਰਟੀ ਦੇ, ਉਹਦੇ ਵਿੱਚ ਕਿੰਨਾ ਘਾਟਾ ਪਊਗਾ ਆਪਣੇ ਆਮ ਆਦਮੀ ਪਾਰਟੀ ਨੂੰ, ਇਹਦੇ ਬਾਰੇ ਦੱਸਿਓ। ਸਵਾਲ, ਡਿਵੈਲਪਮੈਂਟ ਜਿਹੜੀਆਂ ਹੋ ਰਹੀਆਂ ਘਾਟਾ ਪਊਗਾ ਜੀ? ਜਗਜੋਤ ਜੀ। ਜੀ, ਮੈਂ ਇਹਨਾਂ ਦਾ ਸਵਾਲ ਸਮਝ ਨਹੀਂ ਪਾਇਆ ਵੀ ਡਿਵੈਲਪਮੈਂਟ ਜਿਹੜੀਆਂ ਹੋ ਰਹੀਆਂ ਤੇ ਕਿੰਨਾ ਘਾਟਾ ਪਊਗਾ। ਗੱਲ ਵੈਸੇ ਸਮਝ ਨਹੀਂ ਆਈ, ਮੈਨੂੰ ਲੱਗਦਾ ਪੂਰੀ ਗੱਲ ਕਰ ਨਹੀਂ ਸਕੇ। ਜ਼ਰੂਰ ਬੇਨਤੀ ਕਰਦੇ ਵੀ ਮੁੜ ਕੇ ਦੁਬਾਰਾ ਸਵਾਲ ਪੁੱਛ ਲੈਣ। ਅਗਲੇ ਕਾਲਰ ਸੁਵਿੰਦਰ ਕੌਰ ਜੀ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਰਾਜਕਰਮਵੀਰ, ਤੁਹਾਨੂੰ ਤੇ ਆ ਜਿਹੜਾ ਬੇਟਾ ਇਲੈਕਸ਼ਨ ਲਈ ਖੜਾ ਹੈ ਉਹਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬੇਟਾ ਜੀ, ਇਹਨਾਂ ਨੂੰ ਦੱਸੋ ਕਿ ਮੇਰਾ ਪਿੰਡ ਜਗਦੇਵ ਕਲਾਂ ਹੈ ਜੀ, ਤੇ ਆਲਰੇਡੀ
ਜਿੰਨੀ ਕੁ ਮੇਰੀ ਪਹੁੰਚ ਆ, ਮੈਂ ਤੁਹਾਡੇ ਮਿਲਣ ਤੋਂ ਪਹਿਲਾਂ ਅਸੀਂ ਉਸ ਪਿੰਡ ਵਿੱਚ ਪ੍ਰਚਾਰ ਕਰਨਾ ਤੁਹਾਡੇ ਵਾਸਤੇ ਸ਼ੁਰੂ ਕੀਤਾ ਹੈ। ਜੀ ਜੀ ਧੰਨਵਾਦ ਜੀ ਮਾਤਾ ਜੀ, ਬਹੁਤ ਬਹੁਤ ਧੰਨਵਾਦ ਆਪ ਜੀ ਦਾ। ਥੈਂਕ ਯੂ ਵੈਰੀ ਮਚ ਬੇਟਾ ਜੀ। ਪਰ ਮੇਰਾ ਜਿਹੜਾ ਸਭ ਤੋਂ ਜ਼ਿਆਦਾ ਤੁਹਾਡੇ ਧਿਆਨ ਵਿੱਚ ਲਿਆਉਣ ਵਾਲੀ ਗੱਲ ਆ ਉਹ ਇਹ ਵਾ ਕਿ ਅੰਮ੍ਰਿਤਸਰ ਏਅਰਪੋਰਟ, ਰਾਜਾ ਸਾਂਸੀ ਏਅਰਪੋਰਟ ਜਿਹੜਾ ਆ ਜੀ, ਜਦੋਂ ਅਸੀਂ ਇੱਥੋਂ ਪ੍ਰਦੇਸਾਂ ਚੋਂ ਤੁਰਦੇ ਹਾਂ, ਸਾਡੇ 'ਚ ਸਭ ਤੋਂ ਜ਼ਿਆਦਾ ਭੀੜ ਇਹ ਹੁੰਦੀ ਆ ਕਿ ਆਪਾਂ ਹੁਣ ਦਿੱਲੀ ਉਤਰਨਾ ਆ, ਤਾਂ ਫਿਰ 8-10 ਘੰਟਿਆਂ ਦਾ ਹੋਰ ਸਫ਼ਰ ਆਪਣੇ ਘਰ ਪਹੁੰਚਣ ਲਈ। ਸੋ ਕੀ ਤੁਹਾਡੇ ਧਿਆਨ ਵਿੱਚ ਹੈਗਾ ਹੈ ਕਿ ਤੁਸੀਂ ਅੰਮ੍ਰਿਤਸਰ ਏਅਰਪੋਰਟ ਜਿਹੜਾ ਆ ਉਹਦੇ ਵਾਸਤੇ ਕਿ ਉਹਨੂੰ ਇੰਟਰਨੈਸ਼ਨਲ ਲੈਵਲ ਤੇ ਜਾਂ ਇੱਥੋਂ ਪ੍ਰਦੇਸਾਂ 'ਚੋਂ ਫਲਾਈਟਾਂ ਜਾ ਸਕਣ, ਤਾਂ ਕਿ ਸਭ ਤੋਂ ਵੱਡੀ ਉਹ ਪੰਜਾਬੀਆਂ ਦੀ ਹੈਲਪ ਹੋਊਗੀ ਕਿ ਅਸੀਂ ਆਪਣੇ ਘਰ ਸੌਖੇ ਪਹੁੰਚ ਸਕਾਂਗੇ। ਜੀ ਬਿਲਕੁਲ ਮਾਤਾ ਜੀ, ਬਿਲਕੁਲ। ਮੈਂ ਇਹ ਜਿਹੜਾ ਰਾਜਾ ਸਾਂਸੀ ਏਅਰਪੋਰਟ ਹੈ ਉਹ ਮੇਰੇ ਹਲਕੇ ਦੇ ਵਿੱਚ ਹੀ ਪੈਂਦਾ ਆ, ਔਰ ਮੇਰੇ ਬਿਲਕੁਲ ਇਹ ਚੀਜ਼ ਜਿਹੜੀ ਮੇਰੇ ਜ਼ਿਹਨ ਦੇ ਵਿੱਚ ਆ, ਮੇਰੇ ਧਿਆਨ ਦੇ ਵਿੱਚ ਆ ਕਿ ਇਹਦੇ ਨਾਲ ਜੋ ਸਾਡਾ ਅਗਰ ਇੰਟਰਨੈਸ਼ਨਲ ਏਅਰਲਾਈਨਾਂ ਜਿਹੜੀਆਂ ਸਾਡੇ ਇੱਥੇ ਰਾਜਾ ਸਾਂਸੀ ਏਅਰਪੋਰਟ ਤੇ ਉਤਰਨਗੀਆਂ, ਉਹਦੇ ਨਾਲ ਸਾਡੇ ਪੰਜਾਬ ਜਿਹੜੇ NRI ਵੀਰ ਨੇ ਉਹ ਵੀ ਸਿੱਧਾ ਡਾਇਰੈਕਟ ਉਹਨਾਂ ਨੂੰ ਈਜ਼ੀ ਹੋਊਗਾ ਇੱਥੇ ਉਤਰਨ ਦਾ। ਔਰ ਦੂਸਰਾ ਜੋ ਕਾਰੋਬਾਰ, ਜੋ ਬਿਜ਼ਨਸ ਦੇ ਵਿੱਚ, ਜੋ ਵੀ ਟਰਾਂਸਪੋਰਟ ਦੇ ਵਿੱਚ ਜੋ ਵੀ ਕੁਛ ਇਹਦੇ ਵਿੱਚ ਬਾਅਦ ਚੋਂ ਵਾਧਾ ਆਉਣਾ ਆ, ਉਹਦੇ ਵਿੱਚ ਸਾਰਾ ਫਾਇਦਾ ਜੋ ਅੰਮ੍ਰਿਤਸਰ ਦੇ ਲੋਕਾਂ ਨੂੰ, ਪੰਜਾਬੀਆਂ ਨੂੰ ਹੋਊਗਾ। ਤਾਂ ਮੇਰਾ ਬਿਲਕੁਲ ਜ਼ਿਹਨ ਦੇ ਵਿੱਚ, ਔਰ ਮੈਂ ਇਹ ਆਮ ਆਦਮੀ ਪਾਰਟੀ ਸਰਕਾਰ ਬਣਨ ਦੇ ਵਿੱਚ ਇਸ ਚੀਜ਼ ਦੇ ਉੱਤੇ ਬਿਲਕੁਲ ਵਰਕ ਕਰਾਂਗੇ ਔਰ ਕਾਮਯਾਬ ਕਰਾਂਗੇ ਇਸ ਚੀਜ਼ ਨੂੰ। ਔਰ ਸਾਰੇ ਹੀ NRIਆਂ ਦੇ ਇਸ ਮੰਗ ਹੈ, ਇਹ ਹਰ ਇੱਕ NRI ਦੀ ਮੰਗ ਹੈ। ਬਹੁਤ ਵਾਰ ਅੱਗੇ ਵੀ ਮੇਰੇ ਕੋਲ ਇਸ ਚੀਜ਼ ਬਾਰੇ ਸੁਝਾਅ ਆਏ ਨੇ, ਤਾਂ ਮੈਂ ਜ਼ਰੂਰ ਇਸ ਉੱਤੇ ਵਰਕ ਕਰਕੇ ਤੇ ਇਸ ਨੂੰ ਵੀ ਪਹਿਲ ਦੇ ਆਧਾਰ ਤੇ ਜਿਹੜਾ ਹੱਲ ਕੀਤਾ ਜਾਊਗਾ। ਔਰ ਪੰਜਾਬੀਆਂ ਨੂੰ ਜੋ ਇਸ ਗੁਰੂ ਦੀ ਨਗਰੀ ਦੇ ਵਿੱਚ ਸਭ ਤੋਂ ਪਹਿਲਾਂ ਉਤਾਰ ਕੇ ਔਰ ਸ਼੍ਰੀ ਹਰਿਮੰਦਰ ਸਾਹਿਬ ਸਭ ਤੋਂ ਪਹਿਲਾਂ ਨਤਮਸਤਕ ਹੋਣ ਲਈ ਜ਼ਰੂਰ ਇਹ ਮਸਲਾ ਜਿਹੜਾ ਉਹ ਹੱਲ ਕੀਤਾ ਜਾਊਗਾ। ਜੀ ਤੇ ਜਗਜੋਤ ਸਿੰਘ ਜੀ, ਇੱਕ ਆਪਾਂ ਇੱਥੇ ਇੱਕ ਹੋਰ ਛੋਟੀ ਜਿਹੀ ਬ੍ਰੇਕ ਲੈਣੀ ਆ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਮੁੜ ਕੇ ਫੇਰ ਆਪਾਂ ਵਾਪਸ ਆਉਂਦੇ ਹਾਂ ਤੇ ਆਪਣੀਆਂ ਜਿਹੜੀਆਂ ਗੱਲਾਂ ਬਾਤਾਂ ਦਾ ਇਹ ਸਿਲਸਿਲਾ ਆ, ਸਰੋਤਿਆਂ ਦੀਆਂ ਕਾਲਾਂ ਦਾ ਸਿਲਸਿਲਾ ਇੱਦਾਂ ਹੀ ਜਾਰੀ ਰਹੇਗਾ। ਮਿਲਦੇ ਹਾਂ ਸਾਰਿਆਂ ਨੂੰ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਪਾਣੀ ਦੀਆਂ ਛੱਲਾਂ ਹੋਵਣ, ਤੂੰ ਹੋਵੇਂ ਮੈਂ ਹੋਵਾਂ, ਪਿਆਰ ਦੀਆਂ ਗੱਲਾਂ ਹੋਵਣ, ਤੂੰ ਹੋਵੇਂ ਮੈਂ ਹੋਵਾਂ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਫਿਰੋਜ਼ ਖਾਨ, ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ, ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਪੰਜਾਬ ਚੋਣ ਦੰਗਲ ਦੇ ਵਿੱਚ ਆਪ ਸਭ ਦਾ ਇੱਕ ਵਾਰੀ ਫਿਰ ਸਵਾਗਤ ਹੈ। ਜਗਜੋਤ ਸਿੰਘ ਜੀ, ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਆਪਣੇ ਜਿਹੜੇ ਅਗਲੇ ਕਾਲਰਸ ਆ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਅਗਲੇ ਕਾਲਰ ਜੁੜੇ ਨੇ ਗਿਆਨ ਸਿੰਘ ਜੀ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਗਿਆਨ ਸਿੰਘ ਜੀ, ਕੀ ਸਵਾਲ ਹੈ ਤੁਹਾਡਾ? ਮੇਰੀ ਬੇਨਤੀ ਹੈ ਵੀ ਮੇਰੇ ਕੋਲ ਟੈਲੀਫੋਨ ਸੀਗਾ, ਮੈਨੂੰ ਜਦੋਂ ਬਿਮਾਰ ਹੋ ਕੇ ਚਲੇ ਗਏ, 4-5 ਸਾਲ ਇੰਡੀਆ ਰਹਿ ਕੇ ਆਏ ਆ, ਤੇ ਮੇਰਾ ਟੈਲੀਫੋਨ ਉਹ ਬੰਦ ਹੋ ਗਿਆ। ਹੁਣ ਮੈਨੂੰ ਪਤਾ ਨਹੀਂ ਲੱਗਦਾ ਕਿੱਦਾਂ ਚੱਲੂਗਾ ਇਹ। ਜੇ ਕਿਸੇ ਨੂੰ ਕਹੋ ਤਾਂ ਹੈਲਪ ਕਰਦਾ ਨੇ, ਤੁਹਾਡਾ ਰੇਡੀਓ ਤੇ ਸੁਣੇ ਸੀ ਐਡਵਰਟਾਈਜ਼ਮੈਂਟ, ਮੈਨੂੰ ਤਾਂ ਚੇਤਾ ਆਇਆ ਜੇ ਹੈਲਪ ਕਰ ਸਕਦੇ ਕੁਛ ਮਾੜੇ ਗਰੀਬ ਦੀ। ਅਸੀਂ ਜਿਹੜਾ ਜੀ ਰਾਈਟ ਨਾਲ ਲਾਈਵ ਪ੍ਰੋਗਰਾਮ ਚੱਲ ਰਿਹਾ, ਜਿਹੜੇ ਕੋਈ ਇੱਦਾਂ ਦੀ ਗੱਲ ਹੋਵੇ ਤਾਂ ਤੁਸੀਂ ਜਿੱਦੇ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ, 408-722-7698 ਦੇ ਉੱਤੇ। ਤੇ ਸਾਡੇ ਨਾਲ ਅਗਲੇ ਕਾਲਰ ਚਰਨਜੀਤ ਸਿੰਘ ਜੀ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਦਿਲਜੋਤ ਸਿੰਘ ਨੂੰ ਬੇਨਤੀ ਕਰਨਾ ਚਾਹੁੰਦਾ, ਜਗਜੋਤ ਸਿੰਘ ਇਹਨਾਂ ਦਾ ਨਾਮ, ਕਿ ਇਸ ਗੱਲ ਦਾ ਮਹਿਸੂਸ ਨਾ ਕਰ, ਇੱਕ ਪਾਰਟੀ ਜਿਹੜੀ ਹੁੰਦੀ ਆ ਉਹ ਜੁੜ ਕੇ ਬਣਦੀ ਆ ਬੰਦਿਆਂ ਦੀ, ਤੇ ਜੇ ਸਿਆਸਤ ਵਿੱਚ ਆਪਾਂ ਪਾਰਟੀ ਦੇ ਬੰਦਾ ਜਿਹੜਾ ਥੋੜਾ ਜਿਹਾ ਨਾਰਾਜ਼ ਹੁੰਦਾ ਉਹਨੂੰ ਕੱਢੀਏ ਤਾਂ ਪਾਰਟੀ ਟੁੱਟਦੀ ਆ। ਉਹਨੂੰ ਜੋੜਨ ਦੀ ਕੋਸ਼ਿਸ਼ ਕਰੋ, ਚਾਹੇ ਕਿੰਨਾ ਵੀ ਨਾਰਾਜ਼ ਹੋਵੇ, ਚਾਹੇ ਕੋਈ ਵੀ ਕਨਵੀਨਰ ਹੋਵੇ, ਕੋਈ ਵੀ ਹੋਵੇ, ਉਹਨੂੰ ਜੋੜਨ ਦੀ ਕੋਸ਼ਿਸ਼ ਕਰੋ, ਤਾਂ ਕਾਮਯਾਬੀ ਮਿਲੇਗੀ। ਇਹ ਨਹੀਂ ਵੀ ਉਹਨੂੰ ਕੱਢ ਦਿਓ। ਇਸ ਤਰ੍ਹਾਂ ਪਾਰਟੀ ਜੁੜੀ ਰਹੇਗੀ ਤਾਂ ਪਾਰਟੀ ਹੈ, ਨਹੀਂ ਤਾਂ ਪਾਰਟੀ ਵੀ ਨਹੀਂ ਕਾਮਯਾਬ ਹੋ ਸਕਦੀ। ਜੀ ਠੀਕ ਹੈ ਜੀ ਚਰਨਜੀਤ ਜੀ, ਥੈਂਕ ਯੂ ਜੀ। ਜੀ ਜੀ ਜਗਜੋਤ ਜੀ। ਜੀ ਜੀ ਮੈਂ ਇਹਨਾਂ ਦੇ ਸਵਾਲ ਦਾ ਜਵਾਬ ਦੇਣਾ ਚਾਹੂੰਗਾ ਜੀ। ਜੀ ਜ਼ਰੂਰ ਦੱਸੋ। ਬਿਲਕੁਲ ਅਸੀਂ ਇਹਨਾਂ ਦੀ ਗੱਲ ਦੇ ਨਾਲ ਸਹਿਮਤ ਹਾਂ ਮੈਂ,
ਕਿ ਇੱਕ ਉਂਗਲ ਕਦੇ ਵੀ ਕੁਛ ਨਹੀਂ ਕਰ ਸਕਦੀ। ਜਦੋਂ ਅਸੀਂ ਇਹ 5 ਉਂਗਲਾਂ ਇਕੱਠੀਆਂ ਕਰਨੇ ਨੇ ਤਾਂ ਮੁੱਠੀ ਬਣ ਜਾਂਦੀ ਹੈ। ਬਿਲਕੁਲ 1 ਔਰ 1 11 ਹੁੰਦਾ ਆ। ਬਿਲਕੁਲ ਜੀ, ਸਾਡੀ ਪਾਰਟੀ ਦਾ ਕੋਈ ਐਸਾ ਮਕਸਦ ਨਹੀਂ ਹੈ ਕਿ ਕਿਸੇ ਨੂੰ ਬਾਹਰ ਕੱਢਿਆ ਜਾਵੇ ਜਾਂ ਕਿਸੇ ਨੂੰ ਪਛਾੜਿਆ ਜਾਵੇ। ਉਹ ਸਾਰਿਆਂ ਨੂੰ ਗਲੇ ਮਿਲਾਉਣਾ ਚਾਹੁੰਦੀ ਹੈ, ਉਹ ਸਾਰਿਆਂ ਦੇ ਨਾਲ ਲੈ ਕੇ, ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੀ ਹੈ। ਤੇ ਉਹ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹੈ। ਅਗਰ ਜੇ ਕਿਸੇ ਨੇ ਕੋਈ ਕਿਸੇ ਪੱਖ ਤੋਂ ਨਾਰਾਜ਼ ਵੀ ਹੈਗਾ ਤੇ ਆਪਾਂ ਜ਼ਰੂਰ ਉਹਨੂੰ ਜੋੜਿਆ ਜਾਏਗਾ। ਉਹਦੀ ਜਿਹੜੀ ਗੱਲ ਸੁਣੀ ਜਾਊਗੀ ਕਿ ਤੁਹਾਨੂੰ ਕੀ ਨਾਰਾਜ਼ਗੀ ਹੈ, ਤੁਸੀਂ ਕੀ ਚਾਹੁੰਦੇ ਜੇ, ਕੀ ਪ੍ਰੋਬਲਮਸ ਹੈ ਤੁਹਾਨੂੰ, ਜਿੰਨੀਆਂ ਵੀ ਉਹਨਾਂ ਦੀਆਂ ਹੱਲ ਹੋ ਸਕਦੀਆਂ ਹੋਣਗੀਆਂ ਜ਼ਰੂਰ ਕੀਤੀਆਂ ਜਾਣਗੀਆਂ। ਔਰ ਮੈਂ ਇਸ ਆਪਣੇ ਹਲਕਾ ਰਾਜਾ ਸਾਂਸੀ ਵਿੱਚ ਜ਼ਰੂਰ ਕੀਤਾ। ਜਿਹੜੇ ਲੋਕ ਮੇਰੇ ਵੀਰ ਸੱਜਣ ਕੁਝ ਛੱਡ ਕੇ ਜਾ ਚੁੱਕੇ ਸੀ, ਉਹ ਮੈਂ ਉਹਨਾਂ ਨੂੰ ਪਿੱਛੇ ਲੈ ਕੇ ਵੀ ਆਇਆ। ਦੁਬਾਰਾ ਤੁਸੀਂ ਨਿਊਜ਼ ਪੇਪਰਾਂ 'ਚ ਦੇਖਿਆ ਵੀ ਹੋਊਗਾ, ਮੈਂ ਉਹਨਾਂ ਨੂੰ ਜੁਆਇਨ ਵੀ ਕਰਾਇਆ ਔਰ ਉਹਨਾਂ ਕੋਲ ਜਾ ਕੇ ਮਿਹਨਤਾਂ ਵੀ ਕੀਤੀਆਂ, ਉਹਨਾਂ ਦੇ ਨਾਲ ਹੱਥ ਵੀ ਜੋੜੇ ਉਹਨਾਂ ਗਾੜੀ, ਔਰ ਸਭ ਕੁਛ ਕੀਤਾ ਵੀ ਨਹੀਂ, ਆਪਾਂ ਪੰਜਾਬ ਦਾ ਭਲਾ ਕਰਨਾ, ਆਪਾਂ ਪੰਜਾਬ ਦੇ ਲਈ ਲੜ ਰਹੇ ਹਾਂ, ਆਪਾਂ ਕਿਸੇ ਨਿੱਜੀ ਸਵਾਰਥਾਂ ਲਈ ਨਹੀਂ ਲੜ ਰਹੇ। ਚਲੋ ਆਓ ਆਪਾਂ ਇੱਕ ਵਾਰੀ ਦੁਬਾਰਾ ਆਪਣੇ ਜਿਹੜੀਆਂ ਇਹ ਕੋਈ ਨਾਰਾਜ਼ਗੀਆਂ ਇਹਨਾਂ ਨੂੰ ਦੂਰ ਕਰਕੇ ਤੇ ਆਪਾਂ ਪੰਜਾਬ ਦੇ ਲਈ ਲੜੀਏ, ਤੇ ਜ਼ੁਲਮੀ ਰਾਜ ਤੇ ਪਰਿਵਾਰਵਾਦ ਦੇ ਲਈ ਲੜੀਏ। ਸੋ ਕੋਸ਼ਿਸ਼ ਕਰਾਂਗੇ ਕਿ ਜਾਵੇਂ। ਬਿਲਕੁਲ ਜੀ। ਰਾਜਵਿੰਦਰ ਧਾਲੀਵਾਲ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜਸਕਰਨ ਜੀ ਆਪਣਾ ਸੌਰੀ ਰਾਜਕਰਨ ਵੀਰ ਜੀ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਵੀਰ ਜੀ ਖਾਲਸਾ ਜੀ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਕੁਐਸਚਨ 2 ਕਰਨੇ ਆ। ਇੱਕ ਤਾਂ ਤੁਸੀਂ ਜਿਹੜੇ ਵੀਰ ਜੀ ਨੇ ਪਹਿਲਾਂ ਸਵਾਲ ਕੀਤਾ ਸੀ ਦਿੱਲੀ 'ਚ ਠੇਕੇ ਬਹੁਤ ਵੱਧ ਗਈ, ਉਹਦਾ ਜਵਾਬ ਨਹੀਂ ਦੇ ਕੇ ਗਏ। ਤੁਸੀਂ ਪੰਜਾਬ ਤੇ ਗੱਲ ਲੈ ਆਂਦੀ, ਪੰਜਾਬ 'ਚ ਅਸੀਂ ਇਸ ਤਰ੍ਹਾਂ ਕਰ ਦਿਆਂਗੇ, ਇਸ ਤਰ੍ਹਾਂ ਕਰ ਦਿਆਂਗੇ। ਮੇਰਾ ਖਿਆਲ ਦਿੱਲੀ ਵਾਲੀ ਗੱਲ ਤੁਹਾਡੇ ਲੈਵਲ ਤੋਂ ਕੁਛ ਉੱਤੇ ਚਲੀ ਗਈ ਤਾਂ ਕਰਕੇ। ਨੰਬਰ 2, ਜਿਹੜੀ ਗੱਲ ਤੁਸੀਂ ਹੁਣ ਕਰ ਰਹੇ ਹੋ ਰਾਜਾ ਸੰਸੀ ਏਅਰਪੋਰਟ, ਰਾਜਾ ਸੰਸੀ ਏਅਰਪੋਰਟ ਨਹੀਂ, ਗੁਰੂ ਰਾਮਦਾਸ ਪਾਤਸ਼ਾਹ ਏਅਰਪੋਰਟ ਉਹਦਾ ਨਾਮ। ਨੰਬਰ 3, ਇਹ ਫਲਾਈਟਾਂ ਜਿਹੜੀਆਂ ਬੰਦ ਹੋਈਆਂ ਇਹਨਾਂ ਨੂੰ ਚਲਾਉਣਾ ਮੇਰਾ ਖਿਆਲ ਹੈ ਚਲੋ ਸੈਂਟਰ ਦੇ ਬਸ ਆ, ਤੁਸੀਂ ਉਪਰਾਲੇ ਜ਼ਰੂਰ ਕਰੋ। ਨੰਬਰ 3 ਜਿਹੜਾ ਮੇਰਾ ਵੱਡਾ ਕੁਐਸਚਨ ਹੈ, ਮੈਂ ਅੱਗੇ ਤੁਹਾਨੂੰ ਸਟੇਸ਼ਨ ਤੇ ਵੀ ਲਿਖਾਇਆ ਸੀ, ਕੈਂਸਰ ਦੇ ਵਾਸਤੇ ਕਿਸੇ ਤੁਹਾਡੇ ਏਜੰਡੇ ਦੇ ਵਿੱਚ ਨਹੀਂ ਗੱਲ ਆਈ, ਕਿਸੇ ਤੁਹਾਡੇ ਮੈਨੀਫੈਸਟੋ 'ਚ ਗੱਲ ਨਹੀਂ ਆਈ। ਲੋਕਾਂ ਦੇ ਮਰਨ ਦਾ ਮੁੱਦਾ ਤੁਹਾਡੇ ਕਿਸੇ ਮੈਨੀਫੈਸਟੋ 'ਚ ਨਹੀਂ ਆਇਆ। ਜਿਹੜੇ ਲੋਕ ਅੱਜ ਸੁਸਾਈਡ ਕਰ ਰਹੇ ਆ, ਜਿਹੜੀ ਅੱਜ ਲੋਕਾਂ ਨੂੰ ਤੰਗੀ ਆਈ ਵੀ ਹੈ ਪੈਸੇ ਦੀ, ਉਹਦੇ ਵਾਸਤੇ ਤੁਸੀਂ ਕਿੱਥੇ ਜਾ ਕੇ ਖੜੇ? ਆਮ ਆਦਮੀ ਵਾਲਾ ਕਿਸੇ ਬੈਂਕ ਦੇ ਮੂਹਰੇ ਖੜ ਕੇ ਪੈਸੇ ਲੈਂਦਾ ਮੈਂ ਤਾਂ ਦੇਖਿਆ ਨਹੀਂ, ਮੈਨੂੰ ਕਿਸੇ ਨੇ ਕਿਹਾ ਨਹੀਂ। ਤੇ ਤੁਸੀਂ ਉਹਨਾਂ ਨਾਲ ਕਿੰਨਾ ਕੁ ਹੱਥ ਬਣਾਇਆ ਵੀ ਵੀਰ ਜੀ ਤੁਸੀਂ ਮਰੋ ਨਾ, ਆਹ ਲਓ ਮੈਥੋਂ ਲੈ ਲਓ 4 ਪੈਸੇ ਤੇ ਆਹ ਵਿਆਹ ਕਰ ਲਓ। ਮਿਹਰਬਾਨੀ ਇਹਦਾ ਜਵਾਬ ਦੇ ਜਿਓ ਜੀ। ਧੰਨਵਾਦ ਜੀ। ਜਗਜੋਤ ਜੀ। ਜੀ ਮੈਂ ਇਹਨਾਂ ਦੀ ਗੱਲ ਦਾ ਇੱਕ ਗੱਲ ਦਾ ਜ਼ਰੂਰ ਜਵਾਬ ਦੇਵਾਂਗਾ ਦੁਬਾਰਾ ਜੀ। ਤੇ ਪਹਿਲੀ ਗੱਲ ਤਾਂ ਜਿਹੜੀ ਇਹਨਾਂ ਨੇ ਨੋਟਬੰਦੀ ਦੀ ਗੱਲ ਕੀਤੀ ਆ, ਉਹਦੇ ਵਿੱਚ ਮੈਂ ਦੱਸਣਾ ਚਾਹੂੰਗਾ ਕਿ ਸਾਡੀ ਪਾਰਟੀ ਦੇ ਵਰਕਰਸ ਜਾਂ ਵਲੰਟੀਅਰਸ ਜਿੰਨਾ ਵੀ ਕਿਸੇ ਨਾਲ ਸਹਿਯੋਗ ਕਰ ਸਕਦੇ ਹੋਏ, ਅਸੀਂ ਬੈਂਕਾਂ ਦੇ ਬਾਹਰ ਜਾ ਕੇ ਸਟਾਲ ਲਾਏ, ਉਹਨਾਂ ਦੀਆਂ ਦੁੱਖ ਤਕਲੀਫਾਂ ਨੂੰ ਸੁਣਿਆ। ਅਸੀਂ ਉਹਨਾਂ ਦੇ ਜਿਹੜੇ ਫਾਰਮ, ਜਦੋਂ ਨੋਟ ਚੇਂਜ ਕਰਨ ਵਾਸਤੇ ਜਦੋਂ ਚੱਲਦਾ ਸੀ ਪ੍ਰੋਸੀਜਰ ਬੈਂਕਾਂ ਦੇ ਵਿੱਚ, ਉਹ ਫਾਰਮ ਜਿਹੜੇ ਬਜ਼ੁਰਗ ਜਿਹੜੇ ਸਾਡੀਆਂ ਮਾਤਾਵਾਂ ਪਿਤਾ ਜਿਹੜੇ ਭਰ ਨਹੀਂ ਸਕਦੇ ਉਹ ਭਰੇ ਜੀ। ਜਿੱਥੋਂ ਤੱਕ ਵੀ ਹੋ ਸਕਦਾ ਸੀ ਅਸੀਂ ਉਹਨਾਂ ਦੀ ਹੈਲਪ ਕੀਤੀ ਜਾ ਕੇ। ਔਰ ਦੂਸਰੀ ਗੱਲ ਜਿਹੜੀ ਇਹਨਾਂ ਨੇ ਕੀਤੀ ਕਿ ਦਿੱਲੀ ਦੇ ਵਿੱਚ ਜੋ ਨਸ਼ੇ ਠੇਕੇ ਜਿਹੜੇ ਵਧੇ ਆ ਉਹਦੇ ਬਾਰੇ ਤੁਸੀਂ ਬੋਲੇ ਨਹੀਂ। ਮੈਂ ਉਹੀ ਗੱਲ ਕਰ ਰਿਹਾ ਕਿ ਦੁਬਾਰਾ ਲੋਕ ਜੋ ਚਾਹੁੰਣਗੇ ਉਹ ਗੱਲ ਕੀਤੀ ਜਾਊਗੀ, ਜੋ ਲੋਕਾਂ ਦੀ ਮੰਗ ਹੋਏਗੀ। ਜੇ ਉਸੇ ਵੇਲੇ ਉੱਥੇ ਆਵਾਜ਼ ਉੱਠੀ, ਲੋਕਾਂ ਨੇ ਚਾਹਿਆ ਤਾਂ ਉਹ ਉੱਥੇ ਹੀ ਬੰਦ ਕਰ ਦਿੱਤਾ ਗਿਆ। ਔਰ ਉੱਥੇ ਅਰਵਿੰਦ ਕੇਜਰੀਵਾਲ ਜੀ ਦਾ ਬਿਆਨ ਵੀ ਆਇਆ ਕਿ ਇਸ ਕੰਮ ਨੂੰ ਇੱਥੇ ਹੀ ਬੰਦ ਕੀਤਾ ਜਾਊਗਾ, ਇੱਕ ਵੀ ਲਾਇਸੈਂਸ ਜਿਹੜਾ ਗਾਂ ਕਿਸੇ ਨੂੰ ਨਹੀਂ ਦਿੱਤਾ ਜਾਊਗਾ, ਕਿਉਂਕਿ ਇਹ ਲੋਕ ਜੋ ਕਹਿ ਰਹੇ ਇਹ ਗਲਤ ਆ। ਔਰ ਲੋਕਾਂ ਦੀ ਆਵਾਜ਼ ਨੂੰ ਸੁਣਦੇ ਹੋਏ ਉਹ ਉਸੇ ਵੇਲੇ ਇਹ ਨਹੀਂ ਕਿ ਜੋ ਸਰਕਾਰ ਦੇ ਮਨ 'ਚ ਆਇਆ ਉਹ ਕੰਮ ਕਰਦੇ ਚੱਲੇ, ਚਾਹੇ ਲੋਕ ਜੋ ਰੌਲਾ ਪਾਉਂਦੇ ਰਹਿਣ, ਜੋ ਮਰਜ਼ੀ ਕਹਿੰਦੇ ਰਹਿਣ ਤੇ ਸੁਣਦੇ ਰਹਿਣ। ਉਹ ਲੋਕਾਂ ਦੀ ਆਵਾਜ਼ ਨੂੰ ਸੁਣਦੇ ਹੋਏ ਉਹਨਾਂ ਨੇ ਬਿਲਕੁਲ ਉਸ ਚੀਜ਼ ਦੇ ਉੱਤੇ ਰੋਕ ਲਾਈ ਸੀ। ਔਰ ਤੁਸੀਂ ਉਹ ਮੀਡੀਆ ਦੇ ਵਿੱਚ ਦੇਖਿਆ ਵੀ ਹੈ ਜੀ। ਤੋ ਬਾਕੀ ਬਿਲਕੁਲ ਤੁਹਾਡੀ ਗੱਲ ਨਾਲ ਸਹੀ ਹੈ ਕਿ ਉਹ ਗੁਰੂ ਰਾਮਦਾਸ ਏਅਰਪੋਰਟ ਦਾ ਨਾਮ ਹੈ, ਮੈਂ ਬਿਲਕੁਲ ਇਹਨਾਂ ਨਾਲ ਗੱਲ ਸਹੀ ਹੈ। ਪਰ ਉਹ ਮੈਂ ਇੱਕ ਚਲੋ ਮਾਫੀ ਮੰਗਦੇ ਹਾਂ ਉਸ ਚੀਜ਼ ਦੀ ਅਸੀਂ ਜੀ। ਮੈਂ ਰਾਜਾ ਸਾਂਸੀ ਏਅਰਪੋਰਟ ਦੇ ਪੁਰਾਣੇ ਨਾਂ ਦੇ ਕਰਕੇ ਚੱਲਦਾ ਸੀ, ਉਹ ਜੋ ਇੱਕ ਸਾਡੇ ਇੱਥੋਂ ਲੋਕਲ ਰਹਿੰਦੇ ਹੋਏ ਜੋ ਸਾਡੇ ਇੱਕ ਜ਼ੁਬਾਨ ਤੇ ਚੜਿਆ, ਉਹਦੇ ਕਰਕੇ ਬਿਲਕੁਲ ਅਸੀਂ ਮਾਫੀ ਮੰਗਦੇ ਉਸ ਚੀਜ਼ ਦੀ। ਬਿਲਕੁਲ ਉਹਨਾਂ ਦਾ ਨਾਮ ਗੁਰੂ ਰਾਮਦਾਸ ਏਅਰਪੋਰਟ ਹੀ ਹੈ ਜੀ, ਗੁਰੂ ਰਾਮਦਾਸ ਜੀ ਦੇ ਨਾਂ ਤੇ। ਇੱਕ ਉਹਨਾਂ ਦਾ ਹੋਰ ਸਵਾਲ ਸੀਗਾ ਜਗਜੋਤ ਜੀ, ਕੈਂਸਰ ਨੂੰ ਲੈ ਕੇ। ਹਾਂ, ਕੈਂਸਰ ਨੂੰ ਲੈ ਕੇ ਬਿਲਕੁਲ ਉਹਨਾਂ ਦੇ ਸਵਾਲ ਇਹ
ਕੈਂਸਰ ਨੂੰ ਲੈ ਕੇ ਜਿਹੜਾ ਉਹ ਗੱਲ ਕਰ ਰਹੇ ਆ ਕਿ ਉਹ ਅਸੀਂ ਬਿਲਕੁਲ ਜੋ ਪੰਜਾਬ ਦੇ ਵਿੱਚ ਜੋ ਸਾਡਾ ਏਜੰਡਾ ਮੇਨ ਦੱਸਿਆ ਨਾ, ਉਹਨਾਂ ਨੂੰ ਅਸੀਂ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਸਾਡੀ ਸਿੱਖਿਆ, ਸਿਹਤ ਤੇ ਰੋਜ਼ਗਾਰ ਦੇ ਉੱਤੇ ਅਸੀਂ ਕੰਮ ਕਰਨਾ। ਜਿਹੜੀ ਸਿਹਤ ਦੇ ਵਿੱਚ ਆਉਣਾ ਵੀਰ ਜੀ, ਉਹ ਵੱਡੇ ਵੱਡੇ ਜਿਹੜੇ ਜੈਸੇ ਸਾਡੇ ਗੁਰੂ ਨਾਨਕ ਹਸਪੀਟਲ ਆ ਜਾਂ ਬਠਿੰਡੇ ਦੇ ਵਿੱਚ ਅੱਜ ਕੈਂਸਰ ਦਾ ਸਭ ਤੋਂ ਵੱਧ ਬਿਮਾਰੀ ਫੈਲ ਰਹੀ ਹੈ, ਉੱਥੇ ਜਿਹੜੀ ਉਹਦੇ ਵਾਸਤੇ ਕੋਈ ਜਿਹੜੀ ਹਸਪੀਟਲ ਖੋਲੇ ਜਾਣਗੇ। ਔਰ ਜਿਹੜੀ ਸਿਹਤ ਦਾ ਜਿਹੜਾ ਸਾਡਾ ਏਜੰਡਾ, ਉਹਦੇ ਵਿੱਚ ਕੈਂਸਰ ਤੋਂ ਲੈ ਕੇ ਏਡੀ ਵੱਡੀ ਬਿਮਾਰੀ ਤੋਂ ਲੈ ਕੇ ਥੱਲੇ ਤੱਕ ਬੁਖਾਰ ਤੱਕ ਹਰ ਬੰਦੇ ਦਾ ਇਲਾਜ ਕੀਤਾ ਜਾਊਗਾ। ਉਹ ਸਾਡਾ ਮੁੱਖ ਏਜੰਡਾ ਹੀ ਇਹ ਹੈ ਜੀ। ਸਾਡਾ ਹਰ ਅਸੀਂ ਕਹਿ ਰਹੇ, ਅਸੀਂ ਮੁਹੱਲਾ ਕਲੀਨਿਕ 250 ਤੋਂ 300 ਵੋਟਾਂ ਤੇ ਦਿੱਲੀ 'ਚ ਖੋਲਿਆ, ਔਰ ਇੱਥੇ ਪਿੰਡ 'ਚ ਵੀ ਅਸੀਂ ਮੈਨੀਫੈਸਟੋ 'ਚ ਪਾਇਆ ਕਿ ਹਰ ਪਿੰਡ ਦੇ ਵਿੱਚ ਜਿਹੜਾ ਮੁਹੱਲਾ ਕਲੀਨਿਕ ਬਣਾਏ ਜਾਣਗੇ, ਜਿੱਥੇ ਐਕਸਰੇ, 200 ਤਰ੍ਹਾਂ ਦੇ ਟੈਸਟ ਔਰ MRI ਜਿਹੜਾ ਬਿਲਕੁਲ ਫ੍ਰੀ, ਦਵਾਈ ਜਿਹੜੀ ਮੈਡੀਸਨ ਬਿਲਕੁਲ ਫ੍ਰੀ। ਸੋ ਉਹ ਸਾਰਾ ਕੁਝ ਇਸ ਦੇ ਵਿੱਚ ਹੀ ਆਉਣਾ ਆ। ਅਗਰ ਜੇ ਕਿਸੇ ਨੂੰ ਜੋ ਬਿਮਾਰੀ ਵੱਡੀ ਹੈ ਤਾਂ ਸਾਡੇ ਜ਼ਿਲ੍ਹੇ ਲੈਵਲ ਤੇ ਕੋਈ ਵੱਡਾ ਹਸਪੀਟਲ ਖੁੱਲੇਗਾ, ਜਿਸ ਤਰ੍ਹਾਂ ਇਹਨਾਂ ਨੇ ਖੋਲਿਆ ਕੈਂਸਰ, ਤੇ ਉਹਦੇ ਵੀ ਇਲਾਜ ਜਿਹੜੇ ਫ੍ਰੀ ਹੋਣਗੇ ਜੀ। ਬਿਲਕੁਲ। ਦੇ ਆਪਣੇ ਅਗਲੇ ਕਾਲਰ ਆ, ਆਪਣੇ ਕੋਲ ਸਮਾਂ ਘੱਟ ਆ ਤੇ ਕਾਲਰ ਕਾਫੀ ਨੇ, ਸੋ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਵੀ ਜਲਦੀ ਜਿਹੜੇ ਜੀ ਸਵਾਲ ਪੁੱਛਿਓ ਤੇ ਤੁਸੀਂ ਵੀ ਜਲਦੀ ਜਵਾਬ ਦੇਣ ਦੀ ਕੋਸ਼ਿਸ਼ ਕਰਿਓ। ਬੂਟਾ ਸਿੰਘ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਜਗਜੋਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਰਾਜ ਕਰਨਗੇ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਸਵਾਲ ਕੀ ਹੈ ਜੀ? ਹਾਂਜੀ, ਮੇਰਾ ਤਾਂ ਸਵਾਲ ਨਹੀਂ, ਮੇਰਾ ਤਾਂ ਇਹਨਾਂ ਦੇ ਨਾਲ ਸਹਿਮਤੀ ਆ ਵੀ ਇਹਨਾਂ ਦੀ ਉਮਰ ਦੇ ਹਿਸਾਬ ਨਾਲ ਜੋ ਇਹਨਾਂ ਦੇ ਜਵਾਬ ਆ, ਜੋ ਇਹਨਾਂ ਦੇ ਜਜ਼ਬਾਤ ਆ, ਉਹਨਾਂ ਨੂੰ ਸਲੂਟ ਆ। ਮੈਂ ਤਾਂ ਇਹਨਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਭਾਈ, ਜੋ ਦਰਖਤ ਸੱਚ ਦੇ ਹਿਸਾਬ ਨਾਲ ਚੱਲਦਾ ਨਾ, ਉਹਨੂੰ ਬਹੁਤ ਝੱਖੜ ਹਨੇਰੀਆਂ ਝੁਲਦੀਆਂ। ਜਿਵੇਂ ਹੁਣ ਬਾਈ ਜੀ ਸਵਾਲ ਕਰਕੇ ਗਏ, ਇਹਨਾਂ ਦਾ ਪਿਛਲੀਆਂ ਸਰਕਾਰਾਂ ਦੀ ਦੇਣ ਆ। ਕੈਂਸਰ ਨੂੰ ਜਿਹੜਾ ਪਾਣੀ ਵਿੱਚ ਗੰਦੇ ਫੈਕਟਰੀਆਂ ਦਾ ਪਾ ਕੇ ਸਾਰਾ ਉਹਨਾਂ ਦੀ ਦੇਣ ਆ। ਜੀ ਇੰਨਾ ਹੀ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਜੰਟ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਮੇਰੇ 3 ਕੁਐਸਚਨ ਆ ਤੇ ਇੱਕ ਸਲਾਹ ਆ ਜੀ। ਪਹਿਲਾ ਕੁਐਸਚਨ ਹੈ ਜੀ ਕਿ ਆਮ ਆਦਮੀ ਪਾਰਟੀ ਸਿੱਖ ਮੁੱਦਿਆਂ ਪ੍ਰਤੀ ਕਿੰਨੇ ਕੁ ਗੰਭੀਰ ਰਹੀ ਆ ਤੇ ਉਹਨਾਂ ਦੀ ਪਾਲਿਸੀ ਕੀ ਹੋਏਗੀ ਜੀ। ਦੂਜਾ ਕੁਐਸਚਨ, ਆਪਣੇ ਪਾਣੀਆਂ ਪ੍ਰਤੀ ਇਹਨਾਂ ਦੀ ਕੀ ਪਾਲਿਸੀ ਹੋਏਗੀ? ਪਾਣੀਆਂ ਦੀ। ਦੂਜਾ ਕੁਐਸਚਨ ਹੈ ਜੀ ਕਿ ਜਦੋਂ ਇਹ ਗਵਰਨਮੈਂਟ ਬਣੇਗੀ ਨਾ ਜੀ, ਕੋਈ ਏਦਾਂ ਦਾ ਸੈਂਸਸ ਕਰਾ ਸਕਦੇ ਆ ਕਿ ਪਿਛਲੇ ਮਤਲਬ 80 ਦੇ ਦਸ਼ਕ ਤੋਂ ਆਪਣੇ ਪੰਜਾਬ ਦੇ ਇਹ ਹੈ ਕਿ ਮੌਤਾਂ ਟੈਰਰਿਜ਼ਮ ਨਾਲ, ਡਰੱਗਸ ਨਾਲ, ਤੇ ਕਿੰਨੇ ਲੋਕ ਇੱਥੋਂ ਪੰਜਾਬ ਛੱਡ ਕੇ ਗਏ, ਇਹ ਕਰਵਾ ਸਕਦੇ ਆ ਜੀ। ਤੇ ਸਲਾਹ ਕੀ ਹੈ? ਮੇਰੀ ਸਲਾਹ ਹੈਗੀ ਹੈ ਕਿ ਜਿੱਦਾਂ ਭਾਜੀ ਉਹਨਾਂ ਨੇ ਦੱਸਿਆ ਕਿ ਇਹ ਬਾਹਰ ਰਹਿ ਕੇ ਆਏ, ਉਹਨਾਂ ਨੇ 3 ਚੀਜ਼ਾਂ ਨੂੰ ਉੱਥੇ ਨੋਟ ਕੀਤੀਆਂ। ਉਹ ਤਦ ਪੋਸੀਬਲ ਹੈ ਜੀ ਇਹ ਜਦੋਂ ਆਪਣੇ ਜਿਹੜੀ ਪੋਪੂਲੇਸ਼ਨ ਹੈਗੀ ਆ ਉਹ ਕੰਟਰੋਲ ਦੇ ਵਿੱਚ ਹੋਵੇ। ਜਦੋਂ ਓਵਰ ਪੋਪੂਲੇਸ਼ਨ ਹੁੰਦੀ ਆ, ਰਿਸੋਰਸਿਸ ਲਿਮਿਟਡ ਹੁੰਦੇ ਆ, ਤੁਸੀਂ ਕੁਛ ਨਹੀਂ ਕਰ ਸਕਦੇ। ਕਿ ਆਮ ਆਦਮੀ ਪਾਰਟੀ ਜਿਹੜੀ ਹੈ ਓਵਰ ਪੋਪੂਲੇਸ਼ਨ ਪੰਜਾਬ ਦੇ ਵਿੱਚ ਹੈਗੀ, ਦੂਜੀ ਸਟੇਟਾਂ ਦੇ ਲੋਕ ਆਏ ਉਹਦੇ ਵਾਸਤੇ ਕੁਝ ਕਰ ਸਕਦੀ ਹੈ ਜਾਂ ਨਹੀਂ ਕਰ ਸਕਦੀ ਜੀ? ਥੈਂਕ ਯੂ ਜੀ। ਜੀ ਜਗਜੋਤ ਜੀ। ਜੀ ਇਹਨਾਂ ਨੂੰ ਮਾਫੀ ਚਾਹੁੰਦਾ ਜੀ, ਇਹਨਾਂ ਦੀ ਆਵਾਜ਼ ਮੈਨੂੰ ਕੋਈ ਕਲੀਅਰ ਨਹੀਂ ਆ ਰਹੀ। ਮੈਨੂੰ ਉਹਨਾਂ ਦੇ ਸਵਾਲ ਮੈਂ ਪੁੱਛ ਲੈਣਾ ਜੀ। ਉਹਨਾਂ ਨੇ ਪੁੱਛਿਆ ਵੀ ਆਮ ਆਦਮੀ ਪਾਰਟੀ ਦਾ ਸਿੱਖ ਮੁੱਦਿਆਂ ਦੇ ਉੱਤੇ ਕੀ ਜਿਹੜੀ ਪਾਲਿਸੀਜ਼ ਹੋਣਗੀਆਂ? ਓਕੇ, ਸਿੱਖ ਮੁੱਦਿਆਂ ਦੇ ਉੱਤੇ ਜਿਹੜੀ ਗੱਲ ਮੈਂ ਕਰਨੀ ਚਾਹੂੰਗਾ ਕਿ ਸਭ ਤੋਂ ਪਹਿਲਾਂ ਤਾਂ ਜਿਹੜੀ ਆਮ ਆਦਮੀ ਪਾਰਟੀ ਹੈ ਜੀ, ਉਹ ਧਰਮ ਨਿਰਪੱਖ ਹੈ ਜੀ। ਉਹ ਇੱਕ ਧਰਮ ਔਰ ਰਾਜਨੀਤੀ ਨੂੰ ਅਲੱਗ ਤੋਂ ਜੋ ਦੇਖਦੀ ਆ, ਔਰ ਕੱਲਾ ਸਿੱਖ ਨਹੀਂ, ਉਹ ਹਰ ਇੱਕ ਧਰਮ ਦਾ ਸਤਿਕਾਰ ਕਰਦੀ ਹੈ। ਉਹ ਹਰ ਇੱਕ ਧਰਮ ਨੂੰ ਬਰਾਬਰਤਾ ਦੇਣਾ ਚਾਹੁੰਦੀ ਆ। ਤਾਂ ਉਹਨਾਂ ਨੇ ਇਹ ਚੀਜ਼ ਸਾਬਤ ਕਰਕੇ ਵੀ ਵਿਖਾਈ ਆ। ਉਹ ਹਰ ਇੱਕ ਧਰਮ ਨੂੰ ਉਹਨਾਂ ਨੇ, ਜੇ ਟਿਕਟਾਂ ਦੀ ਗੱਲ ਕਰੀਏ ਤਾਂ ਹਰ ਇੱਕ ਵਰਗ ਨੂੰ ਉਹਨਾਂ ਨੇ ਟਿਕਟ ਦਿੱਤੀ ਆ। ਔਰ ਹਰ ਇੱਕ ਬੰਦੇ ਨੂੰ, ਜੇ ਅੱਜ ਤੱਕ ਪਿੱਛੇ ਦੇਖਿਆ ਜਾਵੇ ਕਿ ਕਿਸੇ ਨੇ ਦਲਿਤਾਂ ਨੂੰ ਇੰਨਾ ਪਛਾੜ ਕੇ ਰੱਖਿਆ ਗਿਆ ਸੀ, ਪਰ ਅੱਜ ਪਹਿਲੀ ਇੱਕ ਉਹ ਪਾਰਟੀ ਹੈ ਜਿਹਨੇ ਜਿਹੜਾ ਦਲਿਤਾਂ ਦੇ ਵਿੱਚ ਉਪ ਮੁੱਖ ਮੰਤਰੀ ਬਣਾਉਣ ਦੀ ਗੱਲ ਕੀਤੀ ਹੈ। ਜੇ ਅੱਜ ਇਹਨਾਂ ਅਕਾਲੀ ਦਲ ਜਾਂ ਕਾਂਗਰਸ ਨੇ ਵੇਖਿਆ ਹੋਵੇ ਤਾਂ ਜੇ ਗੱਲ ਕਰੋ ਤੇ ਜਿੰਨੀ ਕਿ ਸਤਿਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ, ਇਸ ਦਾਸ ਨੂੰ ਇਹ ਸਰੂਪ ਬਖਸ਼ਿਆ ਜਾਂ ਇਹ ਬਾਣਾ ਦੇ ਵਿੱਚ ਰਹਿਣ ਦੀ, ਸਿੱਖੀ ਸਰੂਪ ਵਿੱਚ ਰਹਿਣ ਦੀ ਬਲ ਬਖਸ਼ਿਆ, ਮੱਤ ਬਖਸ਼ੀ ਆ, ਤੇ ਐਸਾ ਕੋਈ ਚਿਹਰਾ ਅਕਾਲੀ ਦਲ ਜਾਂ ਕਾਂਗਰਸ ਵੀ ਨਹੀਂ ਦੇ ਸਕੀ। ਔਰ ਸਗੋਂ ਇਹ ਅਕਾਲੀ ਜਿਹੜੇ ਆਪਣੇ ਆਪ ਨੂੰ ਪੰਥਕ ਸਰਕਾਰਾਂ ਖਵਾਉਂਦੀਆਂ ਨੇ, ਇਹ ਐਸੀਆਂ ਦਸਤਾਰਾਂ ਤੋਂ, ਐਸੇ ਚਿਹਰਿਆਂ ਤੋਂ ਡਰਦੇ ਨੇ, ਐਸੇ ਚਿਹਰਿਆਂ ਤੋਂ ਇਹ ਦੂਰ ਰਹਿਣਾ ਚਾਹੁੰਦੇ ਨੇ ਸਗੋਂ। ਪਰ ਫਿਰ ਵੀ ਆਮ ਆਦਮੀ ਪਾਰਟੀ ਨੇ
ਜਿਹੜੇ ਬਾਹਰੀ ਲਿਬਾਸ ਨੂੰ ਜਾਂ ਬਾਹਰੀ ਕਿਸੇ ਧਰਮ ਨੂੰ ਦੇਖਦੇ ਹੋਏ ਨਹੀਂ, ਉਹਨਾਂ ਦੇ ਅੰਦਰ ਜਿਹੜੀ ਸੋਚ ਆ ਹਰ ਇੱਕ ਧਰਮ ਨੂੰ, ਹਰ ਇੱਕ ਵਰਗ ਨੂੰ, ਹਰ ਇੱਕ ਕੌਮ ਨੂੰ, ਹਰ ਇੱਕ ਜਾਤ ਨੂੰ ਬਰਾਬਰਤਾ ਦੇਣ ਦਾ ਜਿਹੜਾ ਉਹਨਾਂ ਦਾ ਏਜੰਡਾ ਹੈ ਉਹ ਬਿਲਕੁਲ ਸਹੀ। ਔਰ ਇਹ ਅੱਜ ਤੱਕ ਜਿਹੜੀਆਂ ਰਵਾਇਤੀ ਪਾਰਟੀਆਂ ਇਹੀ ਲਾਹਾ ਲੈਂਦੀਆਂ ਆਈਆਂ ਨੇ, ਜਿੱਥੇ ਇਹਨਾਂ ਨੂੰ ਧਰਮ ਦੀ ਲੋੜ ਪਈ ਰਾਜਨੀਤੀ ਦੇ ਵਿੱਚ ਇਹਨਾਂ ਨੇ ਉੱਥੇ ਫਾਇਦਾ ਲੈ ਲਿਆ, ਜਿੱਥੇ ਰਾਜਨੀਤੀ ਦੇ ਵਿੱਚ ਧਰਮ ਦੀ ਜ਼ਰੂਰਤ ਪਈ ਉੱਥੇ ਧਰਮ ਨੂੰ ਵਰਤ ਲਿਆ, ਜਿੱਥੇ ਧਰਮ ਦੇ ਵਿੱਚ ਰਾਜਨੀਤੀ ਦੀ ਜ਼ਰੂਰਤ ਪਈ ਉੱਥੇ ਰਾਜਨੀਤੀ ਨੂੰ ਵਰਤ ਲਿਆ ਇਹਨਾਂ ਨੇ। ਸੋ ਆਮ ਆਦਮੀ ਪਾਰਟੀ ਇਹ ਦੋਨਾਂ ਚੀਜ਼ਾਂ ਨੂੰ ਅਲੱਗ ਕਰਕੇ ਦੇਖੀ ਜੀ। ਤੇ ਇਹਨਾਂ ਨੇ ਪਾਣੀਆਂ ਦੇ ਮੁੱਦੇ ਦੇ ਉੱਤੇ ਵੀ ਜਿਹੜੇ ਆਮ ਆਦਮੀ ਪਾਰਟੀ ਦੇ ਪਿੱਛੇ ਵੀ ਉਹਨਾਂ ਦਾ ਕੀ ਸਟੈਂਡ ਆ? ਜੀ ਆਮ ਆਦਮੀ ਪਾਰਟੀ ਦਾ ਸਟੈਂਡ ਬਹੁਤ ਕਲੀਅਰ ਹੈ ਜੀ। ਆਪ ਸਭ ਸੰਗਤਾਂ ਨੇ ਇਹ ਬਿਲਕੁਲ ਦੇਖਿਆ ਹੋਇਆ, ਸਾਡੇ ਹਰ ਇੱਕ ਲੀਡਰ ਨੇ ਹਰ ਇੱਕ ਅਖਬਾਰ ਦੇ ਵਿੱਚ, ਹਰ ਇੱਕ ਮੀਡੀਆ ਦੇ ਅੱਗੇ ਬਿਆਨ ਲਾਏ ਨੇ। ਔਰ ਸਾਡੇ ਕੱਲ ਪਰਸੋਂ ਦੀ ਗੱਲ ਹੈ, ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਵੀ ਆਏ ਸੀ, ਉਹਨਾਂ ਕੋਲ ਵੀ ਇਹ ਪਾਣੀ ਦਾ ਸਵਾਲ ਪੁੱਛਿਆ ਗਿਆ। ਉਹਨਾਂ ਨੇ ਵੀ ਇਹੀ ਗੱਲ ਕਹੀ ਸੀ ਜੀ, ਪੰਜਾਬ ਦੇ ਕੋਲ ਜੇ ਪਾਣੀ ਹੋਊਗਾ ਤੇ ਤਾਂ ਦਿੱਤਾ ਜਾਊਗਾ, ਪੰਜਾਬ ਦੇ ਕੋਲ ਪਾਣੀ ਹੈ ਹੀ ਨਹੀਂ ਤੇ ਪੰਜਾਬ ਪਾਣੀ ਕਿੱਥੋਂ ਦੇਊਗਾ। ਸੋ ਹਰ ਇੱਕ ਸਾਡੀ ਪਾਰਟੀ ਖੜੀ ਹੈ ਇਸ ਚੀਜ਼ ਦੇ ਉੱਤੇ ਕਿ ਅਸੀਂ ਪਾਣੀ ਦੇ ਪੰਜਾਬ ਦੀ ਇੱਕ ਬੂੰਦ ਵੀ ਜਿਹੜੀ ਉਹ ਬਾਹਰ ਨਹੀਂ ਜਾਣ ਦਿੱਤੀ ਜਾਊਗੀ। ਔਰ ਕਪੂਰੀ ਆਪ ਜੀ ਨੂੰ ਪਤਾ ਹੈ, ਜਿਸ ਦਿਨ ਇਹ ਜਿਹੜਾ ਅਦਾਲਤ ਨੇ ਫੈਸਲਾ ਸੁਣਾਇਆ ਤੇ ਉਸ ਦਿਨ ਤੋਂ ਹੀ ਆਪਾਂ ਜਿਹੜਾ ਉੱਥੇ ਅਣਮਿੱਥੇ ਸਮੇਂ ਲਈ ਜੋ ਧਰਨਾ ਲਾਇਆ ਸੀ ਬਾਅਦ ਚੋਂ ਉਹ ਲਗਾਤਾਰ ਚੱਲਦਾ ਰਿਹਾ ਸੀ। ਉੱਥੇ ਕਈ ਦਿਨ ਜਿਹੜਾ ਸਾਡਾ ਧਰਨਾ ਸੀ ਉਹ ਅਸੀਂ ਪੰਜਾਬ ਦੇ ਲਈ ਖੜੇ ਹਾਂ। ਪੰਜਾਬ ਦੇ ਪਾਣੀਆਂ ਦੇ ਹੱਕ ਜਿਹੜੇ ਉਹ ਪੰਜਾਬ ਨੂੰ ਹੀ ਮਿਲਣੇ ਚਾਹੀਦੇ ਆ, ਪੰਜਾਬ ਦਾ ਹੱਕ ਆ, ਉਹ ਦਬਾ ਕੇ ਰਵਾਂਗੇ, ਕਦੇ ਵੀ ਇੱਕ ਬੂੰਦ ਪਾਣੀ ਦੀ ਜਿਹੜੀ ਉਹ ਬਾਹਰ ਨਹੀਂ ਜਾਣ ਦਿੱਤੀ ਜਾਏਗੀ ਜੀ। ਅਗਲੇ ਕਾਲਰ ਸੁਖਵਿੰਦਰ ਗਰੇਵਾਲ ਜੀ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਵੀਰ ਜੀ, ਸਾਰੇ ਸਰੋਤਿਆਂ ਨੂੰ ਤੇ ਭਾਈ ਸਾਹਿਬ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਮੇਰਾ ਕੁਐਸਚਨ ਇੱਕੋ ਹੀ ਆ, ਪਰ ਮੈਂ ਥੋੜਾ ਜਿਹਾ ਸਰੋਤਿਆਂ ਨੂੰ ਵੀ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਕੋਈ ਵੀ ਕੰਮ ਛੂ ਮੰਤਰ ਨਹੀਂ ਹੁੰਦਾ ਵੀ ਇੱਕ ਦਿਨ 'ਚ ਆਮ ਆਦਮੀ ਪਾਰਟੀ ਆ ਜਾਏ ਤੇ ਮਤਲਬ ਇੱਕੋ ਦਿਨ 'ਚ ਸਾਰੇ ਨਸ਼ੇ ਬੰਦ ਹੋ ਜਾਣਗੇ। ਇਹ ਤਰਤੀਬ ਬਾਏ ਤਰਤੀਬ ਕੰਮ ਹੋਊਗਾ, ਜਾਂ ਇੱਕੋ ਦਿਨ 'ਚ ਤਾਂ ਨਾ ਕੈਂਸਰ ਦੂਰ ਹੋ ਜਾਣੀ ਆ, ਕਿਉਂਕਿ ਪੰਜਾਬ ਦੀ ਤਾਣੀ ਬਹੁਤ ਉਲਝ ਚੁੱਕੀ ਆ। ਸਾਨੂੰ ਇੱਕ ਸਮਾਂ ਦੇਣਾ ਚਾਹੀਦਾ, ਇੱਕ ਟਾਈਮ ਦੇਣਾ ਚਾਹੀਦਾ, ਇੱਕ ਮੌਕਾ ਦੇਣਾ ਚਾਹੀਦਾ ਆਮ ਆਦਮੀ ਪਾਰਟੀ ਨੂੰ। ਤੇ ਇੰਨਾ ਨਾ ਤੁਸੀਂ ਮਤਲਬ ਆਪਾਂ ਰੱਖੀਏ ਵੀ ਆਮ ਆਦਮੀ ਪਾਰਟੀ ਤੋਂ ਸਾਰੀਆਂ ਮੁਸ਼ਕਲਾਂ ਆਉਂਦੇ ਸਾਰ ਇੱਕੋ ਦਿਨ ਵਿੱਚ ਹੀ ਇਹ ਮਤਲਬ ਸਾਰੀਆਂ ਦੂਰ ਕਰ ਦੇਣਗੇ। ਹੌਲੀ ਹੌਲੀ ਹੋਣਗੀਆਂ, ਕਰਨੀਆਂ ਚਾਹੀਦੀਆਂ ਇਹਨਾਂ ਨੂੰ। ਔਰ ਸਾਡੇ ਸਵਾਲ ਕਰਨੇ ਜ਼ਰੂਰ ਬਣਦੇ, ਅਸੀਂ ਕਰ ਰਹੇ ਹਾਂ। ਤੇ ਬਾਕੀ ਇੱਕ ਬੇਨਤੀ ਹੈ ਜੀ ਤੁਹਾਨੂੰ ਜੀ ਕਿ ਸਾਡੀ ਤੁਹਾਨੂੰ ਪੂਰੀ ਸਪੋਰਟ ਹੈ ਜੀ। ਅਸੀਂ ਚਾਹੁੰਦੇ ਹਾਂ ਪੰਜਾਬ ਦੇ ਵਿੱਚ ਬਦਲ, ਔਰ ਅਸੀਂ ਚਾਹੁੰਦੇ ਹਾਂ ਕਿ ਇੱਕ ਮੌਕਾ ਤੁਹਾਨੂੰ ਜ਼ਰੂਰ ਦਈਏ। ਸਾਰੇ ਚਾਹੁੰਦੇ ਆ ਇੱਕ ਮੌਕਾ ਨਵੀਂ ਪਾਰਟੀ ਨੂੰ ਜ਼ਰੂਰ ਦੇਣਾ ਚਾਹੀਦਾ ਹੈ। ਪਰ ਬੇਨਤੀ ਇੱਕ ਹੈ, ਜਿਹੜਾ ਸਭ ਤੋਂ ਵੱਡੀ ਪ੍ਰੋਬਲਮ ਆ ਉੱਥੇ ਇੰਡੀਆ ਦੇ ਪੰਜਾਬ ਦੇ ਵਿੱਚ ਟ੍ਰੈਫਿਕ ਦੀ ਜੀ। ਉਹ ਓਵਰ ਸਪੀਡ ਲੋਕੀ ਜਾਂਦੇ ਨੇ, ਕੋਈ ਉੱਥੇ ਕਿਸੇ ਨੂੰ ਕੋਈ ਟਿਕਟ ਨਹੀਂ ਮਿਲਦੀ। ਸ਼ਰਾਬ ਪੀ ਕੇ ਗੱਡੀ ਚਲਾਉਂਦੇ ਨੇ, ਕੋਈ ਟਿਕਟ ਨਹੀਂ ਮਿਲਦੀ। ਹਜ਼ਾਰਾਂ ਹੀ ਐਕਸੀਡੈਂਟ ਹੁੰਦੇ ਨੇ, ਹਜ਼ਾਰਾਂ ਹੀ ਮੌਤਾਂ ਹੁੰਦੀਆਂ ਨੇ ਜੀ। ਤੇ ਕੀ ਮੇਰਾ ਇਹ ਕੁਐਸਚਨ ਆ, ਜਦੋਂ ਤੁਹਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਆਊਗੀ, ਤੁਸੀਂ ਟ੍ਰੈਫਿਕ ਦੇ ਉੱਤੇ ਜਿੱਦਾਂ ਸਾਡੇ ਬਾਹਰਲੇ ਦੇਸ਼ਾਂ ਦੇ ਵਿੱਚ, ਸਾਡੇ ਅਮਰੀਕਾ ਵਿੱਚ, ਕੈਨੇਡਾ ਵਿੱਚ, ਬਾਹਰਲੀਆਂ ਕੰਟਰੀਆਂ ਦੇ ਵਿੱਚ ਨਿਯਮ ਆ, ਤੁਸੀਂ ਉਸ ਚੀਜ਼ ਨੂੰ ਉਹ ਨਿਯਮ ਲਾਗੂ ਕਰਵਾਓਗੇ ਜਾਂ ਇਸੇ ਤਰ੍ਹਾਂ ਹੀ ਬਾਦਲਾਂ ਵਾਂਗੂ ਹੀ ਠੀਕ ਹੈ ਜਿਸ ਤਰ੍ਹਾਂ ਚੱਲਦਾ ਆ ਚੱਲੀ ਜਾਊਗਾ, ਲੋਕੀ ਮਰਦੇ ਆ ਤਾਂ ਮਰਦੇ ਰਹਿਣਗੇ? ਇਹ ਮੇਰਾ ਸਪੈਸ਼ਲ ਕੁਐਸਚਨ ਆ। ਜੀ ਗਰੇਵਾਲ ਜੀ, ਥੈਂਕ ਯੂ ਜੀ। ਜੀ ਜਗਜੋਤ ਜੀ। ਜੀ ਬਹੁਤ ਬਹੁਤ ਧੰਨਵਾਦ। ਔਰ ਬਹੁਤ ਸਾਰੇ ਮੇਰੇ ਸਵਾਲਾਂ ਦੇ ਜਵਾਬ ਇਹ ਵੀਰ ਜੀ ਦੇ ਗਏ ਨੇ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਸੋ ਮੈਂ ਇਹਨਾਂ ਦਾ ਜਿਹੜਾ ਸਵਾਲ ਹੈ ਕਿ ਟ੍ਰੈਫਿਕ ਦੇ ਉੱਤੇ ਸਾਡੀ ਪਾਰਟੀ ਦਾ ਕੀ ਰਹੂਗਾ ਨਾ, ਸੋ ਉਹ ਸਾਡੇ ਜਿਹੜੇ ਕਨਵੀਨਰ ਨੇ ਪੰਜਾਬ ਦੇ ਗੁਰਪ੍ਰੀਤ ਸਿੰਘ ਵੜੈਚ ਜੀ, ਉਹ ਸਪੈਸ਼ਲੀ ਮੈਂ ਦੱਸਣਾ ਚਾਹੂੰਗਾ ਕਿ ਉਹ ਸਪੈਸ਼ਲੀ ਉਹਨਾਂ ਨੇ ਕਈ ਵਾਰੀ ਇਹ ਸ਼ਾਇਦ ਮੀਡੀਆ 'ਚ ਵੀ ਦੱਸਿਆ, ਕਿਤੇ ਸਾਡੀਆਂ ਮੀਟਿੰਗਾਂ 'ਚ ਵੀ ਇਹ ਗੱਲਾਂ ਹੋਈਆਂ ਕਿ ਉਹ ਟ੍ਰੈਫਿਕ ਦੇ ਉੱਤੇ ਹੀ ਕੰਮ ਕਰ ਰਹੇ ਆ। ਉਹਨਾਂ ਨੇ ਕਿਹਾ ਕਿ ਮੈਂ ਟ੍ਰੈਫਿਕ ਨੂੰ ਜਿਹੜੀਆਂ ਰੋਜ਼ ਪਤਾ ਨਹੀਂ ਕਿੰਨੀਆਂ ਮੌਤਾਂ ਐਂ ਹੀ ਭਜਾਈ ਜਾ ਰਹੀਆਂ ਨੇ, ਇਹ ਸਾਡੀ ਰੋਡ ਤੇ ਜਿਹੜੀ ਬਿਲਕੁਲ ਸਭ ਤੋਂ ਉਹਨਾਂ ਨੇ ਪਹਿਲਾ ਕੰਮ ਇਹੀ ਕਿਹਾ ਕਿ ਮੈਂ ਟ੍ਰੈਫਿਕ ਦੇ ਉੱਤੇ ਜੋ ਟ੍ਰੈਫਿਕ ਨੂੰ ਕੰਟਰੋਲ ਕੀਤਾ ਜਾਊਗਾ। ਓਵਰਲੋਡ ਗੱਡੀਆਂ ਚੱਲਦੀਆਂ ਨੇ, ਨਸ਼ਾ ਕਰਕੇ ਜੋ ਡਰਾਈਵਰ ਗੱਡੀਆਂ ਚਲਾਉਂਦੇ ਨੇ, ਲਾਈਕ ਕੁਛ ਇਸ ਤਰ੍ਹਾਂ ਸਰੀਏ ਵਗੈਰਾ ਕੁਛ ਵੀ ਮੰਨ ਲਓ ਕੋਈ ਪਤਾ ਹੀ ਨਹੀਂ ਕਿ ਕਿਸ ਰੋਂਗ ਸਾਈਡ ਆਉਣਾ, ਕੁਛ ਨੂੰ ਸਿਗਨਲਸ ਦਾ ਨਹੀਂ ਪਤਾ, ਜਿਹੜੇ ਸਾਡੇ
ਡਰਾਈਵਿੰਗ ਲਾਇਸੈਂਸ ਹੈ ਉਹ ਪੈਸੇ ਦੇ ਕੇ ਜਿਹੜੇ ਪਾਸ ਕੀਤੇ ਜਾਂਦੇ ਨੇ ਜਾਂ ਕਿਸ ਤਰ੍ਹਾਂ ਫਰਮਾਇਸ਼ਾਂ ਪਾ ਕੇ ਪਾਸ ਕੀਤੇ ਜਾਂਦੇ ਨੇ, ਉਹ ਸਭ ਚੀਜ਼ਾਂ ਤੇ ਕੰਟਰੋਲ ਕੀਤਾ ਜਾਊਗਾ। ਔਰ ਉਹਨਾਂ ਨੇ ਬਹੁਤ ਕਲੀਅਰ ਕੀਤਾ ਹੈ ਕਿ ਮੈਂ ਖਾਸ ਇਸ ਉੱਪਰ ਵਰਕ ਕਰ ਰਿਹਾ ਔਰ ਇਹ ਚੀਜ਼ ਦੇ ਉੱਤੇ ਵੀ ਗੌਰ ਕੀਤਾ ਜਾਊਗਾ। ਬਿਲਕੁਲ। ਅਤੇ ਇਸ ਦੇ ਉੱਤੇ ਵੈਸੇ ਮੈਨੂੰ ਹੈਰਾਨੀ ਵੀ ਹੁੰਦੀ ਆ, ਬਹੁਤ ਸਾਰੇ ਜਿਹੜੇ ਆਪਣੇ ਪੰਜਾਬ ਦੇ ਲੋਕ ਜਦੋਂ ਚੰਡੀਗੜ੍ਹ ਜਾਂਦੇ ਆ ਤੇ ਕਾਫੀ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਸ਼ਾਇਦ ਸ਼ੁਰੂ ਕਰ ਦਿੰਦੇ, ਕਿਉਂਕਿ ਉਹਨਾਂ ਨੂੰ ਪਤਾ ਵੀ ਉੱਥੇ ਸ਼ਾਇਦ ਚਲਾਨ ਜ਼ਿਆਦਾ ਹੁੰਦੇ ਨੇ, ਟਿਕਟਾਂ ਜ਼ਿਆਦਾ ਹੁੰਦੀਆਂ ਮਿਲਦੀਆਂ ਨੇ। ਸੋ ਕਿਤੇ ਨਾ ਕਿਤੇ ਲੋਕਾਂ ਨੂੰ ਵੀ ਇਸ ਦੇ ਵਿੱਚ ਜਿਹੜਾ ਆਪ ਵੀ ਸਾਥ ਦੇਣ ਦੀ ਜ਼ਰੂਰਤ ਹੈਗੀ ਹੈ, ਉਹ ਕਰਨਾ ਚਾਹੀਦਾ। ਔਰ ਮੇਨ ਗੱਲ ਇਹ ਹੈ ਕਿ ਕਾਨੂੰਨ ਦੀ ਜਿਹੜੀ ਮਤਲਬ ਕਿ ਸਿਸਟਮ ਨੂੰ ਸਹੀ ਉੱਪਰ ਜਦੋਂ ਉਹਨਾਂ ਨੂੰ ਪਤਾ ਹੈ ਕਿ ਇੱਥੇ ਮੈਂ ਤਾਂ ਸਹੀ ਚੱਲ ਗਿਆ, ਅੱਗੋਂ ਗਲਤ ਚੱਲੀ ਹੋਣਾ, ਜਦੋਂ ਹਰ ਇੱਕ ਬੰਦਾ ਸਹੀ ਚੱਲ ਪਊਗਾ ਉਹਦੇ ਲਈ ਇੱਕ ਸਿਸਟਮ ਬਣਾਉਣਾ ਪੈਂਦਾ ਹੈ। ਥੋੜਾ ਸਿਸਟਮ ਨੂੰ ਸੁਧਾਰਨਾ ਪਊਗਾ ਸਭ ਕੁਝ। ਜਿਹੜਾ ਜਿਸ ਤਰ੍ਹਾਂ ਜੀ ਚੰਡੀਗੜ੍ਹ 'ਚ ਵੀ ਪੰਜਾਬੀ ਰਹਿੰਦੇ ਨੇ, ਚੰਡੀਗੜ੍ਹ 'ਚ ਵੀ ਪੰਜਾਬੀ ਜਾਂਦੇ ਨੇ, ਜੇ ਉੱਥੇ ਸਹੀ ਹੋ ਸਕਦਾ ਤਾਂ ਜ਼ਰੂਰ ਇੱਥੇ ਵੀ ਹੋ ਸਕਦਾ। ਬਸ ਥੋੜੀ ਸਿਸਟਮ ਦੀ ਲੋੜ ਹੈ, ਉਹ ਥੋੜਾ ਸਿਸਟਮ ਨੂੰ ਸੁਧਾਰਨਾ ਚਾਹੀਦਾ ਹੈ। ਜੀ ਅਗਲੇ ਕਾਲਰ ਹਰਦੀਪ ਮਾਨ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤਕਰੀਬਨ ਜਿਹੜੇ ਸਾਰੇ ਸਵਾਲ ਮੈਂ ਕਰਨੇ ਇਹੀ ਸੀ ਜਿਹੜੇ ਆਪ ਹੁਣੇ ਕਹਿ ਹੀ ਗਏ ਨੇ ਸਾਰੇ, ਚਾਹੇ ਉੱਥੇ ਉਹ ਨਤੀਸ਼ ਕੁਮਾਰ ਦੀ ਸਿੱਖਿਆ ਦੇਣ ਦਾ ਆ, ਚਾਹੇ ਉਹ ਮਾਂ ਜੰਮੀ ਨਹੀਂ ਪੁੱਤ ਬਨੇਰੇ ਤੇ ਅਜੇ ਕੋਈ ਕੰਮ ਹੋਇਆ ਨਹੀਂ। ਇਹ ਨਹੀਂ ਕਹਿੰਦੇ ਵੀ ਅਸੀਂ ਮਨੋਂ ਤਨੋਂ ਸਪੋਰਟ ਕਰਨੀ ਆ ਆਪ ਆਦਮੀ ਪਾਰਟੀ ਦੀ, ਇਹਨੂੰ ਤਗੜੇ ਹੋ ਕੇ ਅੱਗੇ ਲਿਆਓ। ਤੇ ਜਿਹੜੇ ਨਿੱਜੀ ਹਿੱਤਾਂ ਵਾਸਤੇ ਗਏ ਨੇ, ਕਈ ਵਾਰੀ ਇਹਦਾ ਹਰ ਪ੍ਰੋਗਰਾਮ ਵਿੱਚ ਹੀ ਜਵਾਬ ਦੁਬਾਰਾ ਕਹਿੰਦੇ ਉਹਨਾਂ ਲਿਆ। ਜਿਹੜਾ ਆਦਮੀ ਨਿੱਜੀ ਹਿੱਤ ਵਾਸਤੇ ਗਿਆ ਉਹ ਕਿਵੇਂ ਵਾਪਸ ਆ ਜਾਊਗਾ? ਉਹਦਾ ਨਿੱਜੀ ਹਿੱਤ ਨਹੀਂ ਪੂਰਾ ਹੁੰਦਾ, ਉਹ ਜਾਂਦੇ ਨੇ। ਇੱਥੋਂ ਦੇ ਉਸ ਪਾਰਟੀ ਦੇ ਨਾਲ ਸੰਬੰਧਿਤ ਆਦਮੀ ਨਾਲੇ ਲੋਕ ਦੁਬਾਰਾ ਹੀ ਕਹੀ ਜਾਂਦੇ ਉਹਨੂੰ ਵਾਪਸ ਲਿਆਓ ਜੀ, ਉਹਦੇ ਨਾਲ ਮਿਲੋ ਜੀ ਉਹਨੂੰ। ਉਹ ਖੁਦ ਨਹੀਂ ਆਉਣਾ ਚਾਹੁੰਦਾ, ਕਿਵੇਂ ਉਹਨੂੰ ਵਾਪਸ ਲਿਆਇਆ ਜਾਵੇ? ਉਹਦਾ ਹਿੱਤ ਨਹੀਂ ਪੂਰਾ ਹੁੰਦਾ। ਉਹੋ ਹੀ ਸਵਾਲ ਉਹੋ ਹੀ ਜਵਾਬ ਰੋਜ਼ ਪੁੱਟੀ ਹੈ। ਘੱਟੋ ਘੱਟ ਤੁਸੀਂ ਉਹ ਸਵਾਲ ਹੈਲਦੀ ਸਵਾਲ ਪੁੱਛੋ ਜਿੰਦਾ ਸਾਰਿਆਂ ਸੁਣਨ ਵਾਲਿਆਂ ਨੂੰ, ਜਵਾਬ ਦੇਣ ਵਾਲੇ ਨੂੰ ਵੀ ਕੋਈ ਚੰਗਾ ਲੱਗੇ। ਮੇਰਾ ਤਾਂ ਇਹੀ ਆ, ਵੱਧ ਤੋਂ ਵੱਧ ਸਪੋਰਟ ਆ ਸਾਡੀ ਆਪ ਆਦਮੀ ਨੂੰ ਤੇ ਅਸੀਂ ਕਰਾਂਗੇ, ਕਰ ਰਹੇ ਹਾਂ। ਔਰ ਸਾਨੂੰ ਇਹ ਆਸ ਆ ਕਿ ਇਹ ਵੱਧ ਤੋਂ ਵੱਧ ਲੋਕਾਂ ਦੇ ਹਿੱਤਾਂ ਤੇ ਪੂਰੀ ਉਤਰੇਗੀ। ਜੋ 60-65 ਸਾਲ ਦਾ ਜੀਵਨ ਇਸ ਪਾਰਟੀ ਨੇ ਵੇਖਿਆ, ਉਹਦੇ ਵਿੱਚ ਜੋ ਨਰਕ ਦੇ ਵਿੱਚ ਲਿਆਂਦਾ ਹੈ ਆਜ਼ਾਦੀ ਦੇ ਨਾਂ ਤੇ, ਉਸ ਤੁਹਾਨੂੰ ਕੱਢੂਗੀ। ਸ਼ਾਬਾਸ਼ ਤੁਹਾਡੇ ਸਾਰਿਆਂ ਦੇ, ਪੰਜਾਬੀ ਰੇਡੀਓ ਦੇ, ਇਹਨਾਂ ਸਿੰਘਾਂ ਦੇ ਜੋ ਸਮੇਂ ਸੇ ਸਾਨੂੰ ਇਹ ਸੂਚਨਾ ਦਿੰਦੇ ਨੇ, ਚਾਹੇ ਉਹ ਪਟਿਆਲੇ ਤੋਂ ਨੇ, ਚਾਹੇ ਉਹ ਹੁਣ ਆਪਣੇ ਸਿੰਘ ਸਾਹਿਬ ਸਾਨੂੰ ਸੁਣਾ ਰਹੇ ਨੇ ਬਚਨ। ਬਹੁਤ ਅੱਛੀ ਗੱਲ, ਬਹੁਤ ਬਹੁਤ ਤੁਹਾਡਾ ਸ਼ੁਕਰੀਆ ਸਾਰਿਆਂ ਦਾ। ਹਰਦੀਪ ਜੀ ਬਹੁਤ ਬਹੁਤ ਸ਼ੁਕਰੀਆ ਜੀ। ਬਹੁਤ ਧੰਨਵਾਦ ਜੀ। ਤੇ ਜਗਜੋਤ ਜੀ ਆਪਣੇ ਕੁਝ ਕੁ ਹੋਰ ਕਾਲਰ ਜਿਹੜੇ ਆਪਣੇ ਨਾਲ ਰਹਿ ਗਏ ਨੇ, ਆਪਾਂ ਜਲਦੀ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਬਲਵਿੰਦਰ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਬਲਵਿੰਦਰ ਜੀ। ਹਾਂਜੀ, ਮੇਰੇ ਦੋ ਸਵਾਲ ਹੈ ਜੀ। ਪਹਿਲਾ ਸਵਾਲ ਤਾਂ ਮੇਰਾ ਇਹ ਹੈ ਕਿ ਨਸ਼ਾ ਸਿਰਫ ਇਹ ਚਿੱਟੇ ਨੂੰ ਹੀ ਨਸ਼ਾ ਮੰਨਦੇ ਨੇ ਕਿ ਸ਼ਰਾਬ ਨੂੰ ਵੀ ਨਸ਼ਾ ਮੰਨਦੇ ਨੇ? ਕਿਉਂਕਿ ਪਹਿਲਾ ਜਵਾਬ ਇਹਨਾਂ ਨੇ ਦਿੱਤਾ ਕਿ ਚਿੱਟਾ ਬੰਦ ਕਰਨ ਵਾਸਤੇ ਔਰ ਸ਼ਰਾਬ ਦਾ ਜਿਹੜਾ ਠੇਕੇ ਆ ਉਹਨਾਂ ਦਾ ਸਮਾਂ ਨਿਰਧਾਰਿਤ ਕੀਤਾ ਜਾਊਗਾ, ਜਦ ਕਿ ਸ਼ਰਾਬ ਨਾਲ ਮਾਰਨ ਵਾਲਿਆਂ ਦੀ ਗਿਣਤੀ ਵੀ ਚਿੱਟੇ ਨਾਲੋਂ ਸ਼ਾਇਦ ਜ਼ਿਆਦਾ ਆ ਜੀ। ਤੇ ਦੂਸਰਾ ਮੇਰਾ ਸਵਾਲ ਇਹ ਆ ਕਿ ਜਿਹੜੇ ਵੀ ਤੁਸੀਂ ਕਿਸੇ ਵੀ ਮੈਂਬਰ ਦੇ ਨਾਲ ਗੱਲ ਕਰੋਗੇ, ਜੇ ਰਾਜਾ ਸਾਂਸੀ ਜੇ ਪੈਂਦੇ ਤਾਂ ਇਹ ਨਹੀਂ ਕਹਿਤਾ ਕਿ ਰਾਜਾ ਸਾਂਸੀ ਦਾ ਅਸੀਂ ਏਅਰਪੋਰਟ ਚਲਾਵਾਂਗੇ। ਜੇ ਤੁਸੀਂ ਮੋਹਾਲੀ ਵਾਲੇ ਨਾਲ ਕਰੋਗੇ ਤਾਂ ਉਹਨੇ ਕਹਿਣਾ ਅਸੀਂ ਮੋਹਾਲੀ ਵਾਲਾ ਚਲਾਵਾਂਗੇ। ਕਿਉਂ ਨਹੀਂ ਇਹ ਕਹਿੰਦੇ ਕਿ ਪੰਜਾਬ ਵਿੱਚ ਇੱਕ ਇੰਟਰਨੈਸ਼ਨਲ ਏਅਰਪੋਰਟ ਚਾਲੂ ਕੀਤਾ ਜਾਊਗਾ, ਉਹ ਵੀ ਮਿਡਲ ਦੇ ਵਿੱਚ ਜਲੰਧਰ ਏਰੀਆ ਦੇ ਵਿੱਚ ਕਰ ਦਿੱਤਾ ਜਾਵੇ? ਕਿਉਂਕਿ ਜ਼ਿਆਦਾਤਰ ਦੁਆਬੇ ਦੇ ਲੋਕ ਇੱਥੇ ਬਾਹਰਲੇ ਦੇਸ਼ਾਂ ਦੇ ਵਿੱਚ ਰਹਿੰਦੇ ਤੇ ਉਹ ਸਾਰੇ ਪੰਜਾਬ ਨੂੰ ਇੱਕ ਏਅਰਪੋਰਟ ਦਾ ਹੀ ਫਾਇਦਾ ਹੋਵੇ। ਹਰੇਕ ਇਹ ਕਿਉਂ ਕਹੀ ਜਾਂਦਾ ਕਿ ਮੈਂ ਆਪਣੇ ਏਰੀਆ ਦਾ ਕਰੂੰਗਾ, ਦੂਸਰਾ ਆਪਣੇ ਏਰੀਆ ਦਾ ਕਰੂੰਗਾ? ਥੈਂਕ ਯੂ ਬਲਵਿੰਦਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਜਗਜੋਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਿਲਕੁਲ ਜੀ, ਤੁਹਾਡੀ ਗੱਲ ਨਾਲ ਸਹਿਮਤ ਹਾਂ ਅਸੀਂ ਕਿ ਤੁਸੀਂ ਜੋ ਆਪਣੀ ਕਹਿ ਗਏ ਕਿ ਦੁਆਬੇ ਤੋਂ ਲੋਕ ਜ਼ਿਆਦੇ ਨੇ, ਪਰ ਇਹ ਗੱਲ ਹੈ ਕਿ ਇੱਥੇ ਜੋ ਪੁਰਾਣਾ ਇਤਿਹਾਸਕ ਜਿਹੜਾ ਸਾਡਾ ਇਹ ਮਤਲਬ ਕਿ ਏਅਰਪੋਰਟ ਇੰਨੇ ਸਮੇਂ ਤੋਂ ਪੁਰਾਣਾ ਜਿਹੜਾ ਚੱਲਦਾ ਆ ਰਿਹਾ, ਉਸ ਨੂੰ ਵੀ ਇੱਕ ਨਜ਼ਰੀਏ ਤੋਂ ਦੇਖਣਾ ਪਏਗਾ ਸਾਡਾ ਕਿ ਇੰਨੇ ਸਮੇਂ ਤੋਂ ਪੁਰਾਣਾ ਜਿਹੜਾ ਏਅਰਪੋਰਟ ਅੰਮ੍ਰਿਤਸਰ, ਔਰ ਅੰਮ੍ਰਿਤਸਰ ਨੂੰ ਹਰ ਇੱਕ ਇਕੱਲੇ ਦੁਆਬੇ ਵਾਲੇ ਨਹੀਂ, ਕਈ ਸਾਡੇ ਇੰਟਰਨੈਸ਼ਨਲ ਚਾਹੇ ਹੋਰ ਦੂਸਰੀਆਂ ਸਟੇਟਾਂ ਤੋਂ ਵੀ ਅੰਮ੍ਰਿਤਸਰ ਸਾਹਿਬ ਨੂੰ ਮੱਥਾ ਟੇਕਣ ਵਾਸਤੇ ਸ੍ਰੀ ਹਰਿਮੰਦਰ ਸਾਹਿਬ ਆਉਂਦੇ ਨੇ। ਸੋ ਉਹਨਾਂ ਨੂੰ ਉਹਦੇ ਕਰਕੇ ਜਿਹੜਾ ਇਹ ਕਲੋਜ਼ ਪੈਂਦਾ ਹੈ, ਉਹਦੇ ਕਰਕੇ ਵੀ ਇਹ ਚੀਜ਼ ਵੱਲ ਸਾਡਾ ਧਿਆਨ ਜ਼ਿਆਦਾ ਹੈ। ਬਾਕੀ ਕੋਈ ਨਹੀਂ, ਆਪਾਂ ਇਹ ਜਿਹੜਾ ਤੁਹਾਡਾ ਸਵਾਲ ਹੈ ਇਹਦੇ ਵਿੱਚ ਵੀ ਧਿਆਨ 'ਚ ਰੱਖਾਂਗੇ, ਉਹਦੇ ਉੱਤੇ ਵੀ ਕੋਈ ਡਿਸਕਸ ਜੇ ਸਾਡੀ ਪਾਰਟੀ ਕਰੇਗੀ ਜੀ, ਕੋਈ ਨਹੀਂ, ਉਹ ਵੀ ਜਿਹੜੇ ਹੱਲ ਕੀਤੇ ਜਾਣਗੇ। ਕਿਉਂਕਿ ਏਅਰਪੋਰਟਾਂ ਬਣਾਉਣੇ ਕੋਈ ਛੋਟੀਆਂ ਗੱਲਾਂ ਨਹੀਂ ਹੁੰਦੀਆਂ, ਇੱਕ ਅੱਧੇ ਦਿਨ 'ਚ ਨਹੀਂ ਬਣ ਜਾਣੇ। ਜੀ ਨਹੀਂ ਬਿਲਕੁਲ ਜੀ, ਕਿਉਂਕਿ ਆਲਰੇਡੀ ਕਾਫੀ ਏਅਰਪੋਰਟ ਮੈਂ ਦੇਖ ਰਿਹਾ ਪੰਜਾਬ ਦੇ ਵਿੱਚ ਉੱਦਾਂ ਹੈਗੇ ਆ,
ਕੋਈ ਇੱਕ ਵੀ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਮੈਂ ਨਾ ਜੀ ਚਾਲੂ ਹੋ ਜਾਵੇ, ਜਿਹੜਾ ਵਾਕਿਆ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਹੋਵੇ ਤੇ ਅੰਤਰਰਾਸ਼ਟਰੀ ਫਲਾਈਟਾਂ ਉੱਥੇ ਰੈਗੂਲਰ ਜਾਂਦੀਆਂ ਹੋਣ, ਤਾਂ ਪੰਜਾਬ ਦੇ ਸਾਰੇ ਲੋਕਾਂ ਨੂੰ ਜਿਹੜੀ ਕਾਫੀ ਸਹੂਲਤ ਜਿਹੜੀ ਆ ਉਹ ਮਿਲ ਸਕਦੀ ਆ। ਬਾਕੀ ਕਿਉਂਕਿ ਸਮਾਂ ਆਪਣੇ ਕੋਲ ਹੋਰ ਜਿਹੜਾ ਜੀ ਹੈ ਨਹੀਂ ਆ, ਬਹੁਤ ਘੱਟ ਸਮਾਂ ਰਹਿ ਚੁੱਕਾ। ਤੇ ਜਗਜੋਤ ਸਿੰਘ ਜੀ, ਮੈਂ ਜਾਂਦੇ ਜਾਂਦੇ ਤੁਹਾਨੂੰ ਇੱਕ ਜ਼ਰੂਰ ਸਵਾਲ ਪੁੱਛਣਾ ਚਾਹੁੰਦਾ। ਬਹੁਤ ਸਾਰੇ ਲੋਕ ਅਕਸਰ ਇਹ ਗੱਲ ਕਰਦੇ ਰਹਿੰਦੇ ਨੇ ਵੀ ਦਿੱਲੀ ਤੋਂ ਆ ਗਏ ਨੇ ਜਿਹੜੇ ਆਮ ਆਦਮੀ ਪਾਰਟੀ ਵਾਲੇ, ਟੋਪੀਆਂ ਵਾਲੇ ਆ ਗਏ ਨੇ ਤੇ ਟੋਪੀਆਂ ਵਾਲਿਆਂ ਨੇ ਹੁਣ ਰਾਜ ਕਰਨਾ। ਤੁਸੀਂ ਇੱਕ ਪੂਰਨ ਗੁਰਸਿੱਖ ਹੋ, ਤੁਸੀਂ ਉੱਥੇ ਵਿਚਰਦੇ ਹੋ ਲੋਕਾਂ ਦੇ ਵਿੱਚ, ਤੁਹਾਨੂੰ ਕਦੀ ਇੱਦਾਂ ਦੀ ਕੋਈ ਫੀਲਿੰਗ ਆਈ? ਨਹੀਂ ਜੀ, ਬਿਲਕੁਲ। ਮੈਂ ਇਹ ਗੱਲ ਕਾਫੀ ਚਿਰ ਤੋਂ ਸੁਣਦਾ ਆ ਰਿਹਾ ਔਰ ਮੈਂ ਕਾਫੀ ਇਸ ਚੀਜ਼ ਨੂੰ ਮਹਿਸੂਸ ਵੀ ਕਰਦਾ ਹਾਂ ਕਿ ਸਾਡੇ ਲੋਕ ਇਸ ਚੀਜ਼ ਤੇ, ਬਾਕੀ ਗੁੰਮਰਾਹ ਤਾਂ ਨਹੀਂ ਹੋ ਸਕਦੇ ਲੋਕ, ਜਿਹੜੇ ਕੁਝ ਹੈਗੇ ਸਾਡੇ, ਜਿਨ੍ਹਾਂ ਲੋਕਾਂ ਦਾ ਸਿਆਸੀਕਰਨ ਹੋ ਚੁੱਕਾ, ਚਾਹੇ ਉਹ ਆਪਣੇ ਆਪ ਨੂੰ ਪੰਥਕ ਵੀ ਅਖਵਾਉਂਦੇ ਨੇ, ਚਾਹੇ ਆਪਣੇ ਆਪ ਨੂੰ ਕਿੰਨਾ ਵੀ ਉਹ ਧਾਰਮਿਕ ਅਖਵਾਉਂਦੇ ਨੇ, ਪਰ ਉਹਨਾਂ ਦਾ ਸਿਆਸੀਕਰਨ ਹੋ ਚੁੱਕਾ। ਉਹਨਾਂ ਨੂੰ 70 ਸਾਲ ਪੁਰਾਣੇ ਜਿਨ੍ਹਾਂ ਲੋਕਾਂ ਨੇ ਰਾਜ ਕੀਤਾ, ਜਿਨ੍ਹਾਂ ਪੰਜਾਬ ਨੂੰ ਲੁੱਟਿਆ ਜਾਂ ਕੁੱਟਿਆ, ਉਹ ਨਹੀਂ ਯਾਦ ਆ ਰਿਹਾ। ਉਹ ਅੱਜ ਥੋੜੇ ਦਿਨ ਹੀ ਹੋਏ ਇੱਕ ਵੀਡੀਓ ਵਾਇਰਲ ਹੋਈ ਸੀ, ਮੈਂ ਚਲੋ ਨਾਂ ਤਾਂ ਕੀ ਲੈਣਾ, ਉਹ ਸਾਡੇ ਇੱਕ ਧਾਰਮਿਕ ਚਿੰਨ੍ਹ ਨੂੰ, ਜੋ ਸਾਡਾ ਸ਼ਸਤਰ ਨੇ, ਸ਼ਸਤਰ ਹਮਾਰੇ ਪੀਰ ਹੈ, ਇਹ ਜੋ ਸਾਡੇ ਗੁਰੂ ਆ, ਜੋ ਸਾਡਾ ਇਸ਼ਟ ਆ, ਇਹ ਸ੍ਰੀ ਸਾਹਿਬ, ਜੋ ਸਾਡਾ ਅੰਗ ਆ, ਪੰਜਾਂ ਕਕਾਰਾਂ ਦੇ ਵਿੱਚ ਆ, ਉਹਨੂੰ ਇੱਕ ਰਾਜਨੀਤਿਕ ਪਾਰਟੀ ਦਾ ਇੱਕ ਨਿਚੋੜ ਨਿਸ਼ਾਨ ਝਾੜੂ ਦੇ ਨਾਲ ਤੁਲਨਾ ਕਰ ਰਹੇ ਆ। ਦੇਖੋ ਜੀ ਜੀ, ਸੋ ਇਹ ਸਿਰਫ ਤੇ ਸਿਰਫ ਇੱਕ ਸਿਆਸੀ ਇਹਨਾਂ ਦੀ ਸੋਚ ਹੈ, ਸਿਆਸੀ ਲੜਾਈ ਆ। ਕੁਛ ਦਲੀਲ ਦੇ ਨਾਲ ਗੱਲ ਕਰੋ। ਇੱਕ ਸਾਡਾ ਧਾਰਮਿਕ ਚਿੰਨ੍ਹ, ਸਾਡਾ ਇੱਕ ਆਤਮਾ, ਇੱਕ ਸਾਡਾ ਸਰੀਰ ਦਾ ਅੰਗ, ਸਾਡੇ ਪੰਜਾਂ ਕਕਾਰਾਂ ਦੇ ਵਿੱਚੋਂ ਇੱਕ ਉਹ ਕਕਾਰ, ਤੇ ਸਾਡਾ ਉਹ ਸਭ ਕੁਝ ਜੋ ਕਲਗੀਆਂ ਵਾਲੇ ਪਾਤਸ਼ਾਹ ਨੇ ਸਾਨੂੰ ਬਖਸ਼ਿਆ, ਉਹਦੀ ਤੁਲਨਾ ਅਸੀਂ ਇੱਕ ਪਾਰਟੀ ਦੇ ਚੋਣ ਨਿਸ਼ਾਨ, ਉਹ ਕੁਝ ਵੀ ਹੋ ਸਕਦਾ, ਉਹਨਾਂ ਦਾ ਝਾੜੂ, ਆਮ ਆਦਮੀ ਪਾਰਟੀ ਦਾ, ਸਾਡੀ ਦਾ ਝਾੜੂ ਆ, ਉਹ ਸ਼ਾਇਦ ਬੈਟਰੀ ਵੀ ਹੋ ਸਕਦੀ, ਮੋਬਾਈਲ ਵੀ ਹੋ ਸਕਦਾ, ਕੁਝ ਵੀ ਹੋ ਸਕਦਾ ਚੋਣ ਨਿਸ਼ਾਨ, ਬਟ ਅਸੀਂ ਇਸ ਸ੍ਰੀ ਸਾਹਿਬ ਦੀ ਕਕਾਰਾਂ ਦੀ ਤੁਲਨਾ ਉਸ ਚੋਣ ਨਿਸ਼ਾਨ ਦੇ ਨਾਲ ਨਹੀਂ ਕਰ ਸਕਦੇ। ਇਹ ਸਿਰਫ ਤੇ ਸਿਰਫ ਇੱਕ ਸਿਆਸੀ ਬਿਆਨ ਹੈ, ਹੋਰ ਇਹਦੇ ਵਿੱਚ ਕੁਝ ਨਹੀਂ ਜੀ। ਤਾਂ ਬਿਲਕੁਲ ਅਸੀਂ ਸੋਚ ਦੇ ਨਾਲ ਜੁੜੇ ਆ। ਮੈਂ ਸੋਚ ਕਰਕੇ ਅਰਵਿੰਦ ਕੇਜਰੀਵਾਲ ਜੀ ਦੇ ਨਾਲ ਜੁੜਿਆ, ਕਿਸੇ ਸਰੀਰ ਕਰਕੇ ਨਹੀਂ ਜੁੜਿਆ। ਜਦ ਕਿਤੇ ਉਹਨਾਂ ਦੀ ਸੋਚ 'ਚ ਫਰਕ ਆਊਗਾ, ਜਦ ਕਿਤੇ ਕਿਸੇ ਬੰਦੇ ਦੀ ਸੋਚ 'ਚ ਫਰਕ ਆਊਗਾ, ਉਹ ਉਸ ਤੋਂ ਵੀ ਦੂਰ ਹੋਇਆ ਜਾ ਸਕਦਾ ਆ। ਜਦ ਤੱਕ ਉਹਨਾਂ ਦੀ ਸੋਚ, ਅੱਜ ਜੋ ਜਿਸ ਸੋਚ ਤੇ ਅੱਜ ਉਹ ਪਹਿਰਾ ਦੇ ਰਹੇ ਨੇ, ਅੱਜ ਉਹਨਾਂ ਸੋਚਾਂ ਦੇ, ਇਹ ਜੋ ਸਾਡੇ ਅਕਾਲੀ ਦਲ ਜਾਂ ਕਾਂਗਰਸ ਵਾਲੇ ਜਿਹੜੇ ਪੱਗਾਂ ਬੰਨੀ ਫਿਰਦੇ ਨੇ, ਦਾੜੇ ਖੁੱਲੇ ਛੱਡੇ ਫਿਰਦੇ ਨੇ, ਇਹ ਵੀ ਨਹੀਂ ਉਸ ਸੋਚ ਤੇ ਪਹਿਰਾ ਦੇ ਰਹੇ ਜਿੱਥੇ ਅੱਜ ਉਹ, ਚਾਹੇ ਉਹਨੂੰ ਟੋਪੀ ਵਾਲੇ ਕਹਿੰਦੇ ਨੇ, ਚਾਹੇ ਉਹਨੂੰ ਹਿੰਦੂ ਮਤ ਦਾ ਕਹਿੰਦੇ ਨੇ, ਚਾਹੇ ਕੁਝ ਵੀ ਕਹਿੰਦੇ ਨੇ, ਪਰ ਉਹ ਅੱਜ ਇੱਕ ਵਾਕਈ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਚ ਆ, ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਮਾਰਗ ਆ, ਉਹਦੇ ਉੱਤੇ ਉਹਦੇ ਕਲੋਜ਼ ਤੋਂ ਹੋ ਕੇ ਵੇਖਿਆ, ਉਹ ਉਸ ਸੋਚ ਦਾ ਮਾਲਕ ਹੈ, ਉਸ ਰਸਤੇ ਤੇ ਚੱਲਦਾ ਪਿਆ। ਅੱਜ ਅਜੋਕੇ ਸਮੇਂ ਦੀ ਗੱਲ, ਅੱਜ ਦੇ ਸਮੇਂ ਦੀ ਗੱਲ ਕਰਦਾ, ਅਗਲਾ ਸਮਾਂ ਕਿਸੇ ਨੇ ਦੇਖਿਆ ਨਹੀਂ, ਅਗਲਾ ਸਮਾਂ ਜੋ ਆਊਗਾ ਫਿਰ ਉਸ ਦੇ ਨਾਲ ਦੇਖਾਂਗੇ ਜੀ। ਬਹੁਤ ਬਹੁਤ ਧੰਨਵਾਦ ਜਗਜੋਤ ਸਿੰਘ ਖਾਲਸਾ ਜੀ, ਤੁਸੀਂ ਸਾਡੇ ਨਾਲ ਜੁੜੇ, ਆਪਣੀ ਜਿਹੜੀ ਇਹ ਗੱਲਬਾਤ ਸਾਂਝੀ ਕੀਤੀ ਤੁਸੀਂ, ਤੇ ਨਾਲ ਆਪਣੇ ਜਿਹੜੇ ਸਰੋਤਿਆਂ ਦੇ ਜਿਹੜੇ ਸਵਾਲਾਂ ਦੇ ਜਵਾਬ ਵੀ ਤੁਸੀਂ ਦਿੱਤੇ ਆਪਣੇ ਵੱਲੋਂ, ਤੇ ਬਹੁਤ ਬਹੁਤ ਧੰਨਵਾਦ ਤੇ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਆਪ ਸਭ ਟੀਮ ਦਾ ਜੀ। ਤੇ ਸਰੋਤਿਓ, ਅੱਜ ਆਪਣੀ ਗੱਲਬਾਤ ਚੱਲ ਰਹੀ ਸੀਗੀ ਜਗਜੋਤ ਸਿੰਘ ਖਾਲਸਾ, ਹਲਕਾ ਰਾਜਾ ਸਾਂਸੀ ਤੋਂ, ਜਿਹੜੇ ਜੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ, ਤੇ ਉਹਨਾਂ ਦੇ ਨਾਲ ਤੁਸੀਂ ਸਿੱਧੀ ਗੱਲਬਾਤ ਵੀ ਜਿਹੜੀ ਹੈ ਜੀ ਉਹ ਕੀਤੀ। ਆਪੋ ਆਪਣੇ ਸਵਾਲ ਵੀ ਜਿਹੜੇ ਪਿੱਛੇ ਉਹਨਾਂ ਨੇ ਆਪਣੀ ਸਮਝ ਦੇ ਅਨੁਸਾਰ ਵੱਧ ਤੋਂ ਵੱਧ ਜਿਹੜੇ ਆ ਜੀ ਸਵਾਲਾਂ ਦੇ ਜਵਾਬ ਦੇਣ ਦੀ ਜਿਹੜੀ ਹੈ ਜੀ ਕੋਸ਼ਿਸ਼ ਕੀਤੀ। ਸਮਾਂ ਆਪਣੇ ਕੋਲ ਸੀਮਿਤ ਹੁੰਦਾ, ਇਸ ਲਈ ਬਹੁਤੀਆਂ ਜ਼ਿਆਦੀਆਂ ਜਿਹੜਾ ਸਮਾਂ ਆਪਾਂ ਉਹਨਾਂ ਦੇ ਨਾਲ ਨਹੀਂ ਗੱਲ ਕਰ ਸਕਦੇ, ਕਿਉਂਕਿ ਹੁਣ ਇਸ ਤੋਂ ਅਗਲਾ ਪ੍ਰੋਗਰਾਮ ਖਬਰ ਤੇ ਨਜ਼ਰ ਜਿਹੜਾ ਆ ਮਿੰਟੂ ਜੀ ਦੇ ਨਾਲ ਉਹ ਵੀ ਲੈ ਕੇ ਹਾਜ਼ਰ ਹੋਣਾ ਆ। ਸੋ ਇੱਥੇ ਹੀ ਜਿਹੜਾ ਅੱਜ ਦਾ ਇਹ ਪ੍ਰੋਗਰਾਮ ਪੰਜਾਬ ਚੋਣ ਦੰਗਲ 2017 ਹੈ ਉਹ ਹੁਣ ਸਮਾਪਤ ਹੁੰਦਾ ਆ। ਕੱਲ੍ਹ ਨੂੰ ਇੱਕ ਵਾਰੀ ਫੇਰ ਆਪ ਸਭ ਦੇ ਨਾਲ ਮੁਲਾਕਾਤ ਹੋਵੇਗੀ। ਉਦੋਂ ਤੱਕ ਲਈ ਇਜਾਜ਼ਤ ਲੈਂਦੇ ਹਾਂ। ਸਾਰਿਆਂ ਨੂੰ ਹੀ ਮੇਰੇ ਵੱਲੋਂ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।